ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਨਿਰਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ 14 ਮਈ 2024 31 ਵਿਸਾਖ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਪਨ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਤੁਹਾਨੂੰ ਆਪਾਂ ਦੱਸ ਕੇ ਗਏ ਸੀ ਕਿ ਡਾਕਟਰ ਸਾਹਿਬ ਜਿਹੜੇ ਸਿੱਖ ਡੇ ਜਿਹੜੀ ਪਰੇਡ ਹੈਗੀ ਹੈ ਸਿਆਟਲ ਦੇ ਵਿੱਚ ਉਸ ਲਈ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ। ਸੋ ਇਸ ਕਰਕੇ ਆਪਾਂ ਗੈਰ ਹਾਜ਼ਰ ਰਹੇ ਸੀ। ਸੋ ਹੁਣ ਆਪਾਂ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਆ। ਸੋ ਆਸ ਕਰਾਂਗੇ ਜਿਹੜਾ ਅੱਜ ਦਾ ਤੁਹਾਡਾ ਜਿਹੜਾ ਸਾਡਾ ਪ੍ਰੋਗਰਾਮ ਹੈ ਤੁਹਾਨੂੰ ਪਸੰਦ ਆਵੇਗਾ ਔਰ ਆਪਣੇ ਪ੍ਰੋਗਰਾਮ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ ਕਰੰਟ ਇਸ਼ੂ ਦੇ ਹਵਾਲੇ ਨਾਲ ਸੋ ਨਾਲੇ ਆਪਾਂ ਜਿਹੜੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਸਿਆਟਲ ਤੋਂ ਸਰਦਾਰ ਗੁਰਦੇਵ ਸਿੰਘ ਮਾਨ ਜੀ ਹੋਰਾਂ ਵੱਲੋਂ। ਸੋ ਇਹ ਟੀਵੀ 84 ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕਰਦੇ ਨੇ ਔਰ ਖਾਲਸਾ ਜਿਹੜਾ ਆਪਣਾ ਹੈਗਾ ਆਪਣਾ ਖਾਲਿਸਤਾਨ ਉਸ ਦੀ ਜਿਹੜੀ ਹੈ ਕਾਮਨਾ ਵੀ ਕਰਦੇ ਨੇ ਕਿ ਜਿਹੜਾ ਆਪਣਾ ਸਿੱਖਾਂ ਨੂੰ ਕੌਮੀ ਘਰ ਉਹ ਜਲਦ ਤੋਂ ਜਲਦ ਮਿਲ ਜਾਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਦੇਵ ਸਿੰਘ ਜੀ ਹੋਰਾਂ ਦਾ ਮਾਨ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਅੱਜ ਆਪਾਂ ਗੱਲਬਾਤ ਕਰਾਂਗੇ ਆਪਣੇ ਪਹਿਲੇ ਸੈਗਮੈਂਟ ਦੇ ਵਿੱਚ ਅੱਜ ਦੇ ਹਿਸਟੋਰੀਕਲ ਡੇ ਬਾਰੇ ਕਿ ਅੱਜ ਸਰਹੰਦ ਫਤਿਹ ਦਿਵਸ ਦੀ 314ਵੀਂ ਵਰ੍ਹੇਗੰਢ ਹੈ। ਸੋ ਇਹੋ ਜਿਹੇ ਇਤਿਹਾਸਕ ਦਿਨ ਜਿਹੜੇ ਨੇ ਸਾਨੂੰ ਯਾਦਹਾਨੀ ਕਰਵਾਉਂਦੇ ਨੇ ਕਿ ਖਾਲਸੇ ਨੇ ਬੀਤੀਆਂ ਸਦੀਆਂ ਵਿੱਚ ਜ਼ਾਲਮ ਸਾਮਰਾਜਾਂ ਦੇ ਨਾਲ ਟੱਕਰ ਲੈ ਕੇ ਉਹਨਾਂ ਦਾ ਸਫਾਇਆ ਕੀਤਾ ਸੀ ਔਰ ਅੱਜ ਵੀ ਖਾਲਸਾ ਪੰਥ ਹਿੰਦੂ ਤਵੀ ਸਾਮਰਾਜ ਦੀਆਂ ਜੜ੍ਹਾਂ ਪੱਟ ਕੇ ਰੱਖ ਦੇਵੇਗਾ ਅਤੇ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਇੱਕ ਹਕੀਕਤ ਹੋਵੇਗਾ। ਸੋ ਖਾਲਿਸਤਾਨ ਸੰਬੰਧੀ ਅਮਰੀਕਾ ਅਤੇ ਫਾਈਵ ਆਈਜ਼ ਕੰਟਰੀ ਦੀ ਪਹੁੰਚ ਕਈ ਵਾਰ ਕਮਜ਼ੋਰ ਅਤੇ ਕਈ ਭਾਰਤ ਨੂੰ ਝਟਕਾ ਦੇਣ ਵਾਲੀ ਹੁੰਦੀ ਹੈ। ਸੋ ਇਸ ਸ਼੍ਰੇਣੀ ਵਿੱਚ ਅਮਰੀਕਾ ਦਾ ਰੋਲ ਕਈ ਵਾਰ ਸ਼ੱਕ ਦੇ ਘੇਰੇ ਵਿੱਚ ਨਜ਼ਰ ਆਉਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕਿਸ ਤਰ੍ਹਾਂ ਰਹੀ ਤੁਹਾਡੀ ਸਿਆਟਲ ਫੇਰੀ ਜਿੱਦਾਂ ਕਿ ਤੁਸੀਂ ਸਿੱਖ ਡੇ ਪਰੇਡ ਵਿੱਚ ਸ਼ਮੂਲੀਅਤ ਕਰਨ ਵਾਸਤੇ ਉੱਥੇ ਗਏ ਸੀ ਕਿਸ ਤਰ੍ਹਾਂ ਦਾ ਹੁੰਗਾਰਾ ਸੀ ਕਿੱਦਾਂ ਦਾ ਉੱਥੇ ਮਾਹੌਲ ਸੀ ਮੌਸਮ ਸੀ ਉਸ ਬਾਰੇ ਆਪਾਂ ਜਾਣਨਾ ਚਾਹਾਂਗੇ। ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਜਿੱਥੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸਰ ਗੁਰਦੇਵ ਸਿੰਘ ਮਾਨ ਜੀ ਦਾ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ। ਔਰ ਉਹਨਾਂ ਦੀ ਸਪਾਂਸਰਸ਼ਿਪ ਔਰ ਬਾਕੀ ਸਿਆਟਲ ਨਿਵਾਸੀਆਂ ਨੇ ਵੀ ਜਿਵੇਂ ਪੂਰੀ ਹਮਦਰਦੀ ਦੇ ਨਾਲ ਟੀਵੀ 84 ਦੀ ਮਦਦ ਕੀਤੀ ਉਸ ਦਾ ਸੰਬੰਧ ਸਾਡੀ ਸਿਆਟਲ ਫੇਰੀ ਦੇ ਨਾਲ ਹੀ ਜੁੜਿਆ ਹੋਇਆ ਹੈ। ਇਹ ਐਨੂਅਲ ਨਗਰ ਕੀਰਤਨ ਜਿਹੜਾ ਖਾਲਸਾ ਸਾਜਨਾ ਦਿਵਸ ਦੀ ਯਾਦ ਦੇ ਵਿੱਚ ਹੁੰਦਾ ਹੈ। ਇਹ ਬੜੇ ਜਿਹੜਾ ਉਹਨਾਂ ਦੇ ਇੱਕ ਵੱਡੇ ਸੈਂਟਰਲ ਮੁਕਾਮ ਹੈ ਵੱਡਾ ਹਾਲ ਉਸ ਪਿਛਲੇ ਕਈ ਸਾਲਾਂ ਤੋਂ ਹੁੰਦਾ ਹੈ ਪਰ ਇਸ ਵਾਰ ਉਹਨਾਂ ਨੇ ਇਸ ਨੂੰ ਹਾਲ ਤੋਂ ਬਾਹਰ ਵੱਡੇ ਤੰਬੂ ਲਾ ਕੇ ਇਸ ਪ੍ਰੋਗਰਾਮ ਨੂੰ ਕੀਤਾ। ਬਹੁਤ ਸਾਰੇ ਅੱਡ ਫੂਡ ਸਟਾਲ ਵੀ ਲੱਗੇ ਹੁੰਦੇ ਨੇ ਔਰ ਦਰਸ਼ਕ ਦੇਖ ਵੀ ਸਕਦੇ ਨੇ ਸਕਰੀਨ ਦੇ ਉੱਤੇ ਪਿਕਚਰਸ। ਔਰ ਇਹ ਕਿਉਂਕਿ ਪਿਛਲੇ ਸਾਲ ਦੇ ਸਮਾਗਮ 'ਚ ਮੈਂ ਸ਼ਮੂਲੀਅਤ ਨਹੀਂ ਸੀ ਕਰ ਸਕਿਆ ਔਰ ਇਸ ਵਾਰ ਕਾਫੀ ਜਿਹੜਾ ਉਹ ਕਮੇਟੀ ਵੱਲੋਂ ਵੀ ਸੱਦਾ ਸੀ ਸੰਗਤ ਦੇ ਨਾਲ ਵੀ ਮਿਲਣ ਦੀ ਚਾਹਨਾ ਸੀ ਕਿਉਂਕਿ ਜਦੋਂ ਅਸੀਂ ਅਮਰੀਕਾ ਵੈਸਟ ਕੋਸਟ ਟੂ ਈਸਟ ਕੋਸਟ ਦੇਖਦੇ
ਤੇ ਲਗਭਗ ਇਹ ਦੂਸਰਾ ਸਿਰਾ ਅਮਰੀਕਾ ਦਾ ਬਾਰਡਰ ਹੈ ਜੀ ਜਿੱਥੇ ਜਾ ਕੇ ਜਿੱਥੋਂ 1 ਘੰਟੇ ਦੀ ਡਰਾਈਵ ਤੋਂ ਬਾਅਦ ਕੈਨੇਡਾ ਸ਼ੁਰੂ ਹੋ ਜਾਂਦਾ ਹੈ। ਕੈਨੇਡਾ ਦਾ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ BC, ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਵਸਦੀਆਂ ਨੇ। ਔਰ ਅਸੀਂ ਪਿਛਲੇ ਦਿਨਾਂ 'ਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ 'ਚ ਦੇਖਿਆ ਕਿ ਕਿਵੇਂ 7 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਨੇ ਸਿੱਖ ਡੇ ਪੈਰੇਡ ਦੇ ਵਿੱਚ ਹਿੱਸਾ ਲਿਆ ਔਰ ਖਾਲਿਸਤਾਨ ਗੂੰਜਿਆ। ਸੋ ਸੀਐਟਲ ਨਿਵਾਸੀ ਉਹਨਾਂ ਪੈਰੇਡ 'ਚ ਵੀ ਸ਼ਮੂਲੀਅਤ ਕਰਦੇ ਨੇ ਔਰ ਉਹਨਾਂ ਦਾ ਇਹ ਯਤਨ ਹੁੰਦਾ ਹੈ ਕਿ ਅਪ੍ਰੈਲ ਨਹੀਂ ਮਈ ਦੇ ਮਹੀਨੇ 'ਚ ਉਹ ਦਿਨ ਕਰਨ ਤਾਂ ਕਿ ਦੂਸਰੇ ਪਾਸਿਓਂ ਵੀ ਸਿੱਖ ਸੰਗਤ ਜੁਆਇਨ ਕਰੇ। ਹਾਲਾਂਕਿ ਵੈਦਰ ਵਾਈਜ਼ ਸੀਐਟਲ ਦਾ ਮੌਸਮ ਐਸਾ ਹੈ ਕਿ 365 ਦਿਨਾਂ 'ਚੋਂ 265 ਦਿਨ ਮੀਂਹ ਪੈਂਦੇ ਨੇ। ਵਾਹ ਜੀ ਵਾਹ। ਲੇਕਿਨ ਇਹ ਦੋਵੇਂ ਤਿੰਨੇ ਦਿਨ ਸੈਚਰਡੇ ਵੀ ਔਰ ਸੰਡੇ ਵੀ, ਕਿਉਂਕਿ ਸਾਨੂੰ ਦੋਵਾਂ ਥਾਵਾਂ ਦੇ ਉੱਤੇ ਸੰਗਤ ਦੇ ਦੀਦਾਰ ਦਾ ਮੌਕਾ ਮਿਲਿਆ। ਮੁੱਖ ਪੈਰੇਡ ਤਾਂ ਸੈਚਰਡੇ ਸੀ, ਜੀ ਫਿਰ ਸੰਡੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸੰਗਤ ਨੂੰ ਸੰਬੋਧਨ ਕੀਤਾ। ਦੋਨੋਂ ਹੀ ਬੜੇ ਗਰਮ ਦਿਨ ਸਨ। ਨਿਊਯਾਰਕ ਦੇ ਪੈਮਾਨੇ ਨਾਲ ਤਾਂ ਗਰਮ ਨਹੀਂ ਸੀ, ਪਰ ਉੱਥੇ ਬਹੁਤਿਆਂ ਨੂੰ ਬਹੁਤ ਗਰਮੀ ਔਰ ਕੋਈ ਸ਼ੱਕ ਵੀ ਨਹੀਂ ਹੈ, ਛੋਟੇ ਛੋਟੇ ਬੱਚੇ, ਬੀਬੀਆਂ, ਮਾਤਾਵਾਂ। ਲੇਕਿਨ ਇਹ ਵੀ ਜਦੋਂ ਅਸੀਂ ਸਿੱਖੀ ਸਪਿਰਿਟ ਦੀ ਗੱਲ ਕਰਦੇ ਹਾਂ, ਡਿਫਾਈਂਸ ਦੀ ਗੱਲ ਕਰਦੇ ਹਾਂ, ਅਨਸਰਪਾਸਿੰਗ ਕਰੇਜ ਦੀ ਗੱਲ ਕਰਦੇ ਹਾਂ, ਤੇ ਫਿਰ ਇੱਕਦਮ ਧਿਆਨ 10 ਪਾਤਸ਼ਾਹੀਆਂ ਤੇ ਜਾਂਦਾ ਹੈ ਕਿ ਉਹਨਾਂ ਨੇ ਲਗਭਗ 240 ਸਾਲ ਦੇ ਕਰੀਬ 230 ਸਾਲ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ 1469 ਤੋਂ 1699 ਤੱਕ 230 ਵਰੇ ਬਣਦੇ ਨੇ। ਤੇ ਜੇ ਅਸੀਂ ਇਸ ਦੇ ਵਿੱਚ 9 ਸਾਲ ਹੋਰ ਜੋੜ ਦਈਏ, 1708 ਦੇ ਵਿੱਚ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ ਤਾਂ 239 ਸਾਲ ਬਣਦੇ ਨੇ ਕਿ ਜਿਹੜਾ ਉਸ ਧਰਤੀ ਦੇ ਉੱਤੇ ਇਨਸਾਨ ਘੜਿਆ, ਜਿਸ ਦਾ ਫਾਈਨਲ ਰੂਪ ਖਾਲਸੇ ਦੇ ਰੂਪ 'ਚ ਪ੍ਰਗਟ ਹੋਇਆ, ਉਸ ਨੂੰ ਇੰਨੇ ਗੁਣਾਂ ਦੇ ਨਾਲ ਮਾਲੋ ਮਾਲ ਗੁਰੂ ਨੇ ਕੀਤਾ ਕਿ ਇਹਦੇ ਬਾਵਜੂਦ ਸਮੇਂ ਦੇ ਨਾਲ ਸਾਡੇ ਆਪਣੇ ਕਮਜ਼ੋਰ ਕਿਰਦਾਰ ਕਰਕੇ ਬਹੁਤ ਸਾਰੀਆਂ ਕਮਜ਼ੋਰੀਆਂ ਨੇ, ਬਹੁਤ ਸਾਰੀ ਡੀਜਨਰੇਸ਼ਨ ਵੀ ਦੇਖੀ ਜਾਂਦੀ ਹੈ। ਲੇਕਿਨ ਇਹਦੇ ਬਾਵਜੂਦ ਇੰਨੀ ਪੁਖਤਾ ਪ੍ਰੋਗਰਾਮਿੰਗ ਹੈ ਕਿ ਤੁਸੀਂ ਕਰੇਜ ਵੀ ਦੇਖਦੇ ਹੋ। ਅੱਜ ਹੀ ਇੱਕ ਆਰਟੀਕਲ ਬਾਜ਼ ਵਾਲਿਆਂ ਦਾ ਮੈਂ ਦੇਖ ਰਿਹਾ ਸੀ ਕਿ ਵੀ ਕਿਵੇਂ 1970ਵਿਆਂ ਦੇ ਅਖੀਰ 'ਚ ਜਦੋਂ ਇੱਕਦਮ ਰੇਸਿਜ਼ਮ ਆਇਆ ਯੂਕੇ ਦੇ ਵਿੱਚ, ਸਾਊਥ ਹਾਲ ਤੋਂ ਲੈ ਕੇ ਦੂਜੇ ਗੋਰੇ ਨਸਲਵਾਦੀਆਂ ਨੇ ਏਸ਼ੀਅਨਸ ਦੇ ਉੱਤੇ ਅਟੈਕ ਕਰਕੇ ਉਹਨਾਂ ਨੂੰ ਭਜਾਣਾ ਸ਼ੁਰੂ ਕੀਤਾ। ਬੜੇ ਖੌਫਜ਼ਦਾ ਹੋਏ, ਦੂਸਰੇ ਹੋਏ, ਔਰ ਉਹ ਪੂਰੇ ਉਹਦੇ ਤੇ ਇੱਕ ਡਾਕੂਮੈਂਟਰੀ ਬਣੀ ਆ। ਐਕਚੁਅਲੀ ਉਸ ਡਾਕੂਮੈਂਟਰੀ ਦੇ ਉੱਤੇ ਹੀ ਉਹ ਪ੍ਰੈਸ ਰਿਲੀਜ਼ ਸੀ ਕਿ ਕਿਵੇਂ ਸਿੱਖ ਨੌਜਵਾਨ ਫਿਰ ਨਿਕਲੇ, ਸਿੱਖ ਜਥੇਬੰਦੀਆਂ, ਉਹਨਾਂ ਨੇ ਕਿਹਾ ਵੀ ਠੀਕ। ਔਰ ਕਿਉਂਕਿ ਜਿਹੜੀ ਪੁਲਿਸ ਸੀ, ਪੁਲਿਸ ਦੇ ਵਿੱਚ ਬਹੁਤ ਜ਼ਿਆਦਾ ਰੇਸਿਜ਼ਮ ਸੀ। ਅਜੇ ਅਸੀਂ ਅਮਰੀਕਾ 'ਚ ਵੀ ਦੇਖਦੇ ਹਾਂ, ਜਦੋਂ ਕੋਈ ਕਿਸੇ ਟੀਨਏਜਰ ਕਾਲੇ ਨੂੰ ਜਾਂ ਕਿਸੇ ਨੂੰ ਕੋਈ ਸ਼ੂਟ ਆਊਟ ਕਰਦਾ ਹੈ ਜਾਂ ਦੂਜਾ, ਬਾਅਦ 'ਚ ਇਨਕੁਆਇਰੀ ਹੁੰਦੀ ਹੈ। ਰੇਸਿਜ਼ਮ ਕਿਉਂਕਿ ਪੁਲਿਸ ਹੋਏ, ਫੌਜ ਹੋਏ, ਸਿਆਸੀ ਲੋਕ ਹੋਣ, ਇਹ ਉਸੇ ਹੀ ਸਮਾਜ 'ਚੋਂ ਆ ਰਹੇ ਹੁੰਦੇ ਨੇ। ਤੇ ਜਿਹੜੀ ਚੀਜ਼ ਸਮਾਜ ਦੇ ਵਿੱਚ ਚੱਲ ਰਹੀ ਹੁੰਦੀ, ਅੱਜ ਅਸੀਂ ਹਿੰਦੂ ਤਵੀਆਂ 'ਚ ਵੀ ਇਹੀ ਦੇਖਦੇ ਹਾਂ। ਇੱਕ ਵੱਡਾ ਹਿੱਸਾ ਜਿਹੜਾ ਚੰਗੇ ਭਲੇ ਹੁੰਦੇ ਸੀ, ਪੜ੍ਹੇ ਲਿਖੇ, ਦੂਜੇ, ਉਹਨਾਂ 'ਚ ਵੀ ਤੁਹਾਨੂੰ ਹਿੰਦੂਤਵਾ ਦਾ ਜ਼ਹਿਰ ਨਜ਼ਰ ਆਏਗਾ, ਕਿਉਂਕਿ ਇੰਨਾ ਜਿਹੜੀ ਚੀਜ਼ ਪ੍ਰਚਾਰੀ ਜਾਂਦੀ ਆ ਉਸ ਦਾ ਅਸਰ ਸਮਾਜ ਔਰ ਘਰਾਂ 'ਚ ਜਿਸ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ, ਅੱਗੋਂ ਉਹਨਾਂ ਦੇ ਬੱਚੇ ਵੀ ਉਵੇਂ ਹੀ ਸਕੂਲਾਂ 'ਚ ਵੀ ਬਿਹੇਵ ਕਰਦੇ ਨੇ ਜਾਂ ਕਰਦੇ ਸੀ। ਸੋ ਜਦੋਂ ਇਸ ਕਿਸਮ ਦਾ ਹੋਇਆ, ਇੱਕ ਤਬਕਾ ਤਾਂ ਭੱਜਣ ਤੇ ਮਜਬੂਰ ਹੋਇਆ ਜਿਹੜੇ ਦੂਸਰੇ ਖਿੱਤਿਆਂ ਦੇ ਸੀ। ਸਿੱਖ ਜੁੜ ਕੇ ਬੈਠੇ, ਉਹਨਾਂ ਨੇ ਕਿਹਾ ਜੀ ਅਸੀਂ ਹੁਣ ਇੰਨੀ ਵਾਰੀ ਉਜੜੇ, 47 'ਚ ਉਜੜੇ, ਇੱਧਰ ਆਏ, ਉੱਥੋਂ 60ਵਿਆਂ 'ਚ ਨਿਕਲੇ ਵੀ ਚਲੋ ਵਲਾਇਤ ਜਾ ਕੇ ਆਪਣਾ ਕੋ ਬਣਾਈਏ, ਹੁਣ ਅਸੀਂ ਤਾਂ ਨਹੀਂ, ਹੁਣ ਤਾਂ ਇਹਨਾਂ ਨੂੰ ਅਸੀਂ ਸਬਕ ਸਿਖਾਵਾਂਗੇ। ਸੋ ਜਿਵੇਂ ਸਿੱਖ ਆਰਗੇਨਾਈਜ਼ ਹੋਏ, ਉਹਨਾਂ ਨੇ ਇਹ ਕਰ ਲਿਆ ਕਿ ਵੀ ਠੀਕ ਹੈ, ਹੁਣ ਇਹਨਾਂ ਦਾ ਇਲਾਜ ਸਾਨੂੰ ਪਤਾ ਹੈ ਕੀ ਹੈ। ਔਰ ਜਿਉਂ ਹੀ ਜਦੋਂ ਕਾਊਂਟਰ ਅਟੈਕ ਹੋਏ ਔਰ ਸਿੱਖਾਂ ਨੇ ਉਹਨਾਂ ਨੂੰ, ਜਿਹੜਾ ਸਿੱਖ ਨੌਜਵਾਨਾਂ ਨੇ ਗੋਰਿਆਂ ਨੂੰ ਉਹਨਾਂ ਦੀ ਬੋਲੀ 'ਚ ਜਿਹੜਾ ਜਵਾਬ ਦੇਣਾ ਸ਼ੁਰੂ ਕੀਤਾ, ਫਿਰ ਪੁਲਿਸ ਇੱਕਦਮ ਹਰਕਤ 'ਚ ਵੀ ਆਈ, ਹਕੂਮਤ ਵੀ ਆਈ, ਔਰ ਸਾਰਾ ਜਿਹੜਾ ਪਾਰਟ ਹੈ ਉਹ, ਤੇ ਉਹ ਡਾਕੂਮੈਂਟਰੀ 'ਚ ਕਿਹਾ ਕਿ ਜੀ ਇਹ ਜਦੋਂ ਉਹਨਾਂ ਨੇ ਸਿੱਖਾਂ ਨੂੰ ਕੋਟ ਕੀਤਾ ਤੇ ਇੱਕ ਜਿਮ ਦੇ ਵਿੱਚ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਸਵੀਰ ਵੀ ਲਾਈ ਹੋਈ ਹੈ। ਔਰ ਜ਼ਾਹਰ ਹੈ ਕਿ ਮੈਸੇਜ ਇਹੀ ਹੈ ਕਿ ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤੇ ਫਿਰ ਸਾਨੂੰ ਹਥਿਆਰ ਚੁੱਕਣਾ ਜਿਹੜਾ ਹੈ ਉਹ ਹੱਕ ਬਨਾਜ਼ਬ ਹੈ ਸਾਡੇ ਲਈ। ਸੋ ਇਹ ਜਿਹੜੀ ਸਪਿਰਿਟ ਹੈ ਔਰ ਇਹੀ ਇੱਕ ਪਾਸੇ ਡਿਫਾਈਂਸ ਔਰ ਖਲੋਣ ਦੀ ਸਪਿਰਿਟ ਹੈ, ਦੂਸਰੇ ਪਾਸੇ ਅਸੀਂ ਕੋਵਿਡ-19 ਦੇ ਦੌਰਾਨ
ਦੁਨੀਆ 'ਚ ਕਿੰਨੀ ਜਿਹੜੇ ਮੁਲਕਾਂ ਦੇ ਵਿੱਚ 5 ਮੁਲਕਾਂ ਦੇ ਤਾਂ ਹੈਡ ਆਫ ਸਟੇਟਸ ਨੇ ਖਾਲਸਾ ਸਾਜਨਾ ਦਿਵਸ ਜਿਹੜਾ ਉਸ ਨੋਰਮੈਲਸੀ ਤੋਂ ਬਾਅਦ ਆਇਆ, ਸਿੱਖ ਕੌਮ ਨੂੰ ਵਧਾਈ ਦਿੱਤੀ। ਔਰ ਜਿਵੇਂ ਫਿਰ ਸਿੱਖ ਸੇਵਾ ਦੇ ਵਿੱਚ ਜੁਟੇ ਲੋਕ ਜਿਹੜੇ ਨੇ, ਔਰ 43 ਲੱਖ ਭਾਰਤ ਦੇ ਵਿੱਚ ਲੋਕ ਮਰੇ, ਔਰ ਕਿਵੇਂ ਜਿਹੜੇ ਉਹਨਾਂ ਦੇ ਸਕੇ ਸਹੋਦਰੇ ਛੱਡ ਕੇ ਦੌੜ ਰਹੇ ਸੀ ਤੇ ਵਲੰਟੀਅਰ ਸਿੱਖ ਜਥੇਬੰਦੀਆਂ ਜਾ ਕੇ ਉਹਨਾਂ ਦੀਆਂ ਡੈੱਡ ਬਾਡੀਜ਼ ਵੀ ਜਿਹੜੀਆਂ COVID-19 ਨਾਲ ਇਨਫੈਕਟਡ ਸੀ ਉਹਨਾਂ ਨੂੰ ਚੁੱਕ ਰਹੇ ਸੀ। ਥਾਂ ਲੰਗਰ ਔਰ ਦੂਜਾ, ਔਰ ਪਹਿਲੀ ਵਾਰ ਡਿਕਸ਼ਨਰੀ 'ਚ ਆਕਸੀਜਨ ਲੰਗਰ ਵੀ ਜਿੱਥੇ ਹਕੂਮਤਾਂ ਫੇਲ ਹੋਈਆਂ। ਸੋ ਜਦੋਂ ਅਸੀਂ ਇਵਨ ਦੇਖਦੇ ਹਾਂ ਕਿ ਵੀ ਉਹ ਮੌਸਮ ਦੀ ਜਿਹੜੀ ਹੈ ਤੰਗੀ ਤੁਰਸ਼ੀ ਹੋਏ ਜਾਂ ਹੋਰ ਹਾਲਾਤ ਵੀ ਹੋਣ, ਇੱਕ ਵਾਰ ਆਵਾਜ਼ ਦੇਣ ਦੀ ਲੋੜ ਹੈ। ਕਿੱਥੋਂ ਹੁਮਾ ਕੇ ਪਹੁੰਚ ਜਾਂਦੇ ਨੇ ਔਰ ਕਿਵੇਂ ਦਾ ਬੈਸਟ ਆਫ ਬੈਸਟ ਜਿਹੜਾ ਉਹ ਐਟ ਡਿਸਪਲੇ ਹੁੰਦਾ। ਜੇ ਤੁਸੀਂ ਸੇਵਾ ਦਾ ਪੱਖ ਦੇਖੋ, ਕਿਤੇ ਗੰਨੇ ਦਾ ਰਸ ਫਰੈਸ਼ ਹੋ ਰਿਹਾ, ਕਿਤੇ ਔਰੇਂਜ ਜੂਸ ਹੈ, ਕਿਤੇ ਛੋਲੇ ਭਟੂਰੇ ਨੇ, ਕਿਤੇ ਜਲੇਬੀਆਂ ਨੇ। ਫਿਰ ਸਾਨੂੰ ਨਹੀਂ ਮੌਕਾ ਬਣਿਆ, ਉੱਤੇ ਧੁੱਪ ਦੇ ਵਿੱਚ ਉੱਤੇ ਸਟੇਜ ਹੀ ਲੱਗੀ ਸੀ, ਉੱਥੇ ਬੈਠੇ ਔਰ ਸਾਰੇ ਉਹਨਾਂ ਦੇ ਪੋਲੀਟੀਸ਼ੀਅਨਸ, 2 ਸ਼ਹਿਰ, ਇੱਕ ਸ਼ਾਇਦ ਰੈਂਟਨ ਔਰ ਇੱਕ ਹੋਰ ਹੈ ਕੈਂਟ ਹੈ, ਉਸ ਉਹਨਾਂ ਦੇ ਮੇਅਰ ਆਏ ਹੋਏ ਸੀ, ਲੋਕਲ ਪੋਲੀਟੀਸ਼ੀਅਨਸ ਔਰ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਈਵਨ ਮੱਥਾ ਟੇਕਣ ਦੇ ਲਈ ਪੂਰੇ ਹਾਲਾਂ 100 ਬੰਦਾ ਸ਼ਾਇਦ ਇੱਕ ਲਾਈਨ 'ਚ ਲੱਗਾ ਸੀ ਔਰ ਕਿੰਨੇ 20-25 ਮਿੰਟ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਕਿ ਵੀ ਕਿਵੇਂ ਸੰਗਤ ਹੁਮਾ ਕੇ ਆਈ। ਔਰ ਜਿਵੇਂ ਇਸ ਅਪ੍ਰੈਲ ਤੋਂ ਲੈ ਕੇ ਜਿੰਨੀਆਂ ਪੈਰੇਡਸ ਚੱਲ ਰਹੀਆਂ ਨੇ ਸਾਰੇ ਪਾਸੇ, ਉਹਨਾਂ ਦੀ ਜਿਹੜੀ ਤਰਜ਼ ਹੈ ਉਹ ਖਾਲਿਸਤਾਨ ਜ਼ਿੰਦਾਬਾਦ। ਔਰ ਇਸ ਪੈਰੇਡ 'ਚ ਵੀ ਖਾਲਿਸਤਾਨ ਦੇ ਝੰਡੇ ਸਨ, ਸ਼ਹੀਦਾਂ ਨੂੰ ਸਮਰਪਿਤ ਫਲੋਟ ਸੀ ਔਰ ਸਟੇਜ ਦੀ ਕਾਰਵਾਈ 2-3 ਘੰਟੇ ਬੜੇ ਨਿੱਠ ਕੇ ਚੱਲੀ। ਮੈਨੂੰ ਵੀ ਐਡਰੈਸ ਕਰਨ ਦਾ ਲਗਭਗ 35 ਮਿੰਟ ਦੀ ਜਿਹੜੀ ਸਾਡੀ ਸਪੀਚ ਹੈ ਉਹ ਕਾਫੀ ਪਸੰਦ ਕੀਤੀ ਗਈ। ਇੱਕਦਮ ਪਹਿਲੇ 48 ਘੰਟੇ 'ਚ ਕਈ ਹਜ਼ਾਰ ਉਸ ਦੇ ਉੱਤੇ ਵਿਊਅਰ ਨੇ ਔਰ ਹਜ਼ਾਰਾਂ ਲਾਈਕਸ ਨੇ ਔਰ ਸੈਂਕੜਿਆਂ ਕਾਮੈਂਟਸ ਨੇ। ਇਹਦੇ ਨਾਲ ਸਾਨੂੰ ਵੀ ਉਤਸ਼ਾਹ ਮਿਲਦਾ ਕਿ ਭਾਈ ਅਲਟੀਮੇਟਲੀ ਜਿਹੜੀ ਕੌਮ ਦੀ ਗੱਲ ਹੈ ਉਹ ਅੱਜ ਕੌਮ ਦੇ ਵਿੱਚ ਔਰ ਖਾਸ ਤੌਰ ਤੇ ਕਿਉਂਕਿ ਜਦੋਂ ਯੰਗਸਟਰ ਇਨਵੋਲਵ ਹੁੰਦੇ ਨੇ, ਮੈਂ ਜਦੋਂ ਰਿਪੀਟਡਲੀ ਕਹਿੰਦਾ ਕਿ ਇੱਕ ਜਨਰੇਸ਼ਨ ਜਦੋਂ ਆਪਣਾ ਝੰਡਾ ਦੂਸਰੇ ਨੂੰ ਫੜਾ ਦਿੰਦੀ ਹੈ ਤੇ ਇਸ ਦਾ ਮਤਲਬ ਹੁੰਦਾ ਹੈ ਕਿ ਵੀ ਇਹ ਹੁਣ ਜੇ ਇੱਕ ਪਾਸੇ ਹਕੂਮਤ ਇੱਕ ਤੋਂ ਬਾਅਦ ਇੱਕ ਜਨਰੇਸ਼ਨ ਖਤਮ ਕਰਕੇ ਜਾਂ ਉਸ ਇੰਟਰ ਜਨਰੇਸ਼ਨਲ ਟਰਾਮੇ ਦਾ ਸ਼ਿਕਾਰ ਕੌਮ ਨੂੰ ਬਣਾਉਂਦੀ ਹੈ, ਤੇ ਦੂਸਰੇ ਪਾਸੇ ਜੇ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਉਵੇਂ ਹੀ ਮੈਂਟਲੀ ਪ੍ਰਪੇਅਰ ਵੀ ਕਰਦੇ ਹੈ ਔਰ ਕੱਲੀ ਮਹਿਜ਼ ਜਿਹੜੀ ਹੈ ਉਹ ਗੱਲਾਂ ਬਾਤਾਂ ਤੱਕ ਨਹੀਂ, ਉਹਨਾਂ ਨੂੰ ਇਸ ਲਈ ਪ੍ਰਪੇਅਰ ਵੀ ਕਰਦੇ ਹਾਂ ਕਿ ਉਹਨਾਂ ਨੇ ਆਪਣਾ ਰੋਲ ਅਦਾ ਕਰਨਾ ਹੈ, ਆਪਣਾ ਯੋਗਦਾਨ ਪਾਉਣਾ ਹੈ। ਸੋ ਇਸ ਲਿਹਾਜ਼ ਨਾਲ ਇਹ ਬੜੀ ਸਫਲ ਜਿਹੜੀ ਹੈ ਪੈਰੇਡ ਸੀ। ਔਰ ਇਸ ਮੌਕੇ ਦੇ ਉੱਤੇ ਜਿਵੇਂ ਮੈਂ ਕਿਹਾ ਸਾਡੇ ਵੀਰਾਂ ਨੇ ਖਾਸ ਤੌਰ ਤੇ ਸਾਡੇ ਨਾਲ ਜਿੱਥੇ ਅਮਰਵੀਰ ਸਿੰਘ ਔਰ ਭਾਈ ਗੁਰਦੇਵ ਸਿੰਘ ਕਲਾਮਾਜ਼ੂ ਜਿਨ੍ਹਾਂ ਨੇ ਲਗਭਗ 6 ਹਫ਼ਤੇ ਸਾਨੂੰ ਜਿਹੜੇ ਨੇ ਉਹ ਦਿੱਤੇ, ਕਿਉਂਕਿ ਹਰ ਪੈਰੇਡ ਨੂੰ ਜਿੱਥੋਂ ਵਾਸ਼ਿੰਗਟਨ DC ਤੋਂ ਲੈ ਕੇ ਸਰੀ ਔਰ ਹੁਣ ਸੀਐਟਲ ਤੱਕ ਔਰ ਸਟਾਕਟਨ ਔਰ ਨਿਊਯਾਰਕ ਉਹ ਸਾਰੇ ਦੇ ਵਿੱਚ ਔਰ ਸਾਡੀ ਵੀ ਉਹਨਾਂ ਨੇ ਖਿਦਮਤ ਕੀਤੀ। ਅੱਜ ਉਹ ਆਪਣੇ ਨਿਵਾਸ ਪਹੁੰਚੇ ਨੇ। ਮੈਂ ਕਿਹਾ ਜੀ ਤੁਹਾਨੂੰ ਅਸੀਂ ਹੁਣ ਮਿਸ ਕਰ ਰਹੇ ਹਾਂ ਵੀ ਇੰਨੀ ਸੇਵਾ ਤੁਸੀਂ ਕੀਤੀ ਹੈ। ਇੱਕ ਜਦੋਂ ਕਮਜ਼ੋਰ ਆਦਤਾਂ ਪੈ ਜਾਣ ਫਿਰ ਬੰਦਾ ਡੀਕਦਾ ਰਹਿੰਦਾ ਵੀ ਅੱਗੋਂ ਸੇਵਾ ਕਿਹਨੇ ਕਰਨੀ। ਔਰ ਸਾਡੇ ਹੋਸਟ ਸਰ ਗੁਰਦੇਵ ਸਿੰਘ ਮਾਨ ਔਰ ਉਹਨਾਂ ਦਾ ਬੜਾ ਪਿਆਰਾ ਪਰਿਵਾਰ ਸੀ, ਉਹਨਾਂ ਨੇ ਵੀ 2-3 ਦਿਨ ਪੂਰਾ ਧਿਆਨ ਰੱਖਿਆ, ਸਵੇਰੇ ਸ਼ਾਮ ਹਰ ਤਰ੍ਹਾਂ ਦੀ ਸੇਵਾ। ਲੇਕਿਨ ਇਹ ਸਾਡੇ ਲਈ ਮੌਕਾ ਸੀ। ਸਰ ਸਤਪਾਲ ਸਿੰਘ ਪੁਰੇਵਾਲ, ਸਰ ਜਸਵਿੰਦਰ ਸਿੰਘ ਪੰਨੂ ਜਿਹੜੇ ਆਲਮੋਸਟ 3 ਦਿਨ ਨਾਲ ਪਰਛਾਵੇਂ ਵਾਂਗ ਵੀ ਰਹੇ ਔਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ TV 84 ਦੀ ਮਦਦ ਦੇ ਲਈ ਵੱਧ ਤੋਂ ਵੱਧ ਸਾਡੇ ਲੋਕਲ ਵੀਰਾਂ ਭੈਣਾਂ ਤੱਕ ਪਹੁੰਚ ਕੀਤੀ ਜਾਏ। ਔਰ ਸੈਚਰਡੇ ਦੀ ਪੈਰੇਡ ਦੇ ਵਿੱਚ ਵੀ, ਉਸ ਤੋਂ ਬਾਅਦ ਸ਼ਾਮ ਨੂੰ ਐਤਵਾਰ ਸ਼ਾਮ ਦੇ ਦੀਵਾਨ ਤੋਂ ਐਤਵਾਰ ਦੁਪਹਿਰ ਦੇ ਦੀਵਾਨ ਤੋਂ ਬਾਅਦ ਵੀ ਸ਼ਾਮ ਨੂੰ। ਔਰ ਇਹ ਸਾਡੇ ਲਈ ਦੂਸਰਾ ਵੀ ਸੀ ਮੌਕਾ ਕਿਉਂਕਿ ਇਸ ਤੋਂ 1 ਹਫ਼ਤਾ ਪਹਿਲਾਂ ਇੱਕ ਵੱਡਾ ਹੋਰ ਗੁਰਦੁਆਰਾ ਸਾਹਿਬ ਇਸੇ ਪੈਟਰਨ ਦੇ ਉੱਤੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਉਸ ਦਾ ਉਦਘਾਟਨ 1 ਹਫ਼ਤਾ ਪਹਿਲਾਂ ਸੀ। ਉਹਨਾਂ ਦੇ ਪ੍ਰਬੰਧਕ ਜਿਹੜੇ ਇੱਥੋਂ ਹੀ ਕਿਸੇ ਵੇਲੇ ਸਿੱਖ ਯੂਥ ਆਫ ਅਮਰੀਕਾ ਦਾ ਕਵੀਸ਼ਰੀ ਜਥਾ ਸੀ ਭਾਈ ਹਰਦਿਆਲ ਸਿੰਘ, ਸਰਬਜੀਤ ਸਿੰਘ, ਉਹ ਉਹਨਾਂ ਦੇ ਪ੍ਰਬੰਧਕਾਂ ਚੋਂ ਨੇ। ਸੋ ਉਹਨਾਂ ਦੀ ਚਾਹਨਾ ਸੀ ਕਿ ਜੀ ਭਾਵੇਂ ਤੁਸੀਂ ਥੋੜੀ ਦੇਰ ਹਾਜ਼ਰੀ ਲਵਾਓ ਪਰ
ਸਾਡੇ ਵੀ ਗੁਰਦੁਆਰਾ ਸਾਹਿਬ ਆਓ। ਸੋ ਐਤਵਾਰ ਦੇ ਇੱਕ ਗੁਰਦੁਆਰਾ ਸਾਹਿਬ 'ਚ ਐਡਰੈਸ ਤੋਂ ਬਾਅਦ ਫਿਰ ਸਾਡਾ ਉਸ ਥਾਂ ਵੀ ਜਾਣਾ ਸੀ ਜਿੱਥੇ ਲਗਭਗ 40-45 ਮਿੰਟ ਅਸੀਂ ਸੰਗਤ ਦੇ ਰੂਬਰੂ ਹੋਏ ਔਰ ਬਹੁਤ ਜ਼ਿਆਦਾ ਪਿਆਰ। ਔਰ ਮੈਂ ਇਹ ਸਮਝਦਾ ਵੀ ਉਹਨਾਂ ਨੇ ਵੀ ਅਜੇ, ਕਿਉਂਕਿ ਉਦਘਾਟਨ ਪਿਛਲੇ ਹਫ਼ਤੇ ਹੀ ਹੋਇਆ, ਖਾਲਿਸਤਾਨ ਦੇ ਝੰਡੇ 4 ਚੁਫੇਰੇ ਨਜ਼ਰ ਆਉਂਦੇ ਸੀ, ਤੁਸੀਂ ਮੁੜਦਿਆਂ ਹੀ ਦੇਖਦੇ ਹੋ। ਸੋ ਮੈਂ ਸਮਝਦਾ ਵੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਸਾਡੇ ਗੁਰਦੁਆਰਿਆਂ ਦਾ ਇੱਕ ਦਬਾਅ ਬਣਦਾ ਹੈ ਔਰ ਇਹ ਜਿਉਂ-ਜਿਉਂ ਖਾਲਿਸਤਾਨ ਦੀ ਗੱਲ ਜਾ ਰਹੀ, ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਵੀ ਸੈਲਮਾ ਦਾ ਗੁਰੂ ਘਰ ਜਿਹੜਾ ਉੱਥੇ ਇੰਡੀਅਨ ਕੌਂਸੂਲੇਟ ਆ ਰਿਹਾ, ਭਾਵੇਂ ਕਮਿਟੀ ਨੂੰ ਸਰਵ ਕਰਨ ਦੇ ਨਾਂ ਥੱਲੇ ਜਿਹੜਾ ਹੁੰਦਾ ਹੈ ਕਿ ਜੀ ਪੈਨਸ਼ਨਰਸ ਦਾ ਜਾਂ ਦੂਜਾ, ਤੇ ਸਾਰੇ ਗੁਰਦੁਆਰਿਆਂ ਦਾ ਦਬਾਅ ਬਣਿਆ ਸੀ ਕਿ ਬਈ ਅਸੀਂ, ਔਰ ਵੱਡਾ ਪ੍ਰੋਟੈਸਟ ਰੱਖਿਆ ਗਿਆ ਸੀ। ਹਾਲਾਂਕਿ ਗੁਰਦੁਆਰਿਆਂ ਦੇ ਬਾਹਰ ਪ੍ਰੋਟੈਸਟ ਚੰਗੇ ਨਹੀਂ ਲੱਗਦੇ, ਪਰ ਕਈ ਵਾਰ ਜੇ ਪ੍ਰਬੰਧਕ ਸੁਣਨ ਹੀ ਨਾ ਤੁਹਾਡੇ ਕੋਲ ਕੀ ਚੁਆਇਸ ਹੈ। ਲੇਕਿਨ ਜਦੋਂ ਤੱਕ ਮੈਂ ਦੇਖ ਰਿਹਾ ਸੀ ਮੀਡੀਆ ਨੂੰ ਕਿ ਵੀ ਅਖੀਰ ਪ੍ਰਬੰਧਕਾਂ ਨੂੰ ਵੀ ਲੱਗਾ ਵੀ ਇਹ ਪੰਥ ਨਾਲ ਟੱਕਰ ਲੈਣੀ ਠੀਕ ਨਹੀਂ ਹੈ, ਸੋ ਕੌਂਸੂਲੇਟ ਨੂੰ ਵੀ ਲੱਗਾ ਕਿ ਵੀ ਇਹ ਛਿੱਤਰ ਪਰੇਡ ਵੀ ਹੋ ਸਕਦੀ ਹੈ, ਸੋ ਉਹਨਾਂ ਨੂੰ ਪ੍ਰੋਗਰਾਮ ਕੈਂਸਲ ਕਰਨਾ। ਸੋ ਇਹ ਜਿਹੜੀ ਵੇਵ ਹੈ ਇਸ ਵੇਲੇ ਕੋਸਟ ਟੂ ਕੋਸਟ, ਜਦੋਂ ਅਸੀਂ ਈਸਟ ਕੋਸਟ ਨਿਊਯਾਰਕ ਟੂ 3000 ਮਾਈਲਸ ਟੂਵਰਡਸ ਦਾ ਵੈਸਟ ਸੀਐਟਲ ਦੇਖਦੇ ਹਾਂ, ਤਾਂ ਫਿਰ ਇਹ ਇਸ ਗੱਲ ਦੀ ਯਕੀਨ ਦਹਾਨੀ ਹੈ ਕਿ ਕੌਮ ਦਾ ਝੰਡਾ ਬੁਲੰਦ ਹੈ। ਖਾਲਿਸਤਾਨ ਦੀ ਤਹਿਰੀਕ ਆਪਣੇ ਜਿਸ ਨੂੰ ਫਾਈਨਲ ਡੈਸਟੀਨੇਸ਼ਨ ਕਿਹਾ ਜਾਂਦਾ ਹੈ ਉਸ ਤੱਕ ਪਹੁੰਚ ਰਹੀ ਹੈ। ਹਾਂ, ਇਸ ਓਪਰਚੁਨਿਟੀ ਨੂੰ ਬੈਸਟ ਅਵੇਲ ਕਰਨ ਦੀ ਲੋੜ ਹੈ। ਸਿਰ ਜੋੜ ਕੇ ਬੈਠ ਕੇ ਵੀ ਐਗਰੀ ਟੂ ਡਿਸਐਗਰੀ, ਜਿਹੜੇ ਲਫ਼ਜ਼ ਮੈਂ ਅਕਸਰ ਦੁਹਰਾਉਂਦਾ ਕਿ ਸਹਿਮਤੀਆਂ ਹੋ ਸਕਦੀਆਂ ਨੇ ਸਾਨੂੰ ਟੁਗੈਦਰਨੈਸ ਦੇ ਨਾਲ। ਔਰ ਇਸ ਵੇਲੇ ਜਿਵੇਂ ਉਲਾਮਾ ਇਕਬਾਲ ਦੀਆਂ ਇਹ ਲਾਈਨਾਂ ਨੇ ਵੀ ਇਹ ਨਾ ਹੋਏ ਕਿ ਬੜੇ ਸ਼ੌਕ ਸੇ ਸੁਨ ਰਹਾ ਥਾ ਜ਼ਮਾਨਾ, ਹਮੀ ਸੌਂ ਗਏ ਦਾਸਤਾਂ ਕਹਿਤੇ ਕਹਿਤੇ। ਇਸ ਵੇਲੇ ਆਵਾਜ਼ ਨੂੰ 5 ਵਾਈਜ਼ ਕੰਟਰੀਜ਼ ਹੋਣ, ਓਵਰਆਲ ਖਾਲਿਸਤਾਨ ਦਾ ਕਾਨਸੈਪਟ ਅੱਜ ਵੀ ਦਾ ਗਾਰਡੀਅਨ ਦੇ ਵਿੱਚ ਪੂਰੀ ਇੱਕ ਸਟੋਰੀ ਹੈ। ਔਰ ਆਉਣ ਵਾਲੇ ਦਿਨਾਂ 'ਚ ਰਾਇਟਰ ਦੀ ਸਟੋਰੀ ਵੀ, ਜਿਨ੍ਹਾਂ ਦੇ ਨਾਲ ਮੇਰੀ ਵੀ ਗੱਲਬਾਤ ਹੁੰਦੀ ਰਹੀ, ਉੱਥੇ ਜਾ ਕੇ ਵੀ ਜਦੋਂ ਮੈਂ ਸੀਐਟਲ ਪਹੁੰਚਿਆ ਤਾਂ ਜਿਹੜੀ ਉਹਨਾਂ ਦੀ ਮੇਨ ਰਿਪੋਰਟਰ DC ਦੀ ਹੈ ਬੀਬੀ ਸਾਰਾ, ਉਹ ਸਵਾਲ ਜਵਾਬ ਕੁਛ ਨਾ ਕੁਛ ਚੱਲਦੇ ਰਹੇ। ਅਸੀਂ ਦੇਖਦੇ ਕਿ ਕਿਸ ਕਿਸਮ ਦੀ ਸਟੋਰੀ ਰਾਇਟਰ ਵਾਲੇ ਵੀ ਕੱਢਦੇ ਨੇ, ਪਰ ਚੱਲ ਰਿਹਾ ਬਰਾਬਰ। ਸੋ ਇਸ ਸਾਰੇ ਦੇ ਚੱਲਦਿਆਂ ਅਸੀਂ ਜਿੱਥੇ ਇਸ ਗੱਲ ਦੇ ਲਈ ਅਗੇਨ ਮੈਂ ਬਾਰ-ਬਾਰ ਇਹ ਕਹਿਣ ਦੀ ਕੋਸ਼ਿਸ਼ ਕਰਦਾ ਕਿ ਇਹ ਜਦੋਂ ਵੱਡੇ ਚੈਲੰਜਸ ਹੁੰਦੇ ਨੇ, ਹਕੂਮਤਾਂ ਦੇ ਕੋਲ ਬਹੁਤ ਸਾਰੇ ਸਾਧਨ ਨੇ, ਬਿਜ਼ਨਸ ਇੰਟਰਸਟ ਨੇ, ਸਟ੍ਰੈਟੇਜਿਕ ਇੰਟਰਸਟ ਨੇ। ਇਹੀ ਕਾਰਨ ਹੈ ਕਿ ਈਵਨ ਅਮਰੀਕਾ ਵਰਗੀ ਤਾਕਤ, ਜਿਨ੍ਹਾਂ ਨੂੰ ਪਤਾ ਹੈ ਕਿ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਔਰ ਉਸ ਦੇ ਥੱਲੇ ਜਿਹੜੇ ਇੰਕਸ਼ਾਫ ਵਾਸ਼ਿੰਗਟਨ ਪੋਸਟ ਰਾਹੀਂ ਸਟੋਰੀ ਤਾਂ ਇਨਸਾਈਡਰ ਹੀ ਹੁੰਦੀ ਹੈ, ਉਹ ਵੀ ਸਾਹਮਣੇ ਆਏ ਕਿ ਕਿਵੇਂ ਉਹਦੇ 'ਚ ਅਜੀਤ ਡੋਬਰ ਵੀ ਇਨਵੋਲਵ ਹੈ, ਉਸ ਦੇ ਵਿੱਚ ਸਮੰਤ ਗੋਇਲ ਰਾਜ ਚੀਫ ਵੀ ਇਨਵੋਲਵ ਹੈ, ਉਹਨਾਂ ਦਾ ਫਰੰਟ ਆਫਿਸਰ ਵਿਕਰਮ ਯਾਦਵ ਵੀ ਇਨਵੋਲਵ ਹੈ। ਪਰ ਇਹਦੇ ਬਾਵਜੂਦ ਕਿ ਅਮਰੀਕਾ ਦੀ FBI, CIA, ਹੋਮਲੈਂਡ ਸਿਕਿਉਰਿਟੀ, ਜਸਟਿਸ ਡਿਪਾਰਟਮੈਂਟ ਇਹਨਾਂ ਸਾਰਿਆਂ ਨੂੰ ਇੰਡਾਇਕਟਮੈਂਟ ਸ਼ਾਮਲ ਕਰਨਾ ਚਾਹੁੰਦੇ ਨੇ, ਲੇਕਿਨ ਅਮਰੀਕਨ ਵਾਈਟ ਹਾਊਸ, ਸਟੇਟ ਡਿਪਾਰਟਮੈਂਟ ਜਿਹੜਾ ਉਹ ਟਾਲਾ ਵੱਟ ਰਿਹਾ। ਔਰ ਜਦੋਂ ਇਹਦੇ ਬਾਵਜੂਦ ਦਬਾਅ ਤਾਂ ਬਣਿਆ ਹੋਇਆ, ਜਸਟਿਨ ਟਰੂਡੋ ਨੇ ਤਾਂ ਆਪਣੀ ਜਿਹੜੀ ਹੈ ਹੀਲ ਡਿੱਗ ਕੀਤੀ ਹੈ, ਆਪਣੀ ਅੱਡੀ ਹੋਰ ਗੱਡੀ ਹੈ। ਔਰ ਅਸੀਂ ਜਦੋਂ ਸੀਐਟਲ ਸੀ ਉਦੋਂ ਇਹ ਵੀ ਆਇਆ ਕਿ ਇੱਕ ਚੌਥਾ ਕਾਤਲ ਵੀ, ਪਹਾੜੇ ਦਾ ਟੱਟੂ, ਇਹਨਾਂ ਨੂੰ ਤਾਂ ਉਹੀ ਨੇ, ਮਰਸਨਰੀ ਨੇ, ਉਹ ਵੀ ਫੜਿਆ ਕੈਨੇਡਾ ਨੇ। ਔਰ ਇਸੇ ਤਰ੍ਹਾਂ ਆਸਟ੍ਰੇਲੀਆ ਦੇ ਉੱਤੇ ਵੀ ਹੁਣ ਦਬਾਅ ਬਣਿਆ ਹੋਇਆ। ਔਰ ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਆਸਟ੍ਰੇਲੀਅਨ ਏਜੰਸੀਆਂ ਨੇ ਆਸਟ੍ਰੇਲੀਅਨ MPs ਨੂੰ ਹਦਾਇਤ ਕੀਤੀ ਹੈ ਕਿ ਜਦੋਂ ਤੁਸੀਂ ਭਾਰਤ ਜਾਂਦੇ ਹੋ ਉੱਥੇ ਤੁਹਾਡੇ ਤੇ ਸਪਾਈਂਗ ਹੋਏਗੀ, ਆਪਣੇ ਰੈਗੂਲਰ ਫੋਨ ਛੱਡ ਕੇ ਜਾਓ ਔਰ ਦੂਸਰੇ ਜਿਹੜੇ ਸਿਮ ਵਾਲੇ ਟੈਂਪਰੇਰੀ ਆਰਜ਼ੀ ਉਹ ਤੁਸੀਂ ਇਸਤੇਮਾਲ ਕਰੋ। ਔਰ ਇਸੇ ਪੀਰੀਅਡ 'ਚ ਅਸੀਂ ਲਾਸਟ ਸੈਗਮੈਂਟ ਦੇ ਵਿੱਚ ਗੱਲ ਕੀਤੀ ਸੀ ਪਿਛਲੇ ਐਪੀਸੋਡ 'ਚ ਕਿ ਕਿਵੇਂ ਇੰਡੀਆ ਨੇ ਜਾ ਕੇ ਰੂਸ ਦੇ ਪੈਰ ਫੜ ਲਏ ਕਿ ਵੀ ਹਜ਼ੂਰ ਸਾਡੇ ਮਾਈ ਬਾਪ, ਔਰ ਉਹ ਸਾਰੇ ਦੇ ਉੱਤੇ ਜਿਹੜਾ ਉਹਨਾਂ ਦੀ ਫੋਰਨ ਮਿਨਿਸਟਰੀ ਦੀ ਸਪੋਕਸਪਰਸਨ ਬੀਬੀ ਮਾਰੀਆ ਨੇ ਫਿਰ ਫੁੱਲ ਸਕੇਲ ਅਮਰੀਕਾ ਦੇ ਉੱਤੇ ਅਟੈਕ ਖੋਲ੍ਹਿਆ ਕਿ ਜੀ ਇਹ ਤੁਸੀਂ
ਜਿਹੜਾ ਭਾਰਤ 'ਚ ਇੰਟਰਫੀਅਰ ਕਰ ਰਹੇ ਹੋ, ਚੋਣਾਂ 'ਚ ਵੀ ਇੰਟਰਫੀਅਰ ਕਰ ਰਹੇ ਹੋ, ਕੋਈ ਤੁਸੀਂ ਪ੍ਰੂਫ ਗੁਰਪਤਵੰਤ ਪੰਨੂ ਮਰਡਰ ਪਲਾਟ ਦਾ ਨਹੀਂ ਦਿੱਤਾ, ਤੁਹਾਨੂੰ ਤੁਸੀਂ ਭਾਰਤ ਦਾ ਰਾਸ਼ਟਰੀ ਅਪਮਾਨ ਕਰ ਰਹੇ ਹੋ, ਇਹ ਉਹ। ਸੋ ਇੱਥੋਂ ਤੱਕ ਗੱਲ ਸੀ ਔਰ ਅਸੀਂ ਦੇਖ ਰਹੇ ਸੀ ਕਿ ਵੀ ਅਮਰੀਕਾ ਇਸ ਦੇ ਉੱਤੇ ਕੀ ਰਿਐਕਸ਼ਨ ਦਿੰਦਾ ਹੈ। ਪਰ ਇਸ ਦੀ ਗੱਲ ਕਰਨ ਤੋਂ ਪਹਿਲਾਂ ਜਿਵੇਂ ਤੁਸੀਂ ਬਿਗਨਿੰਗ ਦੇ ਵਿੱਚ ਹੀ ਕਿਹਾ, ਕਿਉਂਕਿ ਸਾਡੇ ਲਈ ਜਿਹੜਾ ਬੀਤੇ ਦਾ ਇਤਿਹਾਸ ਹੈ ਉਹ ਸਾਡੇ ਮੌਜੂਦਾ ਦੌਰ ਦੀ ਵੱਡੀ ਮੋਟੀਵੇਸ਼ਨ ਵੀ ਹੈ। ਅੱਜ ਉਹ ਦਿਨ ਹੈ 14 ਮਈ ਦਾ, ਜਿਸ ਦਿਨ ਠੀਕ 314 ਸਾਲ ਪਹਿਲਾਂ 1710 ਚ 14 ਮਈ 1710 ਨੂੰ ਲਗਭਗ 800 ਸਾਲ ਦਾ ਇਤਿਹਾਸ ਉਸ ਚੰਦ ਖਾਲਸੇ ਦੇ ਯੋਧਿਆਂ ਨੇ, ਜਿਨ੍ਹਾਂ ਦੇ ਕੋਲ ਨਾ ਚੱਜ ਦੇ ਘੋੜੇ ਸੀ, ਨਾ ਹਥਿਆਰ ਸੀ, ਤੋਪਖਾਨਾ ਤਾਂ ਦੂਰ ਦੀ ਗੱਲ, ਉਹਨਾਂ ਨੇ ਚਾਪੜਚਿੜੀ ਦੇ ਮੈਦਾਨ 'ਚ ਜਿਹੜੀ ਜੰਗ 12 ਮਈ 1710 ਨੂੰ ਹੋਈ, ਡਿਫੀਟ ਕੀਤਾ। ਸਰਹੰਦ ਜਿਹੜਾ ਲਾਹੌਰ ਔਰ ਸਰਹੰਦ ਦੋ ਵੱਡੇ ਪ੍ਰੋਵਿੰਸ ਸੀ ਪੰਜਾਬ ਦੇ, ਉਹਨਾਂ ਦੀਆਂ ਫੌਜਾਂ ਨੂੰ, ਔਰ ਫਿਰ ਅਗਲੇ ਦਿਨ ਸਰਹੰਦ ਪਹੁੰਚ ਕੇ ਸਰਹੰਦ ਦੀ ਲੜਾਈ ਲੜੀ, ਕਿਉਂਕਿ ਉਦੋਂ ਤਾਂ ਫਿਰ ਥੋੜੇ ਬਹੁਤ ਜਿਹੜੇ ਕੋਈ ਭੱਜ ਰਹੇ ਸੀ, ਕੋਈ ਕਿਲਿਆਂ 'ਚ ਬੜੇ ਸੀ, ਉਹ ਬਾਹਰ ਕੱਢੇ ਸਣੇ ਸੁੱਚਾਨੰਦ ਦੇ, ਔਰ ਜਿਨ੍ਹਾਂ ਨੇ ਸੱਪਾਂ ਦੇ ਬੱਚੇ ਸੱਪ ਕਹਿ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਸੀ। ਔਰ 14 ਮਈ ਨੂੰ ਫਿਰ ਫਤਿਹਗੜ੍ਹ ਸਾਹਿਬ ਦੇ ਮੁਕਾਮ ਤੇ ਜਿਹੜਾ ਖਾਲਸੇ ਦਾ ਦਰਬਾਰ ਸਜਿਆ, ਔਰ ਧਰਤੀ ਦੇ ਉੱਤੇ ਪਹਿਲਾ ਰਾਜ ਜਿਹੜਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਯਾਦ ਨੂੰ ਸਮਰਪਿਤ, ਖਲਕਤ ਦੇ ਭਲੇ ਦੀ ਯਾਦ ਨੂੰ ਸਮਰਪਿਤ, ਔਰ ਉਸ ਫਤਿਹਗੜ੍ਹ ਸਾਹਿਬ ਦੇ ਮੁਕਾਮ ਤੇ ਸਾਹਿਬਜ਼ਾਦਾ ਫਤਿਹ ਸਿੰਘ ਜ਼ੋਰਾਵਰ ਸਿੰਘ ਜਿੱਥੇ ਸ਼ਹੀਦ ਕੀਤੇ ਗਏ, ਉਸ ਮੁਕਾਮ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੋਈ ਨਾ ਬਾਦਸ਼ਾਹਤ, ਨਾ ਕੋਈ ਤਾਜ਼ਪੋਸ਼ੀ, ਨਾ ਕੁਛ, ਬਾਜ਼ ਸਿੰਘ ਔਰ ਆਲੀ ਸਿੰਘ ਇਹ ਦੋਵੇਂ ਗਵਰਨਰ ਔਰ ਸਬ ਗਵਰਨਰ ਬਣਾਏ ਗਏ। ਔਰ ਪਹਿਲਾ ਜਿਹੜਾ ਮੈਂ ਸਿਆਟਲ ਦੇ ਦੀਵਾਨ 'ਚ ਵੀ ਕਿਹਾ ਸੀ, ਕਿਉਂਕਿ 12 ਮਈ ਦਾ ਦਿਨ ਸੀ, ਮਦਰਸ ਡੇ ਵੀ ਸੀ ਬਾਈ ਦੀ ਵੇ ਉਸ ਦਿਨ, ਸੋ ਉਹਦੇ 'ਚ ਵੀ ਮੈਂ ਇਹ ਕਿਹਾ ਸੀ ਕਿ ਵੀ ਇਹ ਜਦੋਂ ਅੱਜ ਅਸੀਂ ਦੁਨੀਆ ਦੇ ਵਿੱਚ ਆਰਥਿਕ ਜਾਂ ਦੂਸਰੀ ਕਿਸਾਨੀ ਨਾਲ ਜੁੜੇ ਰਿਫਾਰਮ, ਫ੍ਰੈਂਚ ਰੈਵੋਲੂਸ਼ਨ ਦੀ ਗੱਲ ਕਰਦੇ ਹਾਂ, ਲੇਕਿਨ ਇਸ ਤੋਂ ਬਹੁਤ ਪਹਿਲਾਂ 1710 ਦੇ ਵਿੱਚ ਜਦੋਂ ਪਹਿਲਾ ਸਿੱਖ ਰਾਜ ਸਥਾਪਿਤ ਹੋਇਆ ਤੇ ਪਹਿਲਾ ਆਰਡਰ, ਪਹਿਲਾ ਆਰਡੀਨੈਂਸ, ਪਹਿਲਾ ਫਰਮਾਨ ਸ਼ਾਹੀ ਇਹ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਅਦਰਵਾਈਜ਼ ਜੱਟ ਮੁਜਾਰਾ ਸੀ, ਜ਼ਿਮੀਦਾਰ ਜ਼ਮੀਨ ਦਾ ਮਾਲਕ ਸੀ। ਸੋ ਅੱਜ ਜਦੋਂ ਅਸੀਂ ਜੱਟ ਜ਼ਿਮੀਦਾਰ ਲਫ਼ਜ਼ ਟੁਗੈਦਰ ਕਹਿੰਦੇ ਆ ਤੇ ਇਸ ਖਿੱਤੇ ਦੇ ਵਿੱਚ ਹੀ ਹੈ, ਲਹਿੰਦੇ ਪੰਜਾਬ 'ਚ ਅੱਜ ਵੀ, ਕਿਉਂਕਿ ਉੱਥੇ ਲੈਂਡ ਰਿਫਾਰਮ ਅੱਜ ਤੱਕ ਵੀ ਨਹੀਂ ਹੋਇਆ, ਪਾਕਿਸਤਾਨ ਬਣਨ ਤੋਂ ਬਾਅਦ ਵੀ ਨਹੀਂ ਹੋਇਆ। ਉੱਥੇ ਵਡੇਰੇ ਔਰ ਵੱਡੇ ਵੱਡੇ ਜ਼ਿਮੀਦਾਰ ਨੇ ਔਰ ਆਮ ਜਿਹੜੇ ਜੱਟ ਨੇ ਉਹ ਮੁਜ਼ਾਰੇ ਨੇ। ਔਰ ਇਹ ਜਿਹੜੀ ਤਬਦੀਲੀ ਸੀ, ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਹੈਵ ਡਨ ਇਟ, ਵੀ ਵਿਲ ਡੂ ਇਟ ਅਗੇਨ, ਬਿਲਕੁਲ, ਔਰ ਇਹ ਕੋਈ ਛੋਟੀ ਗੱਲ ਨਹੀਂ ਸੀ। ਜਦੋਂ ਤੁਸੀਂ ਉਸ ਸਾਰੀ ਹਿਸਟਰੀ ਨੂੰ, ਕਿਉਂਕਿ ਕਰੰਟ ਅਸੀਂ ਪੋਲੀਟੀਕਲ ਟੌਪਿਕ ਤੇ ਗੱਲ ਵੀ ਕਰਨੀ ਹੈ, ਸੋ ਮੈਂ ਇਹਨੂੰ ਬਹੁਤ ਵੇਰਵੇ, ਨਹੀਂ ਤਾਂ ਮੇਰਾ ਮਨ ਕਰਦਾ ਵੀ ਮੈਂ ਉਹ ਸਾਰੇ ਹੀ ਜਿਹੜਾ ਉਸ ਪਾਰਟ ਨੂੰ, ਇੱਕ ਸਦੀ ਦੀ ਜਿਹੜੀ ਲੜਾਈ 1606 'ਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਜਦੋਂ ਕਿ ਤੌਜ਼ਕੇ ਜਹਾਂਗੀਰੀ ਲਿਖਣ ਵਾਲਾ ਜਹਾਂਗੀਰ ਗੁਰੂ ਨਾਨਕ ਦੇ ਘਰ ਨੂੰ ਦੁਕਾਨੇ ਬਾਤਲ ਕਹਿੰਦਾ, ਝੂਠ ਦੀ ਦੁਕਾਨ, ਔਰ ਇਹਨੂੰ ਬੰਦ ਕਰਨ ਦੀ ਆਪਣੀ ਜਿਹੜਾ ਹੈ ਉਹ ਆਰਜ਼ੂ ਜਾਂ ਆਪਣੀ ਡਿਜ਼ਾਇਰ ਸ਼ੋ ਕਰਦਾ ਹੈ। ਲੇਕਿਨ ਉਸੇ ਹੀ ਧਰਤੀ ਦੇ ਉੱਤੇ ਫਿਰ ਬਲਕਾਰ ਖਾਲਸਾ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਥੱਲੇ ਪਹਿਲਾ ਸਿੱਖ ਰਾਜ ਜਿਹੜਾ ਲੋਕਾਂ ਦਾ ਰਾਜ ਹੈ। ਜੇ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਕੋਈ ਸਿੱਖ ਕਿਸਾਨਾਂ ਲਈ ਨਹੀਂ ਹੈ। ਮੁਸਲਮਾਨ ਕਿਸਾਨ ਵੀ ਜਿਹੜੇ ਗਰੀਬ, ਉਹ ਅਮੀਰ ਜ਼ਿਮੀਦਾਰਾਂ ਜਗੀਰਦਾਰਾਂ ਦੇ ਜਿਹੜਾ ਉਹ ਜ਼ੁਲਮ ਦਾ ਸ਼ਿਕਾਰ ਸਨ, ਹਿੰਦੂ ਮੁਸਲਮਾਨ ਸਿੱਖ। ਔਰ ਦੋਨੋਂ ਜਦੋਂ ਕੋਈ ਵੀ ਪੋਲੀਟੀਕਲ ਜਿਹੜੀ ਐਂਟੀਟੀ ਹੁੰਦੀ ਹੈ ਉਸ ਦਾ ਤੁਸੀਂ ਆਧਾਰ ਦੇਖਣਾ ਹੁੰਦਾ। ਅੱਜ ਤਾਂ ਅਸੀਂ ਕਨਸਟੀਟਿਊਸ਼ਨ ਕਹਿੰਦੇ ਹਾਂ ਕਿ ਜੀ ਉਹਦੇ 'ਚ ਕੀ ਹੋਏਗਾ, ਜਾਂ ਡਿਕਲੇਰੇਸ਼ਨ ਇੰਡੀਪੈਂਡੈਂਸ ਦੀਆਂ। ਉਹਨਾਂ ਜ਼ਮਾਨਿਆਂ ਦੇ ਵਿੱਚ ਜਿਹੜੀ, ਕਿਉਂਕਿ ਬਾਦਸ਼ਾਹ ਤਾਂ ਤਾਕਤ ਦੇ ਨਾਲ ਹੀ ਲਈ ਜਾਂਦੀ ਸੀ ਰਾਜ, ਤੇ ਉਹਦੇ 'ਚ ਤੁਹਾਡਾ ਸਿੱਕਾ ਔਰ ਤੁਹਾਡੀ ਮੋਹਰ ਇਹ ਦੱਸਦੇ ਸੀ ਕਿ ਵੀ, ਔਰ ਜਿੰਨੇ ਅਸੀਂ ਮੁਗਲ ਬਾਦਸ਼ਾਹ ਵੀ ਕਹਿੰਦੇ, ਇਹਨਾਂ ਨੇ ਬਾਦਸ਼ਾਹ ਬਣਨ ਤੋਂ ਬਾਅਦ ਟਾਈਟਲ ਲਏ, ਨਾ ਇਹਨਾਂ ਦੇ ਹੋਰ ਨੇ। ਕੋਈ ਅਕਬਰ ਬਣਿਆ, ਕੋਈ ਜਹਾਂਗੀਰ ਬਣਿਆ, ਕੋਈ ਔਰੰਗਜ਼ੇਬ, ਇਹ ਟਾਈਟਲ ਨੇ। ਔਰੰਗਜ਼ੇਬ ਦੁਨੀਆ ਦਾ ਗਹਿਣਾ, ਜਹਾਂਗੀਰ ਸਾਰੀ ਦੁਨੀਆ ਦਾ ਜਹਾਂਪਨਾਹ ਬਣਿਆ, ਅਕਬਰ ਗ੍ਰੇਟ, ਹਾਲਾਂ ਉਹਦਾ ਨਾਂ ਜਲਾਲੂਦੀਨ ਸੀ। ਇਸੇ ਤਰ੍ਹਾਂ ਹਰ ਇੱਕ ਦੇ ਵੱਖੋ ਵੱਖਰੇ ਨਾਂ। ਲੇਕਿਨ ਇੱਥੇ ਜਦੋਂ ਅਸੀਂ ਦੇਖਦੇ ਹਾਂ ਕਿ ਪਹਿਲਾ ਸਿੱਕਾ ਜਿਹੜਾ ਜਾਰੀ ਹੁੰਦਾ ਸਿੱਖ ਰਾਜ ਦਾ
ਦੋਨਾਂ ਦੇ ਉੱਤੇ ਜਿਹੜੀ ਇਬਾਰਤ ਹੈ ਸਿੱਕੇ ਤੇ ਵੀ ਔਰ ਰਾਇਲ ਸਟੈਂਪ ਜਿਹਦੇ ਥੱਲੇ ਆਰਡਰ ਹੈ ਉਹ ਫਾਰਸੀ ਹੈ, ਪਰਸ਼ੀਅਨ ਹੈ। ਔਰ ਸਿੱਕੇ ਦੇ ਉੱਤੇ ਲਫ਼ਜ਼ ਨੇ ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ। ਕਿ ਇਹ ਜਿਹੜਾ ਸਿੱਕਾ ਹੈ, ਕੋਇਨ ਹੈ, ਨਵਾਂ ਸਿੱਕਾ ਚੱਲਿਆ ਸਾਡੇ ਰਾਜ ਦਾ, ਇਹ ਦੋ ਜਹਾਨਾਂ ਦੇ ਵਿੱਚ ਅਸੀਂ ਇਹ ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ, ਇਹ ਗੁਰੂ ਨਾਨਕ ਦੀ ਤਲਵਾਰ ਸੱਚ ਦੀ, ਇਨਸਾਫ ਦੀ, ਹੱਕ ਦੀ, ਜਿਸ ਨੂੰ ਬਾਣੀ ਦੇ ਵਿੱਚ ਫਰਮਾਇਆ ਉਹਨਾਂ ਨੇ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਦ ਦੇ। ਕਿ ਇਹ ਜਿਹੜਾ ਗੁਰੂ ਨਾਨਕ ਦਾ ਰਾਜ ਜਿਹੜਾ ਰੂਹਾਨੀਅਤ ਦੀ ਉਸ ਮੰਡਲ ਚੋਂ ਇਸ ਧਰਤੀ ਤੇ ਉਤਾਰਿਆ ਗਿਆ, ਇਸ ਦਾ ਕਿਲਾ ਸੱਚ ਦਾ ਔਰ ਇਸ ਦੀ ਨੀਂਹ ਬੜੀ ਪੁਖਤਾ ਹੈ। ਤੇ ਫਿਰ ਜਿਹੜੀ ਰਾਇਲ ਸਟੈਂਪ ਸ਼ਾਹੀ ਮੋਹਰ ਸੀ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਦੇਗ ਤੇਗ ਫਤਿਹ ਤੇ ਅਤੁੱਟ ਬਖਸ਼ਿਸ਼ਾਂ ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਬਖਸ਼ੀਆਂ। ਸੋ ਅੱਜ ਜੇ 314 ਸਾਲ ਬਾਅਦ ਔਰ ਇਸ ਪੀਰੀਅਡ ਤੋਂ ਬਾਅਦ ਅਸੀਂ, ਇਹ ਨਹੀਂ ਹੈ ਕਿ ਵੀ ਇਹ ਰਾਜ ਸਦੀਵੀ ਰਿਹਾ, ਆਲਮੋਸਟ 6 ਸਾਲ ਚੱਲਿਆ। 1715 ਦੇ ਅਖੀਰ ਚ ਬੰਦਾ ਸਿੰਘ ਬਹਾਦਰ ਆਪਣੇ ਸਾਥੀ ਸਿੱਖਾਂ ਦੇ ਨਾਲ, ਸਿੰਘਾਂ ਦੇ ਨਾਲ ਗੁਰਦਾਸ ਨੰਗਲ ਜ਼ਿਲ੍ਹਾ ਗੁਰਦਾਸਪੁਰ ਦੀ ਕੱਚੀ ਹਵੇਲੀ ਚੋਂ ਗ੍ਰਿਫਤਾਰ ਹੋਏ, ਟਾਰਚਰ ਹੋਏ, ਸ਼ਹੀਦ ਹੋਏ। ਫਿਰ ਸਿਰਾਂ ਦੇ ਮੁੱਲ ਪਏ, ਜ਼ੁਲਮ ਦਾ ਦੌਰ ਚੱਲਿਆ, ਵੱਡਾ ਘੱਲੂਕਾਰਾ, ਛੋਟਾ ਘੱਲੂਕਾਰਾ, 12 ਮਿਸਲਾਂ ਸਥਾਪਿਤ ਹੋਈਆਂ। ਇੱਕ ਉਹ ਵੀ ਰਾਜ ਸੀ ਜਿਹੜਾ ਕੁਛ ਦਿਨ ਚੱਲਿਆ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਨੇ ਵੀ ਜਿਹੜਾ ਟੈਕਸ ਲਾ ਕੇ ਰਾਜ ਕੀਤਾ। ਫਿਰ ਸਿੱਖ ਮਿਸਲਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜਿਹੜੇ ਫਿਰ 1799 ਤੋਂ 1839 ਤੱਕ 40 ਸਾਲ ਲਾਹੌਰ ਤਖਤ ਦੇ ਉੱਤੇ ਕਾਬਜ਼ ਹੋਏ। ਔਰ ਅਗਲੇ 10 ਸਾਲ ਫਿਰ ਆਪਸੀ ਭਾਵੇਂ ਖਾਨਾ ਜੰਗੀ ਸੀ। 1849 ਚ ਅੰਗਰੇਜ਼ਾਂ ਦੇ ਪੇਟੇ ਪਿਆ। 98 ਸਾਲ ਬ੍ਰਿਟਿਸ਼ ਜਿਹੜੇ ਫਰੰਗੀ ਦੀ ਜਿਹੜੀ ਹੈ ਉਹ ਕਸਟਡੀ, ਔਰ ਉਸ ਨੂੰ ਵੀ ਸਿੱਖਾਂ ਨੇ ਅੱਗੇ ਹੋ ਕੇ ਚੈਲੰਜ ਕਰਕੇ ਉਹਨਾਂ ਦਾ ਬਿਸਤਰਾ ਗੋਲ ਕਰਨ ਚ ਮੋਹਰੀ ਰੋਲ ਅਦਾ ਕੀਤਾ। ਔਰ ਪਿਛਲੇ ਆਲਮੋਸਟ ਇਹਨਾਂ 76-77 ਸਾਲਾਂ ਤੋਂ ਹੁਣ ਬ੍ਰਾਹਮਣਵਾਦੀ ਹਿੰਦੂ ਤਵੀਆਂ ਦੇ ਨਾਲ ਵਾਹ ਹੈ। ਸੋ ਜੇ ਇਸ ਪੀਰੀਅਡ ਦੇ ਵਿੱਚ ਅਸੀਂ 3 ਰਾਜ ਸ਼ਕਤੀਆਂ ਦੇ ਨਾਲ, ਮੁਗਲਾਂ ਦੇ ਨਾਲ, ਦਰਾ ਖੈਬਰ ਪਾਰ ਦੇ ਧਾੜਵੀਆਂ ਦੇ ਨਾਲ ਔਰ ਅੰਗਰੇਜ਼ਾਂ ਦੇ ਨਾਲ ਟੱਕਰ ਲੈ ਕੇ ਉਹਨਾਂ ਦੇ ਬਿਸਤਰੇ ਕੋਲ, ਉਦੋਂ ਤਾਂ ਸਾਡੇ ਕੋਲ ਸੀਮਤ ਸਾਧਨ, ਸੀਮਤ ਗਿਣਤੀ, ਹਾਰਡ ਲਾਈਨ, ਬਹੁਤ ਹਾਰਡਸ਼ਿਪਸ ਦੇ ਵਿੱਚੋਂ ਨਿਕਲਣ ਵਾਲਾ। ਅੱਜ ਤਾਂ ਖਾਲਸਾ ਦੁਨੀਆ ਭਰ ਚ ਵਸਦਾ। ਔਰ ਜਿਵੇਂ ਡਾਇਸਪੋਰਾ ਸਿੱਖਾਂ ਨੇ ਇਹਨਾਂ 4 ਦਹਾਈਆਂ ਦੇ ਵਿੱਚ, 40 ਸਾਲਾਂ ਦੇ ਵਿੱਚ, ਜੇ ਟੋਟਲ ਵਾਰ ਜੂਨ ਦੇ ਪਹਿਲੇ ਹਫਤੇ ਉਹਨਾਂ ਨੇ ਸਾਡੇ ਤੇ ਨਾਫਜ਼ ਕੀਤੀ ਹੈ, ਇਹਨਾਂ 4 ਦਹਾਈਆਂ ਚ ਜੇ ਉਹ ਉਸ ਲੜਾਈ ਨੂੰ ਕੱਢ ਕੇ ਬਾਹਰ ਤੱਕ ਲੈ ਆਏ ਨੇ, ਟ੍ਰਾਂਸਨੈਸ਼ਨਲ ਰਿਪਰੈਸ਼ਨ ਕਿਲਿੰਗ, ਤੇ ਖਾਲਸੇ ਨੇ ਵੀ ਫਿਰ ਜੇ ਹੁਣ ਇਹੀ ਖਾਲਸਾ ਸਾਜਨਾ ਦਿਵਸ ਦੇ ਔਰ ਅਪ੍ਰੈਲ ਔਰ ਮਈ ਦੀਆਂ ਪੈਰੇਡਸ, ਔਰ ਅਜੇ ਕੋਈ ਪੈਰੇਡਸ ਦਾ ਐਂਡ ਨਹੀਂ ਹੋਇਆ, ਹੁਣ ਆਉਂਦੇ ਸੈਚਰਡੇ ਸਿਟੀ ਸੈਂਟਰ ਦੇ ਬਾਹਰ ਝੰਡਾ ਖਾਲਸਾ ਜਿਹੜਾ ਹੈ ਉਹ ਖਾਲਸੇ ਦਾ ਲਹਿਰਾ ਕੇ ਜਿਹੜੀ ਕਾਰਟਰੇਟ ਪੈਰੇਡ ਹੋਏਗੀ। ਔਰ ਫਿਰ ਅਸੀਂ ਦੇਖ ਰਹੇ ਹਾਂ ਕਿ ਅਸੀਂ ਮਈ ਦੇ ਵਿੱਚ ਹੀ ਜਿਹੜਾ ਅਜੇ ਹੋਰ ਵੀ ਕਈ ਥਾਵਾਂ ਦੇ ਉੱਤੇ ਪੈਰੇਡਸ ਨੇ, ਜੂਨ ਤੱਕ ਪਹੁੰਚਦੇ ਆ। ਫਿਰ ਵੀ ਨਗਰ, ਕਿਉਂਕਿ ਇਹ ਹੁਣ ਇੰਨੇ ਜ਼ਿਆਦਾ ਨੇ। ਔਰ ਈਵਨ ਜਿੱਦਣ ਸਿਐਟਲ ਸਿੱਖ ਡੇ ਪੈਰੇਡ ਹੋ ਰਹੀ ਸੀ, ਨਾਲ ਹੀ ਕੋਲੋਨਾ ਬ੍ਰਿਟਿਸ਼ ਕੋਲੰਬੀਆ ਦਾ ਵੱਡਾ, ਉੱਥੇ ਵੀ ਬਹੁਤ ਵੱਡੀ ਸਿੱਖ ਡੇ ਪੈਰੇਡ ਸੀ। ਔਰ ਕੈਲਗਰੀ ਜਿਹਦੇ ਚ ਹਜ਼ਾਰਾਂ ਨਹੀਂ, ਸ਼ਾਇਦ ਅਜੇ ਡੀਟੇਲ ਰਿਪੋਰਟ ਤਾਂ ਨਹੀਂ ਆਈ, ਬਹੁਤ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਉਹਦੇ ਚ ਸ਼ਮੂਲੀਅਤ ਕੀਤੀ। ਔਰ ਖਾਲਿਸਤਾਨ ਰੈਫਰੈਂਡਮ ਦਾ ਨੈਕਸਟ ਫੇਜ਼ ਵੀ ਕੈਲਗਰੀ ਚ ਹੀ ਹੈ। ਸੋ ਇਹਨਾਂ ਸਾਰਿਆਂ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਫਿਰ ਇੱਕ ਪਾਸੇ ਆਪਣੀ ਸਟਰੈਂਥ ਜਿਹੜੀ ਗੁਰੂ ਦੇ ਆਸਰੇ ਹੈ ਉਸ ਤੇ ਨਾਜ਼ ਹੁੰਦਾ ਕਿ ਅਕਾਲ ਪੁਰਖ ਨੇ ਐਸੀ ਰਹਿਮਤ ਕੀਤੀ ਹੋਈ ਹੈ ਪੰਥ ਦੇ ਉੱਤੇ। ਇੰਨੀਆਂ ਔਡਸ, ਇੰਨੇ ਚੈਲੰਜਸ, ਇੰਨੇ ਦੁਸ਼ਮਣ, 4 ਚਫੇਰੇ ਹਰ ਇੱਕ ਨੇ ਸਿਰ ਕੱਢਿਆ ਹੋਇਆ, ਲੇਕਿਨ ਪੰਥ ਜਿਹੜਾ ਹਰ ਦੁਸ਼ਮਣ ਦੇ ਸਿਰ ਤੇ ਆਇਆ ਹੈ, ਮਾਰ ਕੇ ਸਿਰ ਭੰਨ ਕੇ ਜਿਹੜਾ ਉਹ ਅੱਗੇ ਵਧ ਰਿਹਾ। ਔਰ ਇਹਦੇ ਚੋਂ ਹੀ ਅਸੀਂ 4 ਦਹਾਕੇ ਪਹਿਲਾਂ ਜਦੋਂ ਜੂਨ 84 ਦਾ ਘੱਲੂਘਾਰਾ ਵਪਰਾਇਆ ਜਾਂਦਾ ਹੈ, ਉਦੋਂ ਕਦੇ ਨਹੀਂ ਸੀ ਸੋਚਿਆ ਕਿ ਕੋਈ ਵਕਤ ਵੀ ਆਏਗਾ
ਕਿ ਭਾਈ ਇਹ ਬਾਹਰਲੇ ਮੁਲਕਾਂ ਨੇ ਭਾਰਤ ਨੂੰ ਧੌਣ ਤੋਂ ਫੜ ਲੈਣਾ ਐਜ਼ ਇਹ ਸਾਨੂੰ ਜਿਹੜੇ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਬਣਾ ਰਹੇ ਨੇ, ਇਹਨਾਂ ਦਾ ਭੱਦਾ ਚਿਹਰਾ ਦੁਨੀਆ ਸਾਹਮਣੇ ਹੋਏਗਾ। ਔਰ ਖਾਲਿਸਤਾਨ ਦੇ ਲਈ ਇੱਕ ਸਿੰਪੈਥੀ, ਇੱਕ ਕਿਉਰੋਸਿਟੀ, ਇੱਕ ਹਮਦਰਦੀ, ਔਰ ਜ਼ਾਹਰ ਹੈ ਕਿ ਹੁਣ ਇੱਕ ਹਕੀਕਤ ਵੱਲ ਜਿਹੜਾ ਇਹ ਜਾ ਰਿਹਾ। ਲੇਕਿਨ ਕਈ ਵਾਰ ਅਸੀਂ ਕਿਉਂਕਿ ਸਿੱਖ ਸੰਗਤ ਦੇ ਨਾਲ ਡੀਲ ਕਰਦੇ ਹਾਂ, ਉਹਨਾਂ ਦੀਆਂ ਕਾਲਾਂ ਵੀ ਹੁੰਦੀਆਂ ਨੇ, ਕੋਈ ਚੰਗੀ ਖਬਰ ਆ ਜਾਏ ਕਿ ਭਾਈ ਅਮਰੀਕਾ ਨੇ ਜਾਂ ਕੈਨੇਡਾ ਜਿਵੇਂ ਜਸਟਿਨ ਟਰੂਡੋ ਨੇ ਆ ਕਿਹਾ, ਫਿਰ ਐਨ ਪੂਰੇ ਚਾਰਜ ਹੋਣਗੇ ਜੀ ਕਿ ਹੁਣ ਨਹੀਂ ਲਈਦੇ। ਤੇ ਜੇ ਵਿੱਚੋਂ ਕੋਈ ਖਬਰ ਇਸ ਕਿਸਮ ਦੀ ਆ ਜਾਏ ਕਿ ਜੀ ਅਮਰੀਕਾ ਨੇ ਇਹ ਕਹਿ ਦਿੱਤਾ ਔਰ ਉਹਨਾਂ ਨੇ ਭਾਰਤ ਦੀ ਤਾਰੀਫ ਵੀ ਕਰਤੀ, ਮੈਂ ਕਿਹਾ ਭਾਈ ਇਹ ਡਿਪਲੋਮੇਸੀ ਦੀ ਦੁਨੀਆ ਹੈ, ਸਾਰਾ ਕੁਝ ਕਿਆ ਕੁਛ ਜਾਣਾ ਹੈ, ਕੀਤਾ ਕੁਛ ਜਾਣਾ ਹੈ। ਉਹਨਾਂ ਨੇ ਇਹ ਠੀਕ ਹੈ ਕਿ ਵੀ ਅਮਰੀਕਾ ਨੂੰ ਜਿਹੜਾ ਉਹ ਅਮਰੀਕਨ ਸਿਟੀਜ਼ਨਸ ਦੀ ਸੇਫਟੀ ਦੇ ਲਈ ਉਹ ਖਲੋਤੇ ਵੀ ਨੇ, ਪਰ ਉੱਥੇ ਉਹਨਾਂ ਦੇ ਆਪਣੇ ਏਜੰਡੇ ਵੀ ਨੇ। ਬੁਲ ਵਾਕ ਵੀ ਅਗੇਂਸਟ ਚਾਈਨਾ ਯੂਜ਼ ਕਰਨਾ ਚਾਹੁੰਦੇ ਨੇ, ਇਨਵੈਸਟਮੈਂਟ ਵੀ ਹੈ, ਆਪਣੇ ਹਥਿਆਰ ਸੌਦਾ ਵੀ ਵੇਚਣਾ ਹੈ। ਸੋ ਇਹ ਨਾਲ ਹੀ ਚੱਲਣੇ ਨੇ ਕਿਤੇ ਨਾ ਕਿਤੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਅੰਗਰੇਜ਼ੀ ਦਾ ਫਰੇਜ਼ ਕੈਰਟ ਐਂਡ ਸਟਿਕ ਪਾਲਿਸੀ ਹੈ ਕਿ ਇੱਕ ਪਾਸੇ ਤੁਸੀਂ ਗਾਜਰ ਦੇ ਰਹੇ ਹੋ ਤੇ ਇੱਕ ਪਾਸੇ ਜਿਹੜੀ ਹੈ ਉਹ ਡੰਡਾ ਰੱਖਿਆ ਹੈ, ਦੋਨਾਂ ਨੂੰ ਹੀ ਸਾਈਮਲਟੇਨੀਅਸਲੀ ਤੋੜ ਰਹੇ ਹੋ। ਪਰ ਜਦੋਂ ਕੈਰਟ ਐਂਡ ਸਟਿਕ ਹੁੰਦੀ ਹੈ, ਅਲਟੀਮੇਟਲੀ ਸਟਿਕ ਪ੍ਰਵੇਲ ਕਰਦੀ ਹੈ। ਉਹ ਕੈਰਟ ਲੰਬਾ ਵਕਤ ਨਹੀਂ ਹੁੰਦੀ ਕਿਉਂਕਿ ਅਲਟੀਮੇਟਲੀ ਉਹ ਡੰਡਾ ਹੀ ਹੁੰਦਾ ਹੈ। ਸੋ ਇਸ ਨੂੰ ਮੈਂ ਤਾਂ ਇਵੇਂ ਹੀ ਦੇਖਦਾ ਕਿ ਵੀ ਇਹ ਜਿਹੜਾ ਹੁਣ ਭਾਰਤ ਨੇ ਈਰਾਨ ਦੇ ਨਾਲ ਸਮਝੌਤਾ ਇਹ 10 ਸਾਲ ਪਹਿਲਾਂ ਦਾ ਸੀ, ਹੁਣ ਉਹਨੂੰ ਰੀਨਿਊ ਚਾਬਹਾਰ ਪੋਰਟ ਅਫਗਾਨਿਸਤਾਨ। ਹੁਣ ਭਾਰਤ ਨੂੰ ਪਾਕਿਸਤਾਨ ਜਿਹੜਾ ਉਹ ਜਿਵੇਂ ਉਹ ਸਿੰਦਾਬਾਦ ਦਾ ਸੇਲਰ ਕਹਾਣੀ ਦੇ ਵਿੱਚ ਜਿਹੜਾ ਸੀ ਕਿ ਉਹ ਬਾਂਦਰ ਬੈਠਾ ਉਹਦੇ ਤੇ ਮੋਢੇ ਤੇ ਚੜ੍ਹ ਕੇ ਰੋਜ਼ ਉਹਨੂੰ ਕਹਾਣੀ ਸੁਣਾਉਣੀ ਪੈਂਦੀ ਹੈ, ਬਾਂਦਰ ਚੜ੍ਹਿਆ। ਹੁਣ ਪਾਕਿਸਤਾਨ ਨੇ ਇੰਡੀਆ ਨੂੰ ਬਲੌਕ ਕੀਤਾ ਹੋਇਆ ਕਿਉਂਕਿ ਬਾਰਡਰ ਉਹੀ ਹੈ, ਨਾ ਸੈਂਟਰਲ ਏਸ਼ੀਆ ਤੱਕ ਜਾ ਸਕੇ ਨਾ ਯੂਰਪ ਨਾਲ ਤੱਕ ਜਾ। ਸਮੁੰਦਰ ਰਾਹੀਂ ਤੁਸੀਂ ਬੰਬੇ ਪੋਰਟ ਤੋਂ ਕਰਾਚੀ ਜਿਹੜਾ ਹੈ ਜਾਂ ਉੱਥੋਂ ਅਗਲੀਆਂ ਜਾਓ, ਉਹ ਹਜ਼ਾਰਾਂ ਮੀਲ ਖਰਚਾ। ਸੋ ਇਸੇ ਲਈ ਭਾਰਤ ਦਾ ਜ਼ੋਰ ਵੀ ਹੁੰਦਾ ਹੈ, ਵਿਦਨ ਪਾਕਿਸਤਾਨ ਵੀ ਉਸ ਕਿਸਮ ਦੇ ਆਪਣੇ ਜਿਹੜੇ ਉਹਨਾਂ ਦੇ ਹਮ ਖਿਆਲ ਨੇ ਜਾਂ ਹਮ ਇੰਟਰਸਟ ਵਾਲੇ ਨੇ, ਉਹਨਾਂ ਤੋਂ ਕਹਿਣਗੇ ਵੀ ਵਪਾਰ ਖੋਲੋ ਜੀ ਫਲਾਣਾ ਜੀ। ਸੋ ਇੱਕ ਤਰੀਕਾ ਇਹਨਾਂ ਨੇ ਇਹ ਲੱਭਿਆ। ਹੁਣ ਜਿਹੜੀ ਚਾਬਹਾਰ ਪੋਰਟ ਹੈ ਉਹ ਈਰਾਨ ਦੇ ਖੂੰਜੇ 'ਚ ਹੈ, ਉੱਥੋਂ ਨਾਲ ਹੀ ਅਫਗਾਨਿਸਤਾਨ, ਆਲਰੇਡੀ ਅਫਗਾਨਿਸਤਾਨ 'ਚ ਭਾਰਤ ਦੇ ਇੰਟਰਫੀਅਰੈਂਸ ਹੈ। ਸੋ ਇਹਨਾਂ ਨੇ ਇਹ ਕੀਤਾ ਜੀ ਅਸੀਂ ਚਾਬਹਾਰ ਜਿਹੜੀ ਪੋਰਟ ਹੈ ਉਹ ਡਿਵੈਲਪ ਕਰਾਂਗੇ ਔਰ ਹੁਣ ਉਸ ਨੂੰ ਰੀਨਿਊ ਕੀਤਾ। ਨਾਲ ਦੀ ਨਾਲ ਇਹ ਅਜੇ ਵੀਕਐਂਡ ਦੇ ਨੇੜੇ ਤੇੜੇ ਹੀ ਗੱਲ ਹੈ ਕਿ ਵੀ ਪਹਿਲਾਂ ਤਾਂ ਇਹ ਖਬਰ ਆਈ ਕਿ ਚਾਬਹਾਰ ਐਗਰੀਮੈਂਟ ਕੈਨ ਬੀ ਡਰਾਈਵਰ ਆਫ ਈਰਾਨ ਇੰਡੀਆ ਰਿਲੇਸ਼ਨਸ ਐਂਬੈਸਡਰ ਇਰਾਜ ਇਲਾਹੀ ਔਰ ਐਜ਼ ਇੰਡੀਆ ਸਾਈਨਸ a 10-year deal to develop the Chabahar port, the Iranian envoy says arbitration issues which held up agreement have been resolved। ਇਹ 10 ਸਾਲ ਪਹਿਲਾਂ ਸੀ ਪਰ ਕਿਉਂਕਿ ਦਬਾਅ ਬਣ ਰਿਹਾ ਸੀ ਅਮਰੀਕਾ ਦਾ ਇੰਡੀਆ ਤੇ, ਉਹਨੂੰ ਜਿਹੜੇ ਨੇ ਕੁਝ ਚੀਜ਼ਾਂ ਇਸ਼ੂ ਨੂੰ ਨਹੀਂ ਸੀ ਜਿਹੜੇ ਉਹ ਰਿਜ਼ੋਲਵ ਨਹੀਂ ਸੀ ਹੋ ਰਹੀਆਂ। ਹੁਣ ਉਹਨਾਂ ਨੇ ਅੱਗੋਂ 10 ਸਾਲ ਦੇ ਵਿੱਚ ਇਹਨੂੰ ਚਾਬਹਾਰ ਹੋਏ, ਫਿਰ ਪਾਕਿਸਤਾਨ ਨੂੰ ਬਾਈਪਾਸ ਕਰਕੇ ਇੰਡੀਆ ਚਾਬਹਾਰ ਤੋਂ, ਚਾਬਹਾਰ ਈਰਾਨ 'ਚ ਹੈ, ਉਹ ਅਫਗਾਨਿਸਤਾਨ ਨਾਲ ਡੀਲ ਕਰੇਗਾ ਤੇ ਅਫਗਾਨਿਸਤਾਨ ਤੋਂ ਫਿਰ ਅੱਗੇ ਜਿਹੜਾ ਉਹ ਸੈਂਟਰਲ ਏਸ਼ੀਅਨ ਰਿਪਬਲਿਕਨ ਔਰ ਯੂਰਪ, ਇਹ ਸਾਰੇ ਦਾ ਰਾਹ ਖੁੱਲ੍ਹਾ ਹੋ ਜਾਂਦਾ ਹੈ। ਸੋ ਇਸ ਦੇ ਅਜੇ ਇਹ ਸਮਝੌਤੇ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਔਰ ਅਮਰੀਕਾ ਨੇ ਨਾਲ ਦੀ ਨਾਲ ਭਾਰਤ ਨੂੰ ਵਾਰਨਿੰਗ ਦੇ ਦਿੱਤੀ ਹੈ। ਇਹ ਸਟਿਕ ਹੈ। ਐਨੀਵਨ ਕੰਸੀਡਰਿੰਗ ਬਿਜ਼ਨਸ ਡੀਲਸ ਵਿਦ ਈਰਾਨ, US warns of sanctions hours after India-Iran Chabahar port deal। US State Department Principal Deputy Spokesperson Vedant Patel, however, says it will let the Indian government speak on its foreign policy goals। ਇਹ ਹੈ ਹੁਣ ਥੱਲੇ ਗਾਜਰ ਵੀ ਕਰਤੀ ਕਿ ਜੀ ਅਸੀਂ ਇਹ ਦੱਸਦੀ ਹੈ ਵੀ ਜਿਹੜਾ ਈਰਾਨ ਨਾਲ ਡੀਲ ਕਰੇਗਾ, ਕੰਪਨੀ ਕਰ ਰਹੀ ਹੈ ਇੰਡੀਅਨ, ਕਿ ਉਹਦੇ ਤੇ ਸੈਂਕਸ਼ਨਸ ਲੱਗਣਗੇ ਪਰ ਨਾਲ ਹੀ ਸੌਫਟ ਅਪਰੋਚ ਇਹ ਹੈ ਕਿ ਜੀ ਅਸੀਂ ਇਹ ਇੰਡੀਅਨ ਕੰਪਨੀ ਤੇ ਛੱਡਦੇ ਹਾਂ ਨਾ, ਇੰਡੀਅਨ ਫੋਰਨ ਮਿਨਿਸਟਰੀ ਤੇ ਛੱਡਦੇ ਹਾਂ ਕਿ ਉਹਨਾਂ ਨੇ ਕਿਵੇਂ ਡੀਲ ਕਰਨਾ ਹੈ। ਇਹ ਵਾਰਨਿੰਗ ਵੀ ਹੈ ਔਰ ਸਟਿਕ ਵੀ ਹੈ। ਇਸੇ ਤਰ੍ਹਾਂ ਜੇ ਰਸ਼ੀਅਨ ਫੋਰਨ ਮਿਨਿਸਟਰੀ ਦੀ ਸਪੋਕਸਪਰਸਨ ਮਾਰੀਆ ਨੇ ਪੂਰਾ ਅਮਰੀਕਾ ਨੂੰ ਰਗੜਾ ਦਿੱਤਾ ਕਿ ਜੀ ਇਲੈਕਸ਼ਨਸ ਇੰਟਰਫੀਅਰ ਕਰ ਰਹੇ ਹੋ, ਕੋਈ ਸਬੂਤ ਨਹੀਂ ਤੁਹਾਡੇ ਕੋਲ, ਗੁਰਪਤਵੰਤ ਪੰਨੂ ਖਾਮਖਾ ਇੰਡੀਆ ਨੂੰ ਬਲੇਮ ਕਰ ਰਹੇ ਹੋ। ਉਸ ਮਾਮਲੇ 'ਚ ਹੁਣ ਇੱਕ ਪਾਸੇ ਤਾਂ ਅਮਰੀਕਾ ਨੇ ਇੱਕਦਮ ਉਹਨਾਂ ਦੇ ਜਿਹੜਾ ਉਹਨਾਂ ਦੇ ਮਿਸਟਰ ਮਿਲਰ ਨੇ ਇਹ ਕਿਹਾ ਕਿ ਵੀ ਅਸੀਂ ਨੋ ਆਫ ਕੋਰਸ ਵੀ ਡੋਂਟ ਇਨਵੋਲਵ ਆਵਰਸੈਲਵਸ ਇਨ ਇਲੈਕਸ਼ਨਸ ਇਨ ਇੰਡੀਆ,
as we don't involve ourselves in elections anywhere in the world. These are the decision for the people of India to make, State Department spokesperson Matthew Miller told reporters at his daily press conference. ਉਹਦੇ ਤੋਂ ਤਾਂ ਉਹਨਾਂ ਨੇ ਨਾਲ ਦੀ ਨਾਲ ਕਿਹਾ ਨਹੀਂ ਨਹੀਂ ਇਹ ਰੂਸੀ ਗੱਲ ਗਲਤ ਹੈ, ਪਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਭਾਈ ਇਹ ਜਿਹੜਾ ਇਸ ਬਾਰੇ ਕਿਹਾ ਗਿਆ ਵੀ ਕੋਈ ਸਬੂਤ ਨਹੀਂ ਤੁਸੀਂ ਦਿੱਤਾ ਗੁਰਪ੍ਰਤਾਪ ਪੰਨੂ ਮਰਡਰ ਪਲਾਟ ਦੇ ਉੱਤੇ ਔਰ ਦੂਸਰੇ ਇਸ ਦੇ ਉੱਤੇ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਇਸ ਦੇ ਉੱਤੇ ਕੁਝ ਨਹੀਂ ਕਹਿਣਾ ਚਾਹੁੰਦੇ। ਸੋ ਮਤਲਬ ਇਹ ਹੈ ਕਿ ਵੀ ਇਹਦੇ ਤੇ ਵੀ ਇੱਕ ਪਾਸੇ ਜਿਹੜਾ ਉਹ ਰੱਖਿਆ ਹੋਇਆ ਕੈਰਟ ਐਂਡ ਸਟਿਕ ਦੀ ਲਾਈਨ, ਔਰ ਦੂਸਰੇ ਪਾਸੇ ਅਸੀਂ ਜੇ ਬਿਲਕੁਲ ਗਾਜਰ ਦੇਣ ਦੀ ਜਾਂ ਭਾਰਤ ਨੂੰ ਗਾਜਰਾਂ ਖਵਾਉਣ ਦੀ ਗੱਲ ਹੈ ਤੇ ਉਹ ਮਿਸਟਰ ਗਾਰਸੇਟੀ ਜਿਹੜਾ ਅਮਰੀਕਾ ਦਾ ਐਂਬੈਸਡਰ ਹੈ ਇੰਡੀਆ 'ਚ ਉਹਨੇ ਕੀਤਾ। Biden administration satisfied with accountability it has demanded from India in Pannu case, says Garcetti। और ये कह रहा कि US satisfied है, बाकी ਅਸੀਂ ਹਿਊਮਨ ਰਾਈਟਸ ਦੇ ਪੂਰੇ ਲੰਬਰਦਾਰ। ਹੁਣ ਜੇ ਇੱਕ ਪਾਸੇ ਤਾਂ ਉਹਨਾਂ ਦੇ ਸਟੇਟ ਡਿਪਾਰਟਮੈਂਟ ਵੀ ਕਿਹਾ ਜੀ ਅਸੀਂ ਤਾਂ ਵੇਟ ਕਰ ਰਹੇ ਹਾਂ ਜਿਹੜੀ ਹਾਈ ਲੈਵਲ ਇਨਕੁਆਇਰੀ ਕਮੇਟੀ ਕਰਦੀ ਹੈ। ਸੋ ਇਹ ਗਾਰਸੇਟੀ ਕੋਲ ਐਸਾ ਕਿਹੜਾ ਜਿਹੜਾ ਉਹ ਪਰਵਾਨਾ ਆ ਗਿਆ ਕਿ ਜਿਹਦੇ ਥੱਲੇ ਇੰਡੀਆ ਨੇ ਅਮਰੀਕਾ ਦੇ ਕੰਸਰਨ ਦੂਰ ਕਰ ਦਿੱਤੇ ਨੇ ਕਿ ਜੀ ਬਿਲਕੁਲ ਉਹ ਅੱਗੋਂ ਨਹੀਂ ਕਰਨਗੇ ਔਰ ਉਹਦੇ ਲਈ ਜਿਹਨਾਂ ਨੇ ਕੀਤਾ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਏਗਾ। ਸੋ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਆਪਣੇ ਉਹਨਾਂ ਵਿਊਅਰਸ ਨੂੰ ਵੀ ਜਾਂ ਸੰਗਤ ਦੇ ਮੈਂਬਰ ਵੀ ਜਿਹੜੇ ਕਰਦੇ ਨੇ ਘਬਰਾਉਣ ਦੀ ਲੋੜ ਨਹੀਂ ਹੈ। ਇਹ ਗੱਲ ਮਾਮਲਾ ਕੋਈ ਮਹੀਨਿਆਂ ਦਾ ਨਹੀਂ ਸਾਲਾਂ ਦਾ ਵਧੀ ਵੀ ਇਸ ਦੇ ਉੱਤੇ ਜਿਹੜਾ ਡਿਫਰੈਂਟ ਸਟਾਂਸ ਰਹੇਗਾ। ਪਰ ਜੇ ਅਸੀਂ ਅਮਰੀਕਾ ਦਾ ਇੱਕਦਮ G20 ਤੋਂ ਪਹਿਲਾਂ ਜਾਂ ਜਿਸ ਲੈਵਲ ਦਾ ਮੋਦੀ ਨੂੰ ਰੈੱਡ ਕਾਰਪੇਟ ਤੋਂ ਲੈ ਕੇ ਜਿਸ ਕਿਸਮ ਦੀ ਸਟ੍ਰੈਟੇਜਿਕ ਪਾਰਟਨਰਸ਼ਿਪ ਜਾਂ ਕੁਆਡ ਜਾਂ ਦੂਜੇ ਤੱਕ ਸੀ, ਅਮਰੀਕਾ ਹੌਲੀ ਸਲਿਪ ਆਊਟ ਕਰ ਰਿਹਾ। ਔਰ ਸਿੱਖ ਇਸ਼ੂ ਆਲਰੇਡੀ ਇਨ ਸਪਾਈਟ ਆਫ ਉਹਨਾਂ ਦੇ ਟ੍ਰੇਡ ਸੌਦਾ ਵੇਚਣਾ ਦੂਜਾ ਤੀਜਾ ਉਹ ਫਰੰਟ ਬਰਨਰ ਤੇ ਹੈ ਰਹੇਗਾ। ਔਰ ਅਲਟੀਮੇਟਲੀ ਅਮਰੀਕਾ ਨੂੰ ਵੀ ਇਹ ਰੀਅਲਾਈਜੇਸ਼ਨ ਅਜੇ ਅਮਰੀਕਾ ਦੀ ਫਰਸਟ੍ਰੇਸ਼ਨ ਹੈ ਇੰਡੀਆ ਨਾਲੋਂ ਬਹੁਤ ਡੀਪਰ, ਬੇਸ਼ੱਕ ਉਹ ਬਿਲਕੁਲ ਤੋੜ ਵਿਛੋੜ ਨਹੀਂ ਕਰਨਗੇ ਕਦੇ ਵੀ, ਲੇਕਿਨ ਯੂਕਰੇਨ ਦੇ ਮੁੱਦੇ ਤੇ ਵੀ ਉਹਨਾਂ ਨੇ ਦੇਖਿਆ ਵੀ ਇੰਡੀਆ ਨੇ ਕਿਵੇਂ ਨੰਗੇ ਤਾੜ ਰੂਸ ਦੀ ਮਦਦ ਕੀਤੀ, ਫਿਰ ਅਮਰੀਕਾ ਨੇ ਕਿ ਕਿਵੇਂ ਇਹਨਾਂ ਨੇ ਸੈਂਕਸ਼ਨਸ ਵਾਇਲੇਟ ਕੀਤੀਆਂ। ਕੱਲਾ ਖੁਦ ਹੀ ਕਰੂਡ ਆਇਲ ਨਹੀਂ ਲਿਆ, ਉਹਨੂੰ ਰਿਫਾਈਨ ਕਰਕੇ ਯੂਰਪ ਦੀ ਮਾਰਕੀਟ ਦੇ ਵਿੱਚ ਵੇਚਿਆ, ਵੱਡੀ ਫਰਸਟ੍ਰੇਸ਼ਨ ਅਮਰੀਕਾ ਦੇ ਲਈ। ਹੁਣ ਜਾ ਕੇ ਅਗੇਨ ਜੇ ਰਸ਼ੀਆ ਦੀ ਕੱਚ ਚ ਵੜ ਗਏ ਨੇ, ਰਸ਼ੀਆ ਤੋਂ ਧਮਕੀਆਂ ਦਵਾ ਰਹੇ ਨੇ ਅਮਰੀਕਾ ਨੂੰ। ਇਹ ਨਹੀਂ ਹੈ ਵੀ ਅਮਰੀਕਾ ਨੂੰ ਪਤਾ, ਭਾਵੇਂ ਉਹ ਕਹਿਣ ਜੀ ਵੀ ਡੋਂਟ ਵਾਂਟ ਟੂ ਸੇ ਐਨੀਥਿੰਗ, ਲੇਕਿਨ ਇਹਨਾਂ ਨੂੰ ਵੀ ਪਤਾ ਹੈ ਕਿੱਧਰ ਜਾ ਰਹੀ ਹੈ ਗੱਲ। ਸੋ ਇਹ ਅਲਟੀਮੇਟਲੀ ਅਮਰੀਕਨਾਂ ਨੂੰ ਇਹ ਗੱਲ ਸਮਝ ਆਏਗੀ ਕਿ ਚਾਈਨਾ, ਪਾਕਿਸਤਾਨ ਔਰ ਇੰਡੀਆ ਤਿੰਨ ਨਿਊਕਲੀਅਰ ਪਾਵਰਸ ਦੇ ਵਿਚਕਾਰ ਬਫਰ ਸਟੇਟ ਖਾਲਿਸਤਾਨ ਜਿਸ ਦਾ ਵੈਲਿਊ ਸਿਸਟਮ ਪੈਰਲਲ ਰਨ ਕਰਦਾ ਹੈ, ਜਿਸ ਦੇ ਉੱਤੇ ਵੈਸਟਰਨ ਮੁਲਕ ਜਾਂ ਅਮਰੀਕਨ ਸਿਸਟਮ ਹੈ, ਸਿੱਖਾਂ ਦੀ ਲਾਇਲਟੀ ਵੀ ਔਰ ਇਮਾਨਦਾਰੀ ਵੀ ਔਰ ਆਪਣੇ ਲਈ ਨਹੀਂ ਸਗੋਂ ਦੂਸਰਿਆਂ ਦੇ ਹੱਕਾਂ ਲਈ ਖਲੋਣ ਦੀ ਸਮਰੱਥਾ ਵੀ ਉਹ ਕਿਸੇ ਤੋਂ ਹੁਣ ਕੋਈ ਢਕੀ ਛੁਪੀ ਨਹੀਂ ਹੈ। ਔਰ ਪੂਰੀ ਤਾਕਤ ਦੇ ਨਾਲ ਖਾਲਸਾ ਜਿਹੜਾ ਉਹ ਆਪਣੇ ਨਿਸ਼ਾਨੇ ਵੱਲ ਵੱਧ ਰਿਹਾ। ਇਹ ਵਕਤ ਦੀ ਚਾਲ ਹੁੰਦੀ ਹੈ, ਜੀਓ ਪੋਲਿਟਿਕਸ ਦਾ ਕੋਈ ਨਾ ਕੋਈ ਨਵਾਂ ਚੈਪਟਰ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ। ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਭਾਈ ਇਹ ਇਸ ਦੇ ਉੱਤੇ ਕੱਲੀ ਗੱਲ ਕਿ ਜੀ ਹੁਣ ਉਹਨਾਂ ਦੇ ਗਾਰਸੇਟੀ ਨੇ ਕਹਿ ਦਿੱਤਾ ਜੀ ਉਹ ਸੈਟੀਸਫਾਈਡ ਨੇ, ਗੱਲ ਨਹੀਂ, ਉਹ ਨਾਲ ਦੀ ਨਾਲ ਇਹ ਦੋਵੇਂ ਹੀ ਪਾਸੇ ਜਿਹੜੀ ਹੈ ਕੈਰਟ ਐਂਡ ਸਟਿਕ ਪਾਲਿਸੀ ਦਾ ਹਿੱਸਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਿੰਘ ਸਭਾ ਕਾਟਰੇਟ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ
18 ਮਈ ਦਿਨ ਸ਼ਨੀਚਰਵਾਰ ਨੂੰ ਸਿੱਖ ਦੇ ਪਰੇਡ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜੋ ਸਿਟੀ ਹਾਲ 11 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਚੱਲੇਗਾ ਅਤੇ ਕਾਰਟਰੇਟ ਪਾਰਕ ਤੱਕ ਪਹੁੰਚੇਗਾ। ਉਸੇ ਦਿਨ ਸ਼ਾਮ ਨੂੰ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਉਣਗੇ। ਟਰਾਈ ਸਟੇਟ ਦੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ, ਸਿੰਘ ਕੇਸਰੀ ਦਸਤਾਰਾਂ ਸਜਾ ਕੇ ਸਮੇਤ ਪਰਿਵਾਰਾਂ ਦੇ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚ ਕੇ ਹੁਮ ਹੁਮਾ ਕੇ ਸ਼ਾਮਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਕੀ ਤੁਸੀਂ ਰੋਜ਼ੇਫ ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਗ੍ਰੀਨ ਕਾਰਡ ਹੋਲਡਰ ਭਾਰਤੀ ਮੂਲ ਦੇ ਇੱਕ ਹਿੰਦੂ ਨੇ ਬੀਤੇ ਵਰੇ ਵਾਈਟ ਹਾਊਸ ਦੇ ਟਰੱਕ ਨਾਲ ਕੀਤੇ ਹਮਲੇ ਦਾ ਜੁਰਮ ਜਿਹੜਾ ਉਹ ਕਬੂਲ ਕਰ ਲਿਆ ਔਰ ਇਸ ਹਿੰਦੂ ਧਵੀ ਦਾ ਕਹਿਣਾ ਹੈ ਕਿ ਉਹ ਅਮਰੀਕੀ ਪ੍ਰੈਜ਼ੀਡੈਂਟ ਨੂੰ ਮਾਰ ਕੇ ਨਾਜ਼ੀ ਤਰਦੀ ਹਕੂਮਤ ਕਾਇਮ ਕਰਨੀ ਚਾਹੁੰਦਾ ਸੀ। ਉਸਨੇ ਆਪਣੇ ਟਰੱਕ 'ਚੋਂ ਇੱਕ ਝੰਡਾ ਵੀ ਕੱਢ ਕੇ ਲਹਿਰਾਇਆ ਜਿਸ ਦੇ ਉੱਤੇ ਨਾਜ਼ੀ ਸਵਸਤਿਕਾ ਦਾ ਚਿੰਨ੍ਹ ਵੀ ਬਣਿਆ ਹੋਇਆ ਸੀ। ਸੋ ਹਿੰਦੂ ਧਵੀਆਂ ਦੇ ਪ੍ਰਚਾਰ ਸਦਕਾ ਹਿੰਦੂਆਂ ਦਾ ਇੱਕ ਤਬਕਾ ਨਾਜ਼ੀ ਪ੍ਰੇਮੀ ਹੈ ਅਤੇ ਦੂਸਰਾ ਤਬਕਾ ਯਹੂਦੀ ਪ੍ਰੇਮੀ। ਸੋ ਇਸ ਦੁਬਾਜਰੇਪਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਅਸੀਂ ਚਾਹਾਂਗੇ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਤੁਸੀਂ ਬਿਲਕੁਲ ਠੀਕ ਕਿਹਾ ਹੈ। ਇਹ ਪੁਰਾਤਨ ਪੰਜਾਬੀ ਦਾ ਹੀ ਲਫ਼ਜ਼ ਹੈ, ਦੋ ਬਾਜਰਾਪਨ ਜੀ। ਦੋ ਬਾਜਰਾ ਗੁਰਬਾਣੀ 'ਚ ਵੀ ਲਫ਼ਜ਼ ਯੂਜ਼ ਹੋਇਆ, ਜਿਹਨੂੰ ਅਸੀਂ ਡਿਊਲ ਦੁਬਿਧਾ ਵੀ ਕਹਿੰਦੇ ਹਾਂ। ਤੇ ਉਹ ਵੀ ਜਿਹੜੇ ਦੋਵੇਂ ਪਾਸੇ ਹੀ ਖੇਡ ਰਹੇ ਹੋਣ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਦੋਂ ਅਸੀਂ ਹਿੰਦੂਤਵਾ ਵਿਚਾਰਧਾਰਾ, ਜਿਹੜਾ ਹਿੰਦੂਤਵਾ ਲਫ਼ਜ਼ ਸਾਵਰਕਰ ਨੇ ਦਿੱਤਾ 20ਵੀਂ ਸਦੀ ਦੀ ਬਿਗਨਿੰਗ 'ਚ, ਔਰ ਉਸ ਦੇ ਉੱਤੇ ਹੀ ਫਿਰ RSS ਨੇ, ਜਿਸ RSS ਨੇ ਹੈਡਗਵੇਅਰ ਦੀ ਅਗਵਾਈ 'ਚ ਫਾਊਂਡ ਕੀਤਾ ਇਹ ਸਾਰੇ ਨੂੰ, ਉਹਨਾਂ ਨੇ ਕਿਵੇਂ ਇਸ ਨੂੰ ਅੱਗੋਂ ਸਿਆਸੀ ਮਤਲਬ ਦਿੱਤਾ। ਪਹਿਲਾਂ ਸਮਾਜਿਕ ਲੈਵਲ ਤੱਕ ਰਹੇ, ਫਿਰ ਸਿਆਸੀ ਉਸ ਦੇ ਉੱਤੇ ਤਬਦੀਲੀ ਕੀਤੀ ਔਰ ਅੱਜ ਉਹੀ ਹਿੰਦੂਤਵਾ ਦੀ ਆਈਡੀਓਲੋਜੀ ਜਿਹੜੀ ਹੈ ਉਹ ਰੂਲ ਕਰ ਰਹੀ ਹੈ ਪਿਛਲੇ 10 ਸਾਲ ਤੋਂ। ਔਰ ਤੀਸਰੀ ਟਰਮ ਦੇ ਲਈ ਵੀ ਉਹ ਪੂਰਾ ਜਿਹੜਾ ਉਹ ਆਪਣਾ ਤਾਣ ਲਾ ਰਹੇ ਨੇ। ਅੱਛਾ। ਹੁਣ ਇਸ ਸਾਰੇ 'ਚ ਦੋ ਚੀਜ਼ਾਂ ਇਹ ਦੇਖਣ ਵਾਲੀਆਂ ਨੇ ਕਿ ਜਦੋਂ ਨਾਜ਼ੀਆਂ ਨੇ ਜਿਹੜੀ ਵਨ ਨੇਸ਼ਨ, ਵਨ ਰੇਸ, ਵਨ ਲੀਡਰ, ਵਨ ਲੈਂਗੁਏਜ ਇਹ ਫਾਰਮੂਲਾ ਦਿੱਤਾ, ਤੇ ਇਸ ਦੇ ਸਭ ਤੋਂ ਵੱਡੇ ਐਡਮਾਇਰਰ ਸਾਵਰਕਰ ਵੀ ਔਰ ਗੋਲਵਲਕਰ ਵੀ ਸੀ। ਗੋਲਵਲਕਰ ਨੇ ਆਪਣੀ ਕਿਤਾਬ ਬੰਚ ਆਫ ਥਾਟਸ ਦੇ ਵਿੱਚ ਉਹਨੂੰ ਹੋਰ ਵੀ ਐਡਮਾਇਰ ਕੀਤਾ, ਜਿਵੇਂ ਨਾਜ਼ੀਆਂ ਨੇ ਕੈਥੋਲਿਕ, ਸਿਵਲ ਲਿਬਰਟੇਰੀਅਨਸ ਔਰ ਖਾਸ ਤੌਰ ਤੇ ਯਹੂਦੀਆਂ ਦਾ ਖਾਤਮਾ ਕੀਤਾ। ਉਸ ਨੇ ਕਿਹਾ ਕਿ ਜੋ ਘੱਟ ਗਿਣਤੀਆਂ ਜਾਂ ਅਕਲੀਅਤਾਂ ਨਾਲ ਡੀਲ ਕਰਨ ਦਾ ਤਰੀਕਾ ਨਾਜ਼ੀਆਂ ਨੇ, ਹਿਟਲਰ ਨੇ ਕੀਤਾ, ਉਹ ਹੀ ਭਾਰਤ ਦੇ ਵਿੱਚ ਵੀ ਹੋਏਗਾ। ਇਹ ਅਸੀਂ 1920-30 ਦੀ ਗੱਲ ਕਰ ਰਹੇ ਹਾਂ। ਅੱਛਾ। ਹੁਣ ਇੱਕ ਪਾਸੇ ਤਾਂ ਇਹੀ ਵਿਚਾਰਧਾਰਾ ਜਿਹਦੇ ਥੱਲੇ ਉਹਨਾਂ ਨੇ ਨਾਜ਼ੀਆਂ ਨੂੰ ਨਾ ਸਿਰਫ ਐਡਮਾਇਰ ਕੀਤਾ, ਬਲਕਿ ਅੱਜ ਤੱਕ ਵੀ ਜਿਹੜੇ ਨੇ ਉਹ ਹਿਟਲਰ ਨੂੰ ਆਪਣਾ ਹੀਰੋ ਮੰਨਣ ਵਾਲੇ ਜਿਹੜੇ ਨੇ ਉਹ ਤੁਹਾਨੂੰ RSS 'ਚ ਮਿਲ ਜਾਣਗੇ। ਹੁਣ ਦੋ ਬਾਜਰੇਪਨ ਦਾ ਦੂਸਰਾ ਅਸੀਂ ਲੈਵਲ ਦੇਖਦੇ ਹਾਂ ਕਿ ਵੀ ਜਿਉਂ ਹੀ ਅੱਜ ਅਸੀਂ ਕਲੋਜ਼ਨੈਸ ਦੇਖਦੇ ਹਾਂ ਇਜ਼ਰਾਈਲ ਔਰ ਭਾਰਤ ਦੀ, ਨੇਤਨਯਾਹੂ ਔਰ ਮੋਦੀ ਟਵਿਨ, ਜੁੜਵਾਂ ਭਰਾ, ਬਿਲਕੁਲ, ਔਰ ਕਿਵੇਂ ਭਾਰਤ ਜੋ ਇਜ਼ਰਾਈਲ ਦੀ ਇਸ ਵੇਲੇ ਬਿਲਕੁਲ ਇਹ ਜੋ ਕੁਛ ਹਿਟਲਰ ਨੇ ਕੀਤਾ ਉਹਨੂੰ ਵੀ ਪਿੱਛੇ ਛੱਡ ਦਿੱਤਾ। ਜੋ ਕੁਛ ਉਹ ਇਸ ਵੇਲੇ ਰਫਾ 'ਚ ਗਜ਼ਾ ਦੇ ਵਿੱਚ ਕਰ ਰਿਹਾ, ਜਿਹਦੇ ਥੱਲੇ 40-50 ਹਜ਼ਾਰ ਫਲਸਤੀਨੀ ਮਾਰ ਦਿੱਤੇ ਨੇ, ਇਸ ਤੋਂ ਦੁੱਗਣੇ ਜ਼ਖਮੀ ਨੇ, 14-15 ਲੱਖ ਭਜਾਏ ਹੋਏ ਨੇ, ਔਰ ਆਲਰੇਡੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਇਹ ਜਿਹੜਾ ਨੇਤਨਯਾਹੂ ਦੇ ਖਿਲਾਫ ਸੁਣਵਾਈ ਹੋਣ ਜਾ ਰਹੀ ਹੈ ਕਿ ਭਾਈ ਇਹ ਤਾਂ ਬਿਲਕੁਲ ਵਾਰ ਕ੍ਰਾਈਮ ਕਰ ਰਿਹਾ। ਅਮਰੀਕਾ ਨੇ ਵੀ ਹਥਿਆਰਾਂ ਦਾ ਇੱਕ ਅੱਧਾ ਜਿਹੜਾ ਖੇਪ ਰੋਕੀ ਹੈ, ਇਹ ਕਹਿ ਕੇ ਕਿ ਜੀ ਇਹ ਇੰਟਰਨੈਸ਼ਨਲ ਲਾਅ ਦੇ ਦਾਇਰੇ 'ਚ ਆਏਗਾ ਜੋ ਇਜ਼ਰਾਈਲ ਉੱਥੇ ਕਰ ਰਿਹਾ ਕ੍ਰਾਈਮ ਦੇ। ਇਹ ਵੱਖਰੀ ਕਹਾਣੀ ਹੈ ਕਿ ਕਿਵੇਂ ਮਿਲ ਕੇ ਹੀ ਖੇਡ ਰਹੇ ਨੇ, ਔਰ ਨਾ ਉਸ ਕਿਸਮ ਦਾ ਦਬਾਅ ਬਣਾਇਆ ਹੋਇਆ, ਨਾ ਉਸ ਕਿਸਮ ਦੀ ਚੋਕਿੰਗ ਕੀਤੀ ਹੈ। ਲੇਕਿਨ ਉਹੀ
ਗੋਲਵਲਕਰ ਜਾਂ ਹੈਡਗਵੇਅਰ ਜਾਂ ਹਿੰਦੂਤਵੀ ਜਿਹੜੇ ਹਿਟਲਰ ਦੇ ਐਡਮਾਇਰਰ ਨੇ ਜਾਂ ਸੀ ਕਿ ਜੀ ਉਹਨੇ ਯਹੂਦੀਆਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ, ਅੱਜ ਉਹੀ ਯਹੂਦੀ ਸੋਚ ਵਾਲੇ ਜਿਨ੍ਹਾਂ ਲਈ ਲਫ਼ਜ਼ ਜ਼ਾਓਨਿਸਟ ਇਸਤੇਮਾਲ ਹੁੰਦਾ ਹੈ, ਉਹਨਾਂ ਦੇ ਨਾਲ ਉਹਨਾਂ ਨੇ ਪੂਰਾ ਜਿਹੜਾ ਹਿੰਦੂ ਨਸਲਵਾਦੀਆਂ ਨੇ, ਹਿੰਦੂਤਵੀ ਨਸਲਵਾਦੀਆਂ ਨੇ ਆਪਣਾ ਪੂਰਾ ਇਲਹਾਕ ਕੀਤਾ ਹੋਇਆ ਇਸ ਲੈਵਲ ਦੇ ਉੱਤੇ ਕਿ ਈਵਨ ਪੋਲੀਟੀਕਲੀ ਵੀ ਵਿਦਨ ਅਮਰੀਕਾ ਵੀ ਜਿਹੜੀ ਉਸ ਕਿਸਮ ਦੀ ਲੌਬੀ ਹੈ ਉਹਦੇ ਨਾਲ RSS ਦੀ ਲੌਬੀ ਬੜੀ ਕਲੋਜ਼ਲੀ ਕੰਮ ਕਰ ਰਹੀ ਹੈ, ਕਿਉਂਕਿ ਦੋਨਾਂ ਨੂੰ, ਇੱਕ ਪਾਸੇ ਮੁਸਲਮਾਨਾਂ ਨੂੰ ਉਹਨਾਂ ਨੇ ਦੁਸ਼ਮਣ ਐਲਾਨਿਆ ਹੋਇਆ, ਦੂਸਰਾ ਅਸੀਂ ਇਹ ਦੇਖਦੇ ਹਾਂ ਵੀ ਇਹ ਮੋਦੀ ਵੇਲੇ ਤਾਂ ਇਹ ਕਲਾਈਮੈਕਸ ਤੱਕ ਪਹੁੰਚ ਗਈ। ਇਸ ਦੀ ਸ਼ੁਰੂਆਤ ਜਿਹੜਾ RSS ਦੀ ਆਈਡੀਓਲੋਜੀ ਤੋਂ ਬੜਾ ਪ੍ਰਭਾਵਿਤ ਸੀ, ਭਾਵੇਂ ਕਾਂਗਰਸ 'ਚ ਬੈਠਾ ਸੀ, ਨਰਸਿਮਹਾ ਰਾਓ ਜਿਹੜਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਵੇਲੇ ਹੋਮ ਮਿਨਿਸਟਰ ਸੀ ਇੰਡੀਆ ਦਾ, ਔਰ ਜਦੋਂ 1992 ਤੋਂ 1994 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਪੰਜਾਬ 'ਚ ਬੁੱਚੜ ਬੇਅੰਤੇ ਔਰ KP ਗਿੱਲ ਨੇ ਮਾਰੇ, ਉਦੋਂ ਪ੍ਰਾਈਮ ਮਿਨਿਸਟਰ ਸੀ। ਸੋ ਉਹਦੇ ਵੇਲੇ ਹੀ ਇਜ਼ਰਾਈਲ ਨੂੰ ਫੁੱਲ ਫਲੈਜਡ ਚਾਰਜਡ ਅਫੇਅਰ ਦਫ਼ਤਰ ਖੋਲ੍ਹਣ ਦਾ ਮੌਕਾ ਮਿਲਿਆ। ਹੁਣ ਤਾਂ ਕਦੇ ਨੈਤਨਯਾਹੂ ਇੱਧਰ ਆਇਆ ਹੁੰਦਾ, ਕਦੇ ਮੋਦੀ ਉੱਧਰ ਗਿਆ ਹੁੰਦਾ। ਹੁਣ ਕੋਈ ਵੀ ਜਿਹੜਾ ਸਧਾਰਨ ਈਵਨ ਇਤਿਹਾਸ ਦਾ ਸਟੂਡੈਂਟ ਵੀ ਹੈ ਜਾਂ ਥੋੜਾ ਬਹੁਤ ਵਰਲਡ ਪੋਲਿਟਿਕਸ 'ਚ ਇੰਟਰਸਟ ਰੱਖਦਾ, ਉਹਦੇ ਜ਼ਿਹਨ 'ਚ ਆਏਗਾ ਵੀ ਇੱਕੋ ਵੇਲੇ ਤੁਸੀਂ ਕਿਲਰ ਨਾਲ ਵੀ ਉਹਦੇ ਵੀ ਸਹਿਯੋਗੀ ਹੋ, ਤੇ ਜਿਹਨੂੰ ਉਹਨੇ ਕਿਲਰ ਨੇ ਮਾਰਿਆ ਤੁਸੀਂ ਉਹਦੇ ਵੀ ਝੰਡਾ ਬਰਦਾਰ ਹੋ ਕਿ ਵੀ ਤੁਸੀਂ ਨਾਜ਼ੀ ਹੋ ਕਿ ਤੁਸੀਂ ਜ਼ਾਓਨਿਸਟ ਹੋ। ਲੇਕਿਨ ਇਹ ਵੀ ਜਿਹੜਾ ਭੰਬਲ ਭੂਸਾ ਕਨਫਿਊਜ਼ਨ ਪਾਉਣ ਦਾ ਟੈਕਟ ਹੈ, ਬ੍ਰਾਹਮਣ ਇਹਦਾ ਮਾਸਟਰ ਹੈ, ਇਹਦੇ ਥੱਲੇ ਹੀ ਉਹ ਲੀਡ ਕਰਦੇ ਨੇ। ਹੁਣ ਜਿਹੜੀ ਖਬਰ ਬੇਸ਼ੱਕ ਕਈਆਂ ਨੂੰ ਲੱਗੇਗਾ ਕਿ ਹੁਣ ਜੇ ਇਹੀ ਕੰਮ ਇਸ ਲੈਵਲ ਦਾ ਜਦੋਂ ਪੰਜਾਬ ਦੇ ਵਿੱਚ ਕੀਤਾ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂਦੀ ਹੈ ਜਾਂ ਗੁਰਦੁਆਰੇ ਦੀ ਬੇਹਰਮਤੀ ਕੀਤੀ ਜਾਂਦੀ ਹੈ, ਤੇ ਫੌਰਨ ਵਿਦਨ ਡੇਜ਼ ਇਹ ਆ ਜਾਂਦਾ ਜੀ ਇਹ ਤਾਂ ਬੰਦਾ ਮੈਂਟਲੀ ਸਿਕ ਸੀ, ਉਹ ਵੀ ਆ ਜਾਏਗਾ, ਡਿਪਰੈਸ਼ਨ ਦੀਆਂ ਗੋਲੀਆਂ ਫਲਾਣੇ ਡਾਕਟਰ ਤੋਂ ਉਹਨੂੰ ਕਵਰ ਅਪ ਕੀਤਾ ਜਾਂਦਾ। ਹਾਲਾਂਕਿ ਇਹ ਕੇਸ ਜਦੋਂ ਪਿਛਲੇ ਸਾਲ ਦੇ ਵਿੱਚ ਹੋਇਆ, ਖਬਰ ਤਾਂ ਉਹਦੇ ਨਾਲ ਤਾਲੁਕ ਹੈ, ਹੁਣ ਤਾਂ ਸੈਂਟੈਂਸਿੰਗ ਹੋਈ ਹੈ, ਪਰ ਕਿਤੇ ਇਹ ਨਹੀਂ ਆਇਆ ਉਹਨੂੰ ਹੁਣ ਸੈਂਟੈਂਸ ਸੁਣਾਈ ਜਾਣੀ ਹੈ ਕਿ ਵੀ ਇਸ ਲੈਵਲ ਦਾ ਬੰਦਾ ਮੈਂਟਲੀ ਪਾਗਲ ਹੈ, ਜੇ ਉਹ ਇਹ ਸੋਚਦਾ, ਪਰ ਪਾਗਲ ਨਹੀਂ ਹੈ। ਜਦੋਂ ਜਿਹੜੇ ਲੋਕ ਕਿਸੇ ਆਈਡੀਓਲੋਜੀ ਤੋਂ ਇਨਸਪਾਇਰ ਹੁੰਦੇ ਨੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜੇ ਇਹ ਜਿਹੜੀ ਖਬਰ ਹੈ ਇੰਡੀਅਨ ਨੈਸ਼ਨਲ ਪਲੀਡਸ ਗਿਲਟੀ ਟੂ ਅਟੈਕਿੰਗ ਵਾਈਟ ਹਾਊਸ ਵਿਦ ਰੈਂਟਡ ਟਰੱਕ, ਸਾਈਂ ਵਰਸੀਤ ਕੰਦੂਲਾ of St. Louis in Missouri on May 22nd last year crashed a rented truck into White House perimeter as he tried to gain access to the White House to seize political power। ਇਹ ਵਾਕਿਆ 22 ਮਈ ਨੂੰ ਹੋਇਆ ਸੀ 2023 ਦੇ ਵਿੱਚ ਕਿ ਸੇਂਟ ਲੂਇਸ ਮਿਸਰੀ ਸਟੇਟ ਦਾ ਰਹਿਣ ਵਾਲਾ ਸਾਈਂ ਵਰਸ਼ਿਲਾ ਕੰਡੂਲਾ ਉਹਨੇ ਇੱਕ ਰੈਂਟਲ ਟਰੱਕ ਹਾਇਰ ਕੀਤਾ ਔਰ ਉਹਨੇ ਵਾਈਟ ਹਾਊਸ ਦੇ ਵਿੱਚ ਆ ਕੇ ਉਹਦੀ ਗੇਟ ਦੇ ਵਿੱਚ ਮਾਰਿਆ, ਨਾਜ਼ੀ ਝੰਡਾ ਕੱਢਿਆ, ਫਿਰ ਉਹਨੇ ਡਿਕਲੇਅਰ ਕੀਤਾ, ਹਾਲਾਂ ਫੜ ਲਿਆ ਪੁਲਿਸ, ਨੁਕਸਾਨ ਕੀਤਾ ਉਹਨੇ, ਉਹਦਾ ਵੀ ਉਹਨਾਂ ਨੇ ਪੂਰਾ ਵੇਰਵਾ ਦਿੱਤਾ ਕਿ ਕੀ ਕੀਤਾ ਗਿਆ। ਔਰ ਉਹਨੇ ਕਿਹਾ ਜੀ ਕਿ ਮੈਂ ਪ੍ਰੈਜ਼ੀਡੈਂਟ ਨੂੰ ਦੂਜਿਆਂ ਨੂੰ ਮਾਰ ਕੇ ਔਰ ਇਹ ਜਿਹੜਾ ਪ੍ਰੈਜ਼ੀਡੈਂਟ ਬਣ ਕੇ ਨਾਜ਼ੀਆਂ ਵਾਲੀ ਜਿਹੜੀ ਆ ਹਕੂਮਤ ਚਲਾਣੀ ਸੀ। ਹੁਣ ਤੁਸੀਂ ਇਹ ਦੇਖੋਗੇ ਕਿ ਵੀ ਹਿੰਦੂ ਤਵੀਆਂ ਚੋਂ ਹੀ ਕਿਉਂ ਇਸ ਕਿਸਮ ਦਾ ਐਲੀਮੈਂਟ ਨਿਕਲ ਰਿਹਾ। ਵਾਸ਼ਿੰਗਟਨ ਜੇ ਕਾਰਾ ਕਰਨਾ ਕੋਈ ਛੋਟੀ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਇੱਕ ਗੋਰੇ ਨੇ ਜਿਹਨੇ ਚਰਚ ਸਿਟੀ ਨਿਊਜ਼ੀਲੈਂਡ ਦੇ ਵਿੱਚ 2 ਮਸੀਤਾਂ ਦੇ ਵਿੱਚ ਜਾ ਕੇ ਦਰਜਨਾਂ ਮਾਰੇ ਸੀ ਲੋਕ ਇੱਕੋ ਵੇਲੇ, ਔਰ ਉਹਦਾ ਲਾਈਵ ਟੈਲੀਕਾਸਟ ਵੀ ਉਹ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਉਹ ਕਰ ਰਿਹਾ ਸੀ। ਉਹਦੀ ਵੀ ਜਦੋਂ ਸਟੇਟਮੈਂਟ ਜਾਂ ਦੂਜੇ ਸਾਹਮਣੇ ਆਈ ਤੇ ਉਹਨੇ ਇਹ ਮੰਨਿਆ ਸੀ ਕਿ ਜੀ ਮੈਂ ਜਿਹੜਾ ਆਰੀਅਨ ਫਿਲਾਸਫੀ ਤੋਂ ਬੜਾ ਪ੍ਰਭਾਵਿਤ ਹੈ ਨਾਜ਼ੀਆਂ ਦੀ, ਔਰ ਮੈਨੂੰ ਹਿੰਦੂਤਵਾ ਦੀ ਵਿਚਾਰਧਾਰਾ ਨੇ ਵੀ ਬੜਾ ਪ੍ਰਭਾਵਿਤ ਕੀਤਾ। ਹੁਣ ਇਹ ਜਦੋਂ ਅਸੀਂ ਇਹ ਨਫ਼ਰਤ ਦੇਖਦੇ ਹਾਂ ਕਿ ਜਿਸ ਲੈਵਲ ਤੱਕ ਨਫ਼ਰਤ ਫੈਲਾ ਦਿੱਤੀ ਗਈ ਹੈ, ਹੁਣ ਇਹ ਬੰਦਾ ਵੀ ਜਿਹੜਾ ਜ਼ਾਹਰ ਹੈ ਜੇ ਇਹਦੀ ਫਰਦਰ ਕੋਈ ਪ੍ਰੋਬ ਹੋਏਗੀ ਕਿ ਵੀ ਗ੍ਰੀਨ ਕਾਰਡ ਹੋਲਡਰ ਸੀ, ਮਿਜ਼ੂਰੀ ਸਟੇਟ 'ਚ ਰਹਿੰਦਾ ਸੀ, ਭਲਾ ਚੰਗਾ ਉਹ, ਔਰ ਉਹਨੇ ਇੱਕ ਇਹ ਨਹੀਂ ਹੈ ਕਿ ਵੀ ਆਲ ਆਫ ਏ ਸਡਨ ਨੂੰ ਆਇਆ, ਉਹਨੇ ਪੂਰੀ ਇਹਦੀ ਪਲੈਨਿੰਗ ਕੀਤੀ। 20 ਸਾਲਾਂ ਦੀ ਉਹਦੀ ਉਮਰ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਉਹ ਪੂਰਾ ਪਲਾਨ ਕਰਕੇ ਉਸ ਨੇ ਜਿਹੜਾ ਰੈਂਟਡ ਟਰੱਕ ਉਹਨੇ ਕਿੱਥੋਂ ਰੈਂਟ ਕੀਤਾ, ਕਿਵੇਂ ਇਸ ਸਾਰੇ ਨੂੰ US ਡਿਸਟ੍ਰਿਕਟ ਕੋਰਟ ਜੱਜ ਡੈਬਲੇ ਫਰਾਈਡ ਨੇ ਉਹਨੂੰ ਜਿਹੜਾ ਸੈਂਟੈਂਸਿੰਗ ਦੇਣੀ ਹੈ ਆਉਣ ਵਾਲੇ ਅਗਸਤ 23 ਨੂੰ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਹ ਜੱਜ ਦਾ ਕਹਿਣਾ, US ਅਟਾਰਨੀ ਜਿਹਨੇ ਇਹਨੂੰ ਟਰਾਈ ਕੀਤਾ, ਮੈਥਿਊ ਗ੍ਰੇਵ ਸੈਡ
Kandula intended to replace the democratically elected government with a dictatorship fueled by ideology of Nazi Germany and for himself to be put in charge of the US. कि उन्हें खुद प्रेजिडेंट बनना सी इन्हें और अमरीका ਦਾ ਇਹ ਸਾਰਾ ਸਿਸਟਮ ਨਾਜ਼ੀਆਂ ਦੀ ਆਈਡੀਓਲੋਜੀ ਤੇ ਉਹਨਾਂ ਨੇ ਇਹ ਜਿਹੜਾ ਕਰਨਾ ਸੀ। ਉਹਨੇ ਕਿਹਾ ਜੀ ਮੈਨੂੰ ਜੇ ਪ੍ਰੈਜ਼ੀਡੈਂਟ ਨੂੰ ਮਾਰਨਾ ਪੈਂਦਾ ਦੂਸਰਿਆਂ ਨੂੰ ਆਪਣਾ ਇਹ ਆਬਜੈਕਟਿਵ ਹਾਸਲ ਕਰਨ ਲਈ ਮੈਂ ਕੋਈ ਹਿਚਕਿਚਾਣਾ ਨਹੀਂ ਸੀ। ਔਰ ਇਹ ਕੋਰਟ ਡਾਕੂਮੈਂਟ ਦੱਸਦੇ ਨੇ ਕਿ ਕੰਦੋਲਾ ਜਿਹੜਾ ਹੈ ਇਹਨੇ ਕਮਰਸ਼ੀਅਲ ਫਲਾਈਟ ਲਈ ਸੇਂਟ ਲੂਇਸ ਤੋਂ ਵਾਸ਼ਿੰਗਟਨ ਡੀਸੀ ਦੀ ਮਈ ਜਿਹੜੀ ਹੈ 22 ਦੀ ਦੁਪਹਿਰ ਨੂੰ ਫਿਰ ਉਹ ਡਾਲਸ ਇੰਟਰਨੈਸ਼ਨਲ 에ਅਰਪੋਰਟ ਤੇ ਪਹੁੰਚਿਆ 5:20 ਤੇ ਔਰ ਉਹਨੇ ਇੱਕ ਟਰੱਕ ਜਿਹੜਾ ਰੈਂਟ ਕੀਤਾ 6:30 ਵਜੇ ਸ਼ਾਮ ਨੂੰ ਫੂਡ ਔਰ ਗੈਸ ਲਈ ਰੁਕਿਆ। ਫਿਰ ਉਹ ਵਾਸ਼ਿੰਗਟਨ ਡੀਸੀ ਨੂੰ ਉਹਨੇ ਡਰਾਈਵ ਕੀਤਾ। ਫਿਰ ਉਹਨੇ ਜਿਹੜਾ ਬੈਰੀਅਰ ਲੱਗੇ ਹੋਏ ਸੀ ਪ੍ਰੋਟੈਕਟ ਕਰਦੇ ਆ ਵਾਈਟ ਹਾਊਸ ਨੂੰ 9:30 ਵਜੇ ਸ਼ਾਮ ਨੂੰ ਉਹਨੇ ਉਸ ਐਚ ਇੰਟਰਸੈਕਸ਼ਨ ਨਾਰਥ ਵੈਸਟ 16ਵੀਂ ਸਟਰੀਟ ਰਾਹੀਂ ਜਿਹੜਾ ਉਹਦੇ ਤੇ ਅਟੈਕ ਕੀਤਾ। ਉਹਨੇ ਵਨ ਸਾਈਡ ਵਾਕ ਚ ਮਾਰਿਆ। ਫਿਰ ਉਹਦੇ ਨਾਲ ਜਿਹੜੇ ਪੈਡੈਸਟਰੀਅਨ ਕਿਉਂਕਿ ਤੁਸੀਂ ਵੀ ਵਾਈਟ ਹਾਊਸ ਦੇਖਿਆ ਉਹ ਖੁੱਲਾ ਹੁੰਦਾ ਹੈ ਉਹ ਜਿਹੜੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਉਹ ਉੱਥੋਂ ਭੱਜਣੇ ਸ਼ੁਰੂ ਹੋਏ। ਫਿਰ ਜਦੋਂ ਉਹਨੇ ਆਫਟਰ ਸਟ੍ਰਾਈਕਿੰਗ ਦਾ ਬੈਰੀਅਰ ਦਾ ਟਰੱਕ ਬੈਕਡ ਅਪ ਇਨ ਰਿਵਰਸ ਪਹਿਲਾਂ ਉਹਨੇ ਸਟ੍ਰਾਈਕ ਕੀਤਾ ਫਿਰ ਉਹਨੇ ਟਰੱਕ ਬੈਕ ਕੀਤਾ ਦੈਨ ਲਰਚਡ ਫਾਰਵਰਡ ਸਟ੍ਰਾਈਕਿੰਗ ਦਾ ਮੈਟਲ ਬੈਰੀਅਰਸ ਇਹ ਸੈਕੰਡ ਟਾਈਮ ਫਿਰ ਉਹਨੇ ਦੂਸਰਾ ਅਟੈਕ ਉਹਦੇ ਤੇ ਕੀਤਾ। ਸੈਕੰਡ ਇੰਪੈਕਟ ਤੋਂ ਬਾਅਦ ਜਿਹੜਾ ਉਹਦੇ ਚ ਟਰੱਕ ਟੁੱਟ ਗਿਆ ਡਿਸੇਬਲ ਹੋਇਆ ਉਹਦੇ ਚੋਂ ਧੂਆਂ ਨਿਕਲਣ ਲੱਗ ਗਿਆ ਇੰਜਨ ਚੋਂ ਔਰ ਫਿਰ ਇੱਕ ਕੰਦੂਲਾ ਜਿਹੜਾ ਉਸ ਚੋਂ ਟਰੱਕ ਚੋਂ ਉਤਰਿਆ ਉਹਨੇ ਆਪਣੇ ਟਰੱਕ ਦੀ ਬੈਕ ਤੇ ਗਿਆ ਉਹਨੇ ਆਪਣਾ ਬੈਕਪੈਕ ਖੋਲਿਆ ਔਰ ਉੱਥੋਂ ਇੱਕ ਉਹਨੇ ਝੰਡਾ ਕੱਢਿਆ ਜਿਹੜਾ 3x5 ਫੁੱਟ ਰੈਡ ਐਂਡ ਵਾਈਟ ਬੈਨਰ ਸੀ ਵਿਦ ਨਾਜ਼ੀ ਸਵਸਤਿਕਾ ਇਨ ਦਾ ਸੈਂਟਰ ਐਂਡ ਬ੍ਰੈਂਡਿਸ਼ਡ ਇਟ। ਉਹਨੇ ਉੱਥੇ ਲੋਕਾਂ ਦੇ ਸਾਹਮਣੇ ਉਹ ਆਪਣਾ ਨਾਜ਼ੀ ਝੰਡਾ ਕੱਢ ਕੇ ਉਹਨੂੰ ਬ੍ਰੈਂਡਿਸ਼ ਲਹਿਰਾਇਆ ਔਰ ਫਿਰ US ਪਾਰਕ ਪੁਲਿਸ ਔਰ US ਸੀਕ੍ਰੇਟ ਸਰਵਿਸ ਆਫਿਸਰਸ ਨੇ ਉਹਨੂੰ ਅਰੈਸਟ ਕੀਤਾ ਔਰ ਇਹ ਫਿਰ ਉਹਨਾਂ ਨੇ ਅੱਗੋਂ ਦਿੱਤਾ ਵੀ ਉਹਨੇ ਕਿੰਨਾ ਨੁਕਸਾਨ ਫਾਈਨੈਂਸ਼ੀਅਲੀ ਕੀਤਾ $50,000 ਇੱਕ $5,000 ਇੱਕ ਔਰ ਇਹ ਵੀ ਕਿਉਂਕਿ ਉਹ ਅਮਾਊਂਟ ਇਸ ਲਈ ਦਿੱਤਾ ਜਾਂਦਾ ਕਿ ਬਈ ਇਹ ਵੀ ਉਹਦੇ ਤੇ ਜੁਰਮਾਨਾ ਵੀ ਪਾਇਆ ਜਾਏਗਾ। ਔਰ ਇਹ ਫਿਰ ਜਿਹੜੀ ਉਹਨਾਂ ਦੀ ਜਿਹੜੀ ਇੰਡਾਇਕਟਮੈਂਟ ਹੈ ਸਿਕਿਉਰਿਟੀ ਦੀ ਉਹਨਾਂ ਨੇ ਕਿਹਾ ਕਿ ਕੰਦੂਲਾ ਪਲੈਨਡ ਦਾ ਅਟੈਕ ਫॉर ਸੈਵਰਲ ਵੀਕਸ ਇੱਥੋਂ ਤੱਕ ਕਈ ਹਫ਼ਤੇ ਉਹਨੇ ਉਹਨੂੰ ਪਲਾਨ ਕੀਤਾ ਬਿਫੋਰ ਰੈਂਟਿੰਗ ਦਾ ਟਰੱਕ ਐਂਡ crashing it on White House grounds he made several attempts to gain access to vehicle or armed security guards ਉਹਨੂੰ ਲੱਗਾ ਕਿ ਵੀ ਜਿਹਦੇ ਨਾਲ ਜਿਹੜੇ armed security guard ਵੀ ਮੇਰੇ ਨਾਲ for example on April 22nd 2023 Kandula requested 25 armed guards and an armored convoy from a security company located in Virginia। ਹੁਣ ਇਹਦਾ ਮਤਲਬ ਇਹਦੇ ਕੋਲ ਪੈਸੇ ਵੀ ਸੀ ਕਿੱਥੋਂ ਇਹ ਕਰ ਰਿਹਾ ਸੀ ਕੌਣ ਇਹਨੂੰ ਇਨਸਪਾਇਰ ਕਰ ਰਿਹਾ ਸੀ ਕਿਉਂਕਿ ਇਸ ਸਾਰੇ ਦੇ ਬਾਵਜੂਦ ਕਿਉਂਕਿ ਜਦੋਂ ਲਾਸਟ ਈਅਰ ਇਹ ਵਾਪਰਿਆ ਤਾਂ ਮੈਨੂੰ ਲੱਗਾ ਵੀ ਐਵੇਂ ਕੋਈ ਸਨਕੀ ਜਿਹਾ ਬੰਦਾ ਮੈਂਟਲੀ ਸਿੱਕ ਹੋਣਾ ਕੋਈ ਉਹਨੂੰ ਉਹ ਜਿਹੜਾ ਹੈਲੂਸੀਨੇਸ਼ਨਸ ਹੁੰਦੀਆਂ ਕਿ ਮਾਤਾ ਕਾਲੀ ਮਾਤਾ ਨੇ ਕਹਿਤਾ ਜਾ ਕੇ ਤੂੰ ਟਰੱਕ ਮਾਰ ਮੈਂ ਕਿਹਾ ਤੁਰ ਪਿਆ ਹੁਣ ਪਰ ਜਿਵੇਂ ਹੁਣ ਇਹਦੀ ਸਜ਼ਾ ਸੁਣਾਈ ਜਾਣੀ ਹੈ ਉਹਦੀ ਕਨਫੈਸ਼ਨ ਔਰ ਦੂਸਰਾ ਇਹ ਕੋਈ ਮੈਂਟਲ ਸਿਕਨੈਸ ਨਹੀਂ ਹੈ ਇਹ ਜੈਨੂਇਨ ਬਿਲੀਵ ਹੈ ਕਿ ਅਸੀਂ ਜਿਹੜਾ ਇਹ ਕਰਨਾ ਸੋ ਇਹ ਹੈ ਜਦੋਂ ਅਸੀਂ ਅੱਜ ਦੇਖਦੇ ਹਾਂ ਕਿ ਹਿੰਦੂਤਵਾ ਜਨੂਨੀ ਹੁਣ ਆ ਇਲੈਕਸ਼ਨਾਂ ਚੱਲ ਰਹੀਆਂ ਉਜੈਨ 'ਚ ਕੀ ਹੋਇਆ ਕਨੌਜ 'ਚ ਕੀ ਹੋਇਆ ਕਨੌਜ ਦੇ ਵਿੱਚ ਕਿਵੇਂ ਫੜ ਕੇ ਮਾਰ ਰਹੇ ਨੇ ਕਿਉਂਕਿ ਇਹੀ ਨਫ਼ਰਤ ਜਿਹੜੀ ਹੁੰਦੀ ਹੈ ਜਿਵੇਂ ਨਾਜ਼ੀਆਂ ਨੇ ਨਫ਼ਰਤ ਫੈਲਾਈ ਉਹਦੇ 'ਚ ਹਿਊਮੈਨੀਟੇਰੀਅਨਿਜ਼ਮ ਉੱਡ ਗਿਆ ਜਾਂ ਅੱਜ ਜਿਵੇਂ ਹਿੰਦੂਤਵਾ ਦੀ ਨਫ਼ਰਤ ਹੈ ਤੁਸੀਂ ਦੇਖੋ ਉਸ ਕੌਮ ਜਿਹੜੀ ਇਹਨਾਂ ਦੇ ਲਈ ਖਲੋਣ ਵਾਲੀ ਹੱਕਾਂ ਦੇ ਲਈ ਆਪਣੀਆਂ ਕੁਰਬਾਨੀਆਂ ਦੇਣ ਵਾਲੀ ਔਰ ਓਵਰਨਾਈਟ ਜੇ ਉਹ ਜਨੂਨ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਪ੍ਰਚਾਰਿਆ ਜਾਂਦਾ ਹੈ ਕਿ ਭਾਈ ਇਹ ਜਿਹੜਾ ਈਵਨ ਮੇਨਕਾ ਗਾਂਧੀ ਜਿਹੜੀ ਨੋਹ ਹੈ ਇੰਦਰਾ ਗਾਂਧੀ ਦੀ ਜੇ ਉਹ ਵੀ ਖਲੋਂਦੀ ਹੈ ਤੇ ਸਰਦਾਰ ਕੀ ਬੇਟੀ ਗੱਦਾਰ ਕੀ ਬੇਟੀ ਇਹ ਹੁੰਦਾ ਔਰ ਜੇ ਅਦਰਵਾਈਜ਼ ਹੁੰਦਾ ਤਾਂ ਇਹ ਹੈ ਕਿ ਭਾਈ ਇਹਨਾਂ ਨੂੰ ਕੱਛ ਕੰਗਾ ਕੜਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ ਇਹ ਇਹਨਾਂ ਦੇ ਨਾਰੇ ਸੀ ਔਰ ਨਵੰਬਰ 84 ਜੋ ਇਹ ਜਦੋਂ ਸਮੂਹਕ ਨਫ਼ਰਤ ਫੈਲਾ ਦਿੱਤੀ ਜਾਂਦੀ ਹੈ ਔਰ ਇਹੀ ਹਰ ਆਈਡੀਓਲੋਜੀ ਦੇ ਵਿੱਚ ਕਿਉਂਕਿ ਬ੍ਰਾਹਮਣਿਜ਼ਮ ਜਾਂ ਹਿੰਦੂਇਜ਼ਮ ਦੇ ਬੇਸ ਦੇ ਵਿੱਚ ਵਰਣ ਆਸ਼ਰਮ ਹੈ ਜ਼ਾਤ ਪਾਤੀ ਨਫ਼ਰਤ ਹੈ ਔਰ ਇਹ ਚੰਗੀ ਗੱਲ ਹੈ ਕਿ ਵੀ ਹੁਣ ਵੈਸਟਰਨ ਸਕਾਲਰਸ ਮਾੜਾ ਇਹ ਸਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ
ਪਰ ਮੈਂ ਦੇਖਿਆ ਵੀ ਇੱਕ 20 ਸਾਲਾਂ ਦਾ ਮੁੰਡਾ ਔਰ ਉਹ ਇਸ ਕਦਰ ਉਹਦੀ ਕਨਵਿਕਸ਼ਨ ਹੈ ਨਾਜ਼ੀਜ਼ਮ 'ਚ, ਇਕੱਲਾ ਜਦੋਂ ਇਹਨੂੰ ਹੋਰ ਪ੍ਰੋਬ ਕੀਤਾ ਜਾਏਗਾ ਇਹ ਨਾਜ਼ੀਜ਼ਮ ਦਾ ਇਸ਼ਕ ਵੀ ਸਾਵਰਕਰ ਤੇ ਆਰਐਸਐਸ ਚੋਂ ਇਹ ਸ਼ਾਖਾ ਲਾਉਂਦਾ ਰਿਹਾ ਹੋਏਗਾ, ਆਰਐਸਐਸ ਦਾ ਫੁੱਟ ਸੋਲਜਰ ਹੋਏਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਿੰਘ ਸਭਾ ਕਾਟਰੇਟ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 18 ਮਈ ਦਿਨ ਸ਼ਨੀਚਰਵਾਰ ਨੂੰ ਸਿੱਖ ਦੇ ਪਰੇਡ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜੋ ਸਿਟੀ ਹਾਲ 11 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਚੱਲੇਗਾ ਅਤੇ ਕਾਟਰੇਟ ਪਾਰਕ ਤੱਕ ਪਹੁੰਚੇਗਾ। ਉਸੇ ਦਿਨ ਸ਼ਾਮ ਨੂੰ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਉਣਗੇ। ਟਰਾਈ ਸਟੇਟ ਦੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ, ਸਿੰਘ ਕੇਸਰੀ ਦਸਤਾਰਾਂ ਸਜਾ ਕੇ ਸਮੇਤ ਪਰਿਵਾਰਾਂ ਦੇ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚ ਕੇ ਹੁਮ ਹੁਮਾ ਕੇ ਸ਼ਾਮਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਜਿੱਥੇ ਫਾਈਵ ਆਈਜ਼ ਮੁਲਕਾਂ ਵੱਲੋਂ ਭਾਰਤ ਦੀ ਟਿੱਬੀ ਟਾਈਟ ਕੀਤੀ ਜਾ ਰਹੀ ਹੈ, ਉੱਥੇ ਡਿਫੈਂਸਿਵ ਹੋਣ ਦੀ ਥਾਂ ਭਾਰਤ ਕੈਨੇਡਾ, ਯੂਕੇ ਅਤੇ ਅਮਰੀਕਾ ਤੇ ਦਬਾਅ ਬਣਾ ਰਿਹਾ ਕਿ ਉਹ ਆਪਣੇ ਮੁਲਕਾਂ ਵਿੱਚ ਖਾਲਿਸਤਾਨ ਪੱਖੀਆਂ ਨੂੰ ਸਪੇਸ ਨਾ ਦੇਣ ਅਤੇ ਉਹਨਾਂ ਤੇ ਪਾਬੰਦੀ ਲਾਉਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਲੈ ਦੇ ਕੇ ਅਖਾਣ ਤਾਂ ਫਿਰ ਇਹੀ ਬਚਦਾ ਹੈ, ਉਲਟਾ ਚੋਰ ਕੋਤਵਾਲ ਕੋ ਡਾਂਟੇ। ਸਾਡੇ ਮਿੱਤਰ ਡਾਕਟਰ ਰਣਜੀਤ ਸਿੰਘ ਇਸ ਦੀ ਵਿਆਖਿਆ ਕਰਦੇ ਸੀ ਕਿ ਵੀ ਜਦੋਂ ਥਾਣੇਦਾਰ ਆ ਗਿਆ, ਚੋਰ ਨੇ ਥਾਣੇਦਾਰ ਨੂੰ ਦੇਖਿਆ ਤੇ ਚੋਰ ਉਹਨੂੰ ਕਹਿੰਦਾ ਵੀ ਜਦੋਂ ਮੈਂ ਇੱਥੇ ਚੋਰੀ ਕਰ ਰਿਹਾ, ਤੂੰ ਲੈਣ ਕੀ ਆਇਆ ਇੱਥੇ? ਤੈਨੂੰ ਨਹੀਂ ਪਤਾ ਮੈਂ ਚੋਰੀ ਕਰ ਰਹੀ ਹਾਂ? ਚੱਲ, ਮੈਂ ਥਾਣੇਦਾਰ ਹਾਂ, ਤੂੰ ਜਾ ਆਪਣੇ ਲਾਈਨ ਹਾਜ਼ਰ ਹੋ। ਅੱਛਾ। ਸੋ ਹੁਣ ਇਹਦੇ 'ਚ ਜਿਵੇਂ ਅਸੀਂ ਪਿਛਲੇ ਸੈਗਮੈਂਟਸ ਦੇ ਵਿੱਚ ਗੱਲ ਕੀਤੀ ਕਿ ਇੱਕ ਪਾਸੇ ਵੈਸਟਰਨ ਕੰਟਰੀਜ਼ ਇਨ ਜਨਰਲ ਔਰ ਫਾਈਵ ਆਈਜ਼ ਕੰਟਰੀਜ਼ ਇਨ ਪਾਰਟਿਕੂਲਰ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਭਾਰਤ ਦੇ ਉੱਤੇ ਦਬਾਅ ਬਣਿਆ ਹੋਇਆ, ਕਿਉਂਕਿ ਬੇਸ਼ੱਕ ਇਨੀਸ਼ੀਏਟ ਅਮਰੀਕਾ ਨੇ ਕੀਤਾ, ਕੈਨੇਡਾ ਨੇ ਅੱਡੀ ਗੱਡੀ, ਲੇਕਿਨ ਆਸਟ੍ਰੇਲੀਆ ਔਰ ਯੂਕੇ ਔਰ ਨਿਊਜ਼ੀਲੈਂਡ, ਕਿਉਂਕਿ ਇੰਟੈਲੀਜੈਂਸ ਸ਼ੇਅਰਿੰਗ 75 ਸਾਲ ਪੁਰਾਣਾ ਇਹਨਾਂ ਦਾ ਐਗਰੀਮੈਂਟ ਹੈ, ਅਲਟੀਮੇਟਲੀ ਉਹਨਾਂ ਨੂੰ ਹੈਂਗ ਤਾਂ ਇੱਧਰ ਹੀ ਕਰਨਾ ਪਏਗਾ। ਹਾਲਾਂ ਆਸਟ੍ਰੇਲੀਆ ਆਪਣੇ ਕਿਸਮ ਦੀ ਲਿਬਰਟੀ ਰਹਿੰਦਾ ਰਿਹਾ, ਹੁਣ ਥੋੜ੍ਹਾ ਜਿਹਾ ਟਾਈਟ ਹੋਣਾ ਸ਼ੁਰੂ ਹੋਏ ਨੇ, ਕਿਉਂਕਿ ਵਾਸ਼ਿੰਗਟਨ ਪੋਸਟ ਦੀ ਸਟੋਰੀ ਨੇ ਜਦੋਂ ਨੈਸਟ ਆਫ ਸਪਾਈਜ਼ ਕਿ ਭਾਈ ਇਹ ਜਸੂਸਾਂ ਦਾ ਆਲਣਾ ਬਣਾਇਆ ਹੋਇਆ, 2 ਕੱਢੇ ਉਹਨਾਂ ਨੇ ਉੱਥੋਂ, ਔਰ ਕਿਸ ਹੱਦ ਤੱਕ ਈਵਨ ਗਰੂਮਿੰਗ ਆਫ ਪੋਲੀਟੀਸ਼ੀਅਨਸ ਦੀ ਗੱਲ ਅਸੀਂ ਜ਼ਿਕਰ ਕਰਾਂਗੇ, ਉਹ ਵੀ ਉਹਦਾ ਡਿਫੈਂਸਿਵ ਹੋਏ। ਦੂਸਰੇ ਪਾਸੇ ਯੂਕੇ ਦੇ ਵਿੱਚ ਰਿਸ਼ੀ ਸੁਨਕ ਦਾ ਹਾਲ ਤਾਂ ਉਹਦੀ ਪਾਰਟੀ ਦਾ ਬਹੁਤ ਬੁਰਾ ਹਾਲ ਹੈ। ਵਿਦਨ ਵੀ ਡਿਫੈਕਸ਼ਨਸ ਜਿਹੜਾ ਹੋ ਰਹੀਆਂ, ਲੋਕਲ ਜਿਹੜੀਆਂ ਇਲੈਕਸ਼ਨਸ ਹੋਈਆਂ, ਬਹੁਤ ਬੁਰੀ ਤਰ੍ਹਾਂ ਡਿਫੀਟ ਹੋਏ, ਔਰ ਜੋ ਨਜ਼ਰ ਆ ਰਿਹਾ ਲੇਬਰ ਪਾਰਟੀ ਦੀ ਗਵਰਨਮੈਂਟ ਜਿਹੜੀ ਹੈ ਉਹ ਬਣ ਜਾ ਰਹੀ ਹੈ। ਔਰ ਜਿੰਨੀ ਲਿਬਰਟੀ ਇਸ ਹਕੂਮਤ ਨੇ, ਜਿਹੜੀ ਮੋਦੀ ਗਵਰਨਮੈਂਟ ਨੇ ਵੀ ਉਸ ਤੋਂ ਪਹਿਲਾਂ ਵੀ, ਹੋ ਸਕਦਾ ਹੈ ਲੇਬਰ ਤੱਕ ਪਹੁੰਚਦਿਆਂ ਕਿਵੇਂ ਕੀ ਹੋਏਗਾ, ਲੇਕਿਨ ਇੰਨਾ ਕੁ ਜ਼ਰੂਰ ਮੈਨੂੰ ਪਤਾ ਹੈ ਕਿ ਇਹ ਉਹਨਾਂ ਦਾ ਲੇਬਰ ਪਾਰਟੀ ਦੀ ਟੌਪ ਲੀਡਰਸ਼ਿਪ ਨੇ ਇਹ ਐਗਰੀ ਕੀਤਾ ਹੋਇਆ ਹੈ ਸਿੱਖ ਜਥੇਬੰਦੀਆਂ ਦੇ ਨਾਲ ਕਿ ਜੇ ਉਹਨਾਂ ਦੀ ਸਰਕਾਰ ਬਣੀ ਤੇ ਫਿਰ
ਜੂਨ 84 ਦੇ ਘੱਲੂਘਾਰੇ ਮੌਕੇ ਮਾਰਗਰੇਟ ਥੈਚਰ ਵੱਲੋਂ ਕਿਸ ਲੈਵਲ ਦੀ ਮਦਦ ਕੀਤੀ ਗਈ, ਇੰਡੀਆ ਦੀ ਕੀ ਰੋਲ ਸੀ, ਕਿਉਂਕਿ ਜੋ ਹੀ ਡਾਕੂਮੈਂਟ ਡੀਕਲਾਸੀਫਾਈ ਹੋਏ ਉਸ ਦੇ ਉੱਤੇ ਚਰਚਾ ਹੋਈ ਔਰ ਉਹਨੂੰ ਮੁੜ ਕਲਾਸੀਫਾਈ ਕਰਤਾ ਗਿਆ। ਸੋ ਕਮਿਸ਼ਨ ਬਣਾਉਣ ਦੀ ਗੱਲ ਹੈ। ਸੋ ਇਹਦੇ 'ਚ ਅਸੀਂ ਇਹ ਸਮਝਦੇ ਹਾਂ ਕਿ ਫਿਰ ਈਵਨ ਇਹ ਜਿਹੜਾ 15 ਜੂਨ ਨੂੰ ਅਵਤਾਰ ਸਿੰਘ ਖੰਡਾ ਦਾ ਮਰਡਰ ਹੁੰਦਾ ਹੈ ਔਰ ਜਿਸ ਲੈਵਲ ਦੇ ਉੱਤੇ ਇਹ ਵਾਸ਼ਿੰਗਟਨ ਪੋਸਟ ਦੀ ਰਿਪੋਰਟਿੰਗ ਵੀ ਕਿ ਵੀ ਈਵਨ ਸਾਮੰਤ ਗੋਇਲ ਜਿਹੜਾ ਕਿਸੇ ਵੇਲੇ ਰਾਜ ਚੀਫ ਸੀ, ਉਹਨਾਂ ਦੀ ਜਿਹੜਾ ਰਾਜ ਚੀਫ ਦੇ ਤੌਰ ਤੇ ਰਿਟਾਇਰ ਹੋਇਆ ਪਰ ਯੂਕੇ ਦੇ ਵਿੱਚ ਰਾਹ ਦੇ ਡੈਸਕ ਨੂੰ ਹੈੱਡ ਕਰਦਾ ਸੀ, ਉਹ ਕਿਵੇਂ ਬਰਮਿੰਗਮ ਦੇ ਵਿੱਚ ਸਿੱਖਾਂ ਦੇ ਉੱਤੇ ਸਪਾਈਂਗ ਕਰਦਾ ਸੀ। ਔਰ ਈਵਨ MI5 ਨੇ ਜਦੋਂ ਉਹਨੂੰ ਕਨਫਰੰਟ ਕੀਤਾ ਤਾਂ ਉਹ ਧਮਕੀਆਂ ਦੇਣ ਤੇ ਉਤਰਿਆ ਔਰ ਇਵੈਂਚੁਅਲੀ ਹੀ ਵਾਸ ਟੂ ਬੀ ਥਰੋਨ ਆਊਟ, ਜਦੋਂ ਕਿ ਉਹਨੂੰ ਵੈਸੇ ਹੀ ਟ੍ਰਾਂਸਫਰ ਕਰਤਾ ਗਿਆ। ਸੋ ਇਹ ਸਾਰੇ ਭੇਤ ਵੀ ਖੁੱਲਣਗੇ, ਲੇਕਿਨ ਇਹ ਵੀ ਜਦੋਂ ਅਸੀਂ ਭਾਰਤੀ ਹਾਕਮਾਂ ਦਾ ਦੇਖਦੇ ਹਾਂ ਕਿ ਅੰਦਰੋਂ ਤਾਂ ਕੰਬੇ ਹੋਏ ਨੇ। ਇਸ ਵੇਲੇ ਹੁਣ ਵਿਸ਼ਵ ਗੁਰੂ ਲਫ਼ਜ਼ ਤੁਹਾਨੂੰ ਨਾ ਮੋਦੀ ਦੇ ਮੂੰਹ ਤੋਂ ਨਾ ਅਮਿਤ ਸ਼ਾਹ ਦੇ ਨਾ ਉਹਨੂੰ ਤਾਂ ਇਹ ਨਜ਼ਰ ਆ ਰਿਹਾ ਕਿ ਇਹ ਵਿਸ਼ਵ ਦਹਿਸ਼ਤਗਰਦ ਬਣ ਗਏ ਜਿਹੜੇ ਹੈ ਨੇ। ਔਰ ਇਸ ਲਈ ਹੁਣ ਉਹ ਆਪਣੀ ਕਰਾਊਡ ਨੂੰ ਵੀ ਖੁਸ਼ ਰੱਖਣਾ, ਵੋਟਾਂ ਵੀ ਚੱਲ ਰਹੀਆਂ ਨੇ, ਕਿਤੇ ਨਾ ਕਿਤੇ ਇਹਨਾਂ ਨੂੰ ਇਹ ਵੀ ਹੈ ਕਿ ਬਈ ਅਸੀਂ ਸਟਰੋਂਗ ਇਮੇਜ ਦੱਸ ਰਹੇ ਜੇ ਅਸੀਂ ਨਹੀਂ ਪਰਵਾਹ ਕਰਦੇ ਕਿਸੇ ਦੀ। ਸੋ ਲੇਕਿਨ ਖੌਫਜ਼ਦਾ ਇੰਨੇ ਨੇ ਕਿ ਜਾ ਕੇ ਰੂਸ ਦੇ ਵੀ ਪੈਰ ਫੜੇ ਕਿ ਰੂਸ ਦੀ ਫੋਰਨ ਮਿਨਿਸਟਰੀ ਇੰਡੀਆ ਨੂੰ ਡਿਫੈਂਡ ਕਰ ਰਹੀ ਹੈ ਕਿ ਜੀ ਨਾ ਇਹ ਅਮਰੀਕਾ ਇਲੈਕਸ਼ਨਾਂ 'ਚ ਇੰਟਰਫੀਅਰ ਕਰ ਰਿਹਾ ਹੈ, ਅਮਰੀਕਾ ਨੇ ਕੋਈ ਸਬੂਤ ਨਹੀਂ ਦਿਖਾਇਆ ਇੰਡੀਆ ਨੂੰ ਗੁਰਪਤਵੰਤ ਪੰਨੂ ਮਰਡਰ। ਸੋ ਇਹ ਸਾਰੀਆਂ ਗੇਮਸ ਦੇ ਚੱਲਦੇ ਆ। ਹੁਣ ਉਹਨਾਂ ਦੇ ਅੱਡ-ਅੱਡ ਅਦਾਰੇ, ਉਹਨਾਂ 'ਚ ਮੇਨ ਜਿਹੜੀ ਇਹਨਾਂ ਦੀ ਚੰਡਾਲ ਚੌਂਕੜੀ 'ਚ ਮੋਦੀ ਹੈ, ਅਮਿਤ ਸ਼ਾਹ ਹੈ, ਦਿਨਕਰ ਗੁਪਤਾ, ਅਜੀਤ ਡੋਵਲ ਹੈ, ਔਰ ਉਸ ਸਾਰੇ ਦੇ ਚੱਲਦੇ ਆ। ਉਹ ਕਿਵੇਂ ਇਹਨਾਂ ਮੁਲਕਾਂ ਨੂੰ ਕਹਿ ਰਹੇ ਨੇ ਕਿ ਜੀ ਦੇਖੋ ਇਹ ਤੁਸੀਂ ਇਹਨਾਂ ਨੂੰ ਸਪੇਸ ਦੇ ਰਹੇ ਹੋ ਖਾਲਿਸਤਾਨੀਆਂ ਨੂੰ, ਇਸ ਲਈ ਇਹ ਦਹਿਸ਼ਤਗਰਦੀ ਕਰ ਰਹੇ ਨੇ, ਇਸ ਲਈ ਇਹ ਸਾਡੀ ਡੈਮੋਕ੍ਰੇਸੀ ਜਮਹੂਰੀਅਤ ਨੂੰ ਡੀਸਟੈਬਲਾਈਜ਼ ਕਰ ਰਹੇ ਨੇ, ਤੁਸੀਂ ਇਹਨਾਂ ਨੂੰ ਮਾਰਕ ਕਰੋ, ਇਹਨਾਂ ਨੂੰ ਗ੍ਰਿਫਤਾਰ ਕਰੋ, ਇਹਨਾਂ ਨੂੰ ਐਕਸਟ੍ਰਾਡਾਈਟ ਕਰੋ, ਇਹਨਾਂ ਦੀ ਫ੍ਰੀ ਸਪੀਚ ਦੇ ਉੱਤੇ ਪਾਬੰਦੀ ਲਾਓ। ਸੋ ਇਹ 2-3 ਖਬਰਾਂ ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਨੇ ਉਹਨਾਂ ਦੇ ਮੈਂ ਹੈਡਲਾਈਨਸ ਹੀ ਪੜ੍ਹ ਸਕਾਂਗਾ ਵਕਤ ਦੀ ਜਿਹੜੀ ਹੈ ਉਹ ਲਿਮਿਟੇਸ਼ਨ ਕਰਕੇ। ਔਰ ਪਹਿਲਾਂ ਤਾਂ ਇਹਨਾਂ 4 ਚੰਡਾਲ ਚੌਂਕੜੀ ਦੇ ਮੈਂਬਰਾਂ ਦਾ ਇੱਕ ਵੱਡਾ ਸਰਗਣਾ ਅਜੀਤ ਡੋਵਾਲ, ਰੇਨ ਇਨ ਪ੍ਰੋ ਖਾਲਿਸਤਾਨ ਐਲੀਮੈਂਟਸ ਔਨ ਬ੍ਰਿਟਿਸ਼ ਸੋਇਲ, ਅਜੀਤ ਡੋਵਾਲ ਟੈਲਸ ਕਾਊਂਟਰ ਪਾਰਟ। ਹੁਣ ਇਹ 9 ਮਈ ਦੀ ਡੇਟ ਲਾਈਨ ਨਾਲ ਹੈ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਐਕਸਪ੍ਰੈਸਡ ਕੰਸਰਨ over rising Sikh radicalization in Britain and need for London to rein them while co-chairing the India-UK strategic dialogue with his UK counterpart Tim Barrow on Thursday. ਬੀਤੇ ਵੀਰਵਾਰ ਇੱਕ ਜਿਹੜਾ ਡਾਇਲੌਗ ਉਹਨਾਂ ਨੇ ਰੱਖਿਆ ਸੀ ਦਿੱਲੀ ਦੇ ਵਿੱਚ ਹੀ, ਜਿਹਦੇ 'ਚ ਕਿ ਉਹਨਾਂ ਦਾ NSA ਦਾ ਜਿਹੜਾ UK ਦਾ ਮੈਂਬਰ ਹੈ ਮਿਸਟਰ ਬੈਰੋ ਜਿਹੜਾ ਉਹ ਵੀ ਸੀ, ਉਹਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਦੇਖੋ ਤੁਸੀਂ ਸਪੇਸ ਦੇ ਰਹੇ ਹੋ ਖਾਲਿਸਤਾਨੀਆਂ ਨੂੰ ਔਰ ਅਸੀਂ ਇਹ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਵੀ ਇਹਨਾਂ ਨੂੰ ਤੁਸੀਂ ਰੇਨ ਇਨ ਕਰੋ। ਔਰ ਇਹ ਨਿਊ ਦਿੱਲੀ ਇਜ਼ ਕੰਸਰਨਡ ਓਵਰ ਰੈਡੀਕਲਾਈਜੇਸ਼ਨ especially after the attack on Indian High Commission by Khalistani elements and allegations raised by radicals against India after the unnatural death of Khalistan Liberation Force leader Avatar Singh Khanda। ਇਹ ਜਾਣ ਕੇ ਖਾਲਿਸਤਾਨ ਲਿਬਰੇਸ਼ਨ ਫੋਰਸ ਉਹਦੇ ਨਾਲ ਲਾਉਂਦੇ ਨੇ ਨਾਲ ਖੰਡੇ ਦੇ। ਔਰ ਅਜੀਤ ਡੋਵਲ UK ਵਾਲੇ ਨੂੰ ਕਹਿ ਰਿਹਾ ਕਿ ਜੀ ਇਹਨਾਂ ਨੂੰ ਚੈੱਕ ਕਰੋ ਪ੍ਰੋ ਖਾਲਿਸਤਾਨੀ ਐਲੀਮੈਂਟਸ ਨੂੰ, ਇਹਨਾਂ ਨੇ ਸਾਡੇ ਕੌਂਸੂਲੇਟ ਤੇ ਹਮਲਾ ਕਰਤਾ। ਦੂਜਾ ਇਹ ਇਹਨਾਂ ਦਾ ਹਾਲ ਹੈ। ਹੁਣ ਤੁਸੀਂ ਦੂਸਰੀ ਖਬਰ ਜਦੋਂ ਦੇਖਦੇ ਹੋ ਖਾਲਿਸਤਾਨ ਪ੍ਰੋਬਲਮ ਇਜ਼ ਓਨਲੀ ਇਨ ਇੰਡੀਆ, ਹੁਣ ਇਹਨਾਂ ਨੂੰ ਇਹ ਲੱਗਦਾ ਕਿ ਬਈ ਉਸੇ ਹੀ ਅਮਿਤ ਸ਼ਾਹ ਔਰ S ਜੈ ਸ਼ੰਕਰ ਔਰ ਉਹਨਾਂ ਦੇ ਉਹ ਜੈਸਵਾਲ ਜਿਹੜਾ ਫੋਰਨ ਮਿਨਿਸਟਰੀ ਸਪੋਕਸਪਰਸਨ ਹੈ, ਉਹਨਾਂ ਦੇ ਬਿਆਨ ਸੁਣ ਕੇ ਤਾਂ ਲੋਕ ਅੱਕ ਗਏ। ਹੁਣ ਟ੍ਰਿਬਿਊਨ PTI ਨੇ ਇੱਕ ਫੁੱਲ ਫਲੈਜਡ ਨਿਊਜ਼ ਸਟੋਰੀ ਕੀਤੀ, ਮੈਂ ਵੀ ਕਦੇ ਇਹਦਾ ਨਾਂ ਨਹੀਂ ਸੁਣਿਆ, ਕੋਈ ਅਮਰੀਕਾ ਦਾ ਬਿਜ਼ਨਸਮੈਨ ਇਹਨਾਂ ਨੇ ਕੱਢਿਆ ਕਿ ਜੀ ਬੜਾ ਇਹ ਜਿਹੜਾ ਸ਼ਿਕਾਗੋ ਬੇਸਡ ਡਾਕਟਰ ਬਹਾਰਤ ਬਰਾਨੀ, ਇਹ ਜਿਹੜਾ ਬਹੁਤ ਵੱਡਾ ਬਿਜ਼ਨਸਮੈਨ ਹੈ, ਉਹਨੇ ਇੰਟਰਵਿਊ ਦਿੱਤਾ PTI ਨੂੰ, ਜਿਹੜਾ ਉਹਨਾਂ ਨੇ ਯਕੀਨੀ ਬਣਾਇਆ ਕਿ ਸਾਰਿਆਂ 'ਚ ਲੱਗੇ। ਕਿਉਂਕਿ ਹੁਣ ਤੱਕ ਕੈਨੇਡਾ ਦੇ ਖਿਲਾਫ ਵੀ ਕਰਦੇ ਨੇ, ਭੌਂਕਦੇ ਨੇ, UK ਦੇ ਖਿਲਾਫ ਵੀ, ਅਮਰੀਕਾ ਵੇਲੇ ਜਿਹੜਾ ਉਹ ਹੁਣ ਉਹਨਾਂ ਨੇ ਆਪਣੇ ਇੱਥੇ ਬੈਠੇ ਚਮਚੇ ਰਾਹੀਂ ਦਬੀ ਆਵਾਜ਼ ਕਰਾਇਆ ਖਾਲਿਸਤਾਨ ਪ੍ਰੋਬਲਮ is only in Canada, maybe a little bit in US, but not in India. Bharat Barai attacks Canadian Prime Minister Trudeau.
ਔਰ ਉਹਨਾਂ ਨੇ ਪੂਰਾ ਕਿਹਾ ਕਿ ਜੀ ਮਿਸ ਇਨਫੋਰਮੇਸ਼ਨ ਐਂਡ ਫਾਲਸ ਨੈਰੇਟਿਵ ਆਰ ਬੀਇੰਗ ਕ੍ਰੀਏਟਡ ਅਬਾਊਟ ਇੰਡੀਅਨ ਡੈਮੋਕ੍ਰੇਸੀ ਇਨ ਦਾ ਵੈਸਟ। ਹੁਣ ਜੋ ਕੰਮ ਖੁਦ ਕਰ ਰਹੇ ਨੇ ਉਹ ਚਾਰਜ ਲਾ ਰਹੇ ਨੇ ਕਿ ਜੀ ਸਾਡੀ ਡੈਮੋਕ੍ਰੇਸੀ ਬਾਰੇ ਉਹ ਤੁਹਾਡੇ ਕੋਲ ਸਾਰਾ ਕੁਝ ਨੈਰੇਟਿਵ ਕ੍ਰੀਏਟ ਕਰਨ ਦਾ, ਅਸੀਂ ਕਦੇ ਪਾਣੀ ਹਾਰ ਰਹੇ ਕਿ ਬਈ ਤੁਹਾਡੇ ਅਗੇਂਸਟ ਕੋਈ ਨੈਰੇਟਿਵ ਇਹਨਾਂ ਨੂੰ ਵੇਚ ਸਕੀਏ, ਇਹਨਾਂ ਨੂੰ ਵੀ ਪਤਾ ਤੁਸੀਂ ਕੀ ਕਰਦੇ ਹੋ। ਕਹਿੰਦਾ ਮਿਸ ਇਨਫੋਰਮੇਸ਼ਨ ਐਂਡ ਫਾਲਸ ਨੈਰੇਟਿਵਸ ਆਰ ਬੀਇੰਗ created about Indian democracy in the West in the middle of an election cycle in India. Prominent Indian Americans said in Sunday, observing some people in the West continue to have a colonial mentality. ਹੁਣ ਉਹੀ ਗੱਲ ਜਿਹੜੀ ਸ਼ਸ਼ੀ ਥਰੂਰ UK 'ਚ ਆ ਗਏ ਕਿ ਜਿਹੜੀ ਹੈ ਤੁਹਾਡੀ colonialment ਹੈ, ਅਸੀਂ ਤਾਂ ਬਹੁਤ ਆਜ਼ਾਦ ਹੋ ਗਏ। ਫਿਰ ਉਹ ਕਹਿੰਦਾ ਇਹ ਜਿਹੜਾ ਭਾਰਤ ਬਰਾਈ ਉਹ ਹਿਟ ਆਊਟ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਫॉर not taking action against Sikh separatists who are openly planning and supporting violence inside India and on Indian leaders। ਜੇ ਜਦੋਂ ਸਿੱਖ ਵਾਇਲੈਂਸ ਤੇ ਆ ਗਏ ਨਾ ਫਿਰ ਤੁਸੀਂ ਲੱਭਣਾ ਨਹੀਂ ਹੈਗਾ। ਅਸੀਂ ਤਾਂ ਅਜੇ ਵੀ ਆਰ ਪਲੇਇੰਗ ਬਾਈ ਦਾ ਰੂਲਸ ਆਫ ਦਾ ਗੇਮ ਜੋ UN ਚਾਰਟਰ 'ਚ ਹੈ, ਜੋ ਇੰਟਰਨੈਸ਼ਨਲ ਲਾਅ ਦੇ ਥੱਲੇ ਹੈ। ਫਿਰ ਜਦ ਇਹ ਜਿਹੜੇ ਤੁਸੀਂ ਇਸ ਕਿਸਮ ਦੇ ਦੋਸ਼ ਦਿੰਦੇ ਹੋ, ਤੁਸੀਂ ਉਕਸਾਹਟ ਪੈਦਾ ਕਰ ਰਹੇ ਹੋ। ਅਸੀਂ ਰੂਲ ਆਫ ਲਾਅ 'ਚ ਬਿਲੀਵ ਕਰਦੇ ਹਾਂ। ਸਾਨੂੰ ਅਸੀਂ ਦੇਖ ਰਹੇ ਹਾਂ ਨਤੀਜੇ ਕਿ ਭਾਈ ਇਹ ਜਿਹੜਾ ਜੋ ਤੁਸੀਂ ਕਰਤੂਤ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੀ ਕੀਤੀ, ਇਹਦੇ ਲਈ ਤੁਹਾਨੂੰ ਜਵਾਬਦੇਹ ਬਣਾਇਆ ਜਾਏ। ਫਿਰ ਉਹ ਇਹ ਬਿਜ਼ਨਸਮੈਨ ਦੇ ਮੂੰਹ ਖਵਾ ਰਹੇ ਨੇ ਖਾਲਿਸਤਾਨ ਪ੍ਰੋਬਲਮ ਇਜ਼ ਓਨਲੀ ਇਨ ਕੈਨੇਡਾ, ਮੇਬੀ ਲਿਟਲ ਬਿਟ ਇਨ US। if the US government wants to give them a piece of land, let them be happy। ਉਹਨੇ ਅਮਰੀਕਾ ਤੇ ਤੰਜ਼ ਕਰ ਰਿਹਾ ਕਿ ਬਈ ਹੁਣ ਲਿਟਲ ਬਿਟ ਕਹਿ ਰਿਹਾ ਪਰ ਉਹਨੂੰ ਪਤਾ ਹੈ ਵੀ ਅਮਰੀਕਾ ਹੁਣ ਬੈਕ ਤੇ ਆ ਗਿਆ। ਉਹਨਾਂ ਨੂੰ ਵੀ ਲੱਗਦਾ ਖਾਲਿਸਤਾਨ, ਉਹ ਕਹਿੰਦਾ ਵੀ ਜੇ ਅਮਰੀਕਾ ਦੇ ਦੇ ਜ਼ਮੀਨ ਖਾਲਿਸਤਾਨ ਬਣਾਉਣ ਦੇ ਲਈ, ਬੜਾ ਵੱਡਾ ਮੁਲਕ ਹੈ। ਉਹਨੇ ਕਿਹਾ ਜੀ ਆਫਟਰ ਆਲ they are foreign citizens, they are either citizens of the US or citizens of Canada, what right do they have to interfere in what is happening in India? ਵਾਹ, ਕਹਿੰਦਾ ਇਹ ਅਮਰੀਕਾ ਕੈਨੇਡਾ ਦੇ ਸਿਟੀਜ਼ਨ ਨੇ, ਇਹਨਾਂ ਨੂੰ ਇਹ ਕਿਵੇਂ ਇੰਟਰਫੀਅਰ ਕਰ ਸਕਦੇ ਨੇ ਇੰਡੀਆ 'ਚ? ਤੂੰ ਇੰਡੀਆ ਦਾ ਭਾਈ ਕਿੱਥੋਂ ਚਮ ਗਿੱਦੜ ਬਣ ਗਿਆ ਉਹਦਾ ਸਪੋਕਸ ਪਰਸਨ? ਤੂੰ ਵੀ ਅਮਰੀਕਨ ਹੈ, ਆਪਣੇ ਆਪ ਨੂੰ ਇੱਥੇ ਲੁੱਟ ਰਹੇ ਹੋ ਲੋਕਾਂ ਨੂੰ, ਉਸੇ ਅੰਦਾਜ਼ ਜਿਹੜਾ ਉੱਥੋਂ ਲੁੱਟਦੇ ਆਏ ਹੋ। ਔਰ ਜੇ ਤੂੰ ਬੋਲ ਸਕਦਾ ਇੰਡੀਆ ਦੇ ਬਿਹਾਫ ਤੇ, ਤਾਂ ਬਾਹਰਲੇ ਸਿੱਖ ਆਪਣੇ ਪੰਜਾਬ ਜਿਹੜਾ ਸਾਡਾ ਦੇਸ਼ ਹੈ ਜਿਹੜਾ ਅਸੀਂ ਤੁਹਾਡਾ ਕਦੇ ਹਿੱਸਾ ਹੀ ਨਹੀਂ ਰਹੇ, ਕਿਉਂ ਨਹੀਂ ਬੋਲ ਸਕਦੇ? ਫਿਰ ਉਹ ਕਹਿੰਦਾ ਇਫ ਦੇ ਵਾਂਟ ਏ ਸੈਪਰੇਟ ਲੈਂਡ ਫॉर them, let Canadian Prime Minister Justin Trudeau give it to them। ਅਮਰੀਕਾ ਦੇ ਦੇ ਖਾਲਿਸਤਾਨ, ਕੈਨੇਡਾ ਦੇ ਦੇ ਖਾਲਿਸਤਾਨ। if the US thinks that is a good idea for them to, we are standing right in front of Abraham Lincoln Memorial in Washington DC। what did he do when the South wanted to? ਹੁਣ ਇਹ ਅਮਰੀਕਨਾਂ ਨੂੰ ਕਹਿ ਰਹੇ ਨੇ ਕਿ ਜੀ ਜਿਵੇਂ ਨਾਰਥ ਔਰ ਸਾਊਥ ਦੀ ਲੜਾਈ ਸੀ ਔਰ ਲਿੰਕਨ ਨੇ ਨੇਸ਼ਨ ਇਕੱਠਾ ਰੱਖਣ ਦੇ ਲਈ ਜਿਹੜਾ ਉਹ ਜੰਗ, ਅਸੀਂ ਤਾਂ ਉਸੇ ਹੀ ਸਿਚੁਏਸ਼ਨ 'ਚ। ਪਰ ਅਮਰੀਕਾ ਤਾਂ ਇੱਕ ਐਜ਼ ਏ ਨੇਸ਼ਨ 1776 ਤੋਂ ਲੈ ਕੇ ਕਲੋਨੀਅਲ ਦੇ ਖਿਲਾਫ ਲੜ ਕੇ ਮੁਲਕ ਬਣਿਆ ਸੀ। ਤੁਹਾਨੂੰ ਤਾਂ ਜਾਣ ਲੱਗੇ ਬ੍ਰਿਟਿਸ਼ ਜਿਹੜਾ ਉਹਨਾਂ ਨੇ ਐਡਮਿਨਿਸਟ੍ਰੇਟਿਵ ਯੂਨਿਟ 200 ਸਾਲ 'ਚ ਬਣਾਈ, ਤੁਹਾਡੇ ਹਵਾਲੇ ਕਰਕੇ ਤੁਸੀਂ ਤਾਂ ਕਦੇ ਮੁਲਕ ਹੈ ਹੀ ਨਹੀਂ ਸੀ। ਤੁਸੀਂ ਇਹ ਅਮਰੀਕਾ ਦੀ ਉਦਾਹਰਨ ਇਸਤੇਮਾਲ ਹੀ ਨਹੀਂ ਕਰ ਸਕਦੇ। ਪਰ ਇਸ ਕਿਸਮ ਦਾ ਹੀ ਲੰਬਾ ਚੌੜਾ ਇੰਟਰਵਿਊ ਹੈ। ਫਿਰ ਕੱਲਾ ਜੇ ਉਹ ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਕੱਲੀ। ਹੁਣ S ਜੈਸ਼ੰਕਰ ਕਹਿੰਦਾ ਫਰੀडम ਆਫ ਸਪੀਚ ਡਜ਼ਨਟ ਮੀਨ ਫਰੀडम ਟੂ ਸਪੋਰਟ ਸੈਪਰੇਟਿਜ਼ਮ। ਜੈਸ਼ੰਕਰ ਔਨ ਕੈਨੇਡਾ। ਉਹ ਫਿਰ ਕਿਸੇ ਸਾਡੇ ਵਿਊਅਰ ਨੇ ਲਿਖਿਆ ਹੋਇਆ ਵੀ TV ਦਾ ਮਰੀਜ਼, ਮੈਂ ਤਾਂ ਉਹਨੂੰ ਕਰੋਨਿਕ ਕਨਸਟੀਪੇਸ਼ਨ ਤੇ ਦੂਸਰੇ ਦਾ ਹੀ ਕਹਿੰਦਾ। ਫਿਰ ਉਹ ਕਹਿੰਦਾ ਕਿ ਵੀ ਇਹ ਉਹਨੇ ਵੀ PTI ਨੂੰ ਸਪੈਸ਼ਲੀ ਇੰਟਰਵਿਊ ਦਿੱਤਾ, ਉਹਦੇ 'ਚ ਉਹ ਕਹਿੰਦਾ ਬਾਈ ਅਲਾਉਇੰਗ political space to Khalistani separatist elements, the Canadian government is sending a message that its vote bank is more powerful than its rule of law। ਕਿ ਜੀ ਸਿੱਖ ਤਾਂ ਲਾਅ ਤੋੜਨ ਵਾਲੇ ਨੇ ਔਰ ਇਹ ਖਾਲਿਸਤਾਨ ਦੀ ਐਡਵੋਕੇਸੀ ਕਰਦੇ ਨੇ। ਇਹਦਾ ਮਤਲਬ ਹੈ ਵੀ ਇਹ ਵੋਟਾਂ ਨੇ, ਉਹ ਇਹ ਬਾਰ-ਬਾਰ ਵੋਟ ਬੈਂਕ ਕਰਦਾ। ਸਿੱਖ ਕੈਨੇਡਾ ਦੀ ਪਾਪੂਲੇਸ਼ਨ ਦਾ 2% ਨੇ। 98% ਨੂੰ ਜੇ ਇਹ ਹੱਕ ਨਹੀਂ ਹੈ ਕਿ ਵੀ ਜਾਂ ਉਹਨਾਂ ਦੀ ਤਾਕਤ ਪ੍ਰਵੇਲ ਨਹੀਂ ਕਰਦੀ, ਇਹ ਤਾਂ ਖੁਦ ਸਾਨੂੰ ਜਿਹੜਾ ਉਹ ਉਸ ਇੰਨਾ ਪਾਵਰਫੁਲ ਬਣਾ ਰਹੇ ਨੇ ਜਿਹੜੀ ਗੱਲ ਹੈ ਨਹੀਂ ਹੈ। ਵੋਟ ਬੈਂਕ ਵੀ ਨਹੀਂ ਹੈ 2%, ਕੀ ਹੈ ਇੰਨੇ ਕੁ ਤਾਂ ਭਾਰਤ ਦੇ ਵਿੱਚ ਵੀ ਨੇ। ਕਿੰਨੀ ਕੁ ਤੁਸੀਂ ਉੱਥੇ ਸਿੱਖਾਂ ਦੀ ਔਕਾਤ ਸਮਝਦੇ ਹੋ ਤੇ ਇੱਥੇ ਤੁਸੀਂ ਸਮਝਦੇ ਹੋ ਕਿ ਜੀ 2% ਜਿਹੜਾ ਉਹ ਗੇਮ ਚੇਂਜਰ ਹੈ। ਫਿਰ ਉਹ ਇਹ ਕਹਿ ਰਿਹਾ ਕਿ ਇੰਡੀਆ ਰਿਸਪੈਕਟਸ ਐਂਡ ਪ੍ਰੈਕਟਿਸਿਸ ਫਰੀडम ਆਫ ਸਪੀਚ। ਵੀ ਅਸੀਂ ਵੀ ਫਰੀडम ਆਫ ਸਪੀਚ ਦਿੰਦੇ ਹਾਂ। ਜਿਹੜੀ ਤੁਸੀਂ ਫਰੀडम ਆਫ ਸਪੀਚ ਦੇ ਰਹੇ ਹੋ
ਉਹਦਾ ਨਤੀਜਾ ਹੈ ਅੱਜ ਇਹ ਖਬਰ ਹੈ ਬਠਿੰਡਾ ਪੁਲਿਸ ਅਰੈਸਟ 3 SFJ operatives for writing pro-Khalistan slogans at public places in Punjab, Delhi. और उन्होंने 3 नौजवान और ये सारे झूठे फ्रेम कर रहे हैं। एक तो इलैक्शन नेड़े आ, कोई ना कोई वायलेंस भी करवा सकते हैं और उन्होंने कहा जी इन्होंने प्रो खालिस्तान स्लोगन बठिंडे च लिखे, पंजाब च लिखे, दिल्ली च लिखे। हुण एक खबर एक पासे खबर तुसीं ये रख लो, दूसरे पासे S जयशंकर दा वो कहंदा जी असीं भी जिहड़ा वी रिस्पैक्ट and practice freedom of speech, but that doesn't equate with the freedom to threaten foreign diplomats, extend support to separatism, or allow political space to elements advocating violence. ना कोई कनेडा च वायलेंस एडवोकेट करता है, ना कोई अमरीका च करता है। कोई सिखां नूं स्पैशल स्पेस उन्होंने ना अमरीका ने दिता है ना कनेडा ने दिता है। वो अमरीकन कॉन्स्टिट्यूशन दी फर्स्ट अमेंडमेंट दिंदी है, कनेडा का चार्टर ऑफ राइट्स दिंदा जिहड़ा सब नूं दिंदा है। कनेडा तो अपने मुल्क नूं तोड़न वालियां नूं, क्यूबैक वालियां नूं 2 बार 1980 और 1995 खुद रेफरेंडम करवाया। कल नूं अजे भी उन्हां दी पार्टी ब्लॉक क्यूबिकॉयज उन्हां दे किन्ने MP ने कनेडियन पार्लियामेंट जिहड़े कहंदे ने असीं नहीं रहना कनेडा नाल, उन्हां दा मैनीफेस्टो ही ये है जे कनेडा अपना मुल्क तोड़न वालियां नूं स्पेस दे सकदा है ਤੇ ਜਿਹੜੇ ਸਿੱਖ ਮੰਗ ਕਰਦੇ ਨੇ ਵਿਦਨ ਚਾਰਟਰ ਉਹਨਾਂ ਨੂੰ ਕਿਵੇਂ ਰੋਕ ਸਕਦਾ। ਪਰ ਇਸ ਤੋਂ ਤੁਸੀਂ ਇਹ ਦੇਖ ਸਕਦੇ ਹੋ ਵੀ ਇਸ ਵੇਲੇ ਇੰਨੇ ਭੈ ਭੀਤ ਨੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਕਰਨ। ਸੋ ਇਹ ਬਾਰ-ਬਾਰ ਉਹੀ ਕੰਮ ਕਰ ਰਹੇ ਨੇ ਕਿ ਵੀ ਇਹ ਬੈਸਟ ਫਾਰਮ ਆਫ ਡਿਫੈਂਸ ਇਜ਼ ਆਫੈਂਸ। ਵੀ ਤੁਸੀਂ ਅਜੀਤ ਡੋਵਲ ਨੇ UK ਨੂੰ ਧਮਕਾਇਆ, ਅਮਰੀਕੀ ਬਿਜ਼ਨਸਮੈਨ ਤੋਂ ਅਮਰੀਕਾ ਨੂੰ ਕਿਹਾ ਜੀ ਤੁਸੀਂ ਦੇ ਦਿਓ ਖਾਲਿਸਤਾਨ ਇਹਨਾਂ ਨੂੰ। ਤੇ ਜਿਹੜਾ ਜੈ ਸ਼ੰਕਰ ਹੈ ਉਹ ਕੈਨੇਡਾ ਨੂੰ ਸਿੱਧਾ ਹੋ ਕੇ ਕਹਿ ਰਿਹਾ ਕਿ ਜੀ ਤੁਹਾਡਾ ਇਹ ਤੁਸੀਂ ਇਹਨਾਂ ਨੂੰ ਵੱਡਾ ਵੋਟ ਬੈਂਕ ਸਮਝਦੇ ਹੋ ਔਰ ਤੁਸੀਂ ਇਹਨਾਂ ਨੂੰ ਸਪੇਸ ਦੇ ਰਹੇ ਹੋ। ਇਸ ਤੋਂ ਹੈ ਕਿ ਵੀ ਇਹ ਇਹਦੇ ਲਈ ਪੰਜਾਬੀ ਦਾ ਇੱਕ ਲਫ਼ਜ਼ ਹੈ ਕਿ ਕਿਵੇਂ ਜੀ ਭਿਆਣੇ ਹੋਏ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਿੰਘ ਸਭਾ ਕਾਟਰੇਟ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 18 ਮਈ ਦਿਨ ਸ਼ਨੀਚਰਵਾਰ ਨੂੰ ਸਿੱਖ ਡੇ ਪਰੇਡ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜੋ ਸਿਟੀ ਹਾਲ 11 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਚੱਲੇਗਾ ਅਤੇ ਕਾਟਰੇਟ ਪਾਰਕ ਤੱਕ ਪਹੁੰਚੇਗਾ। ਉਸੇ ਦਿਨ ਸ਼ਾਮ ਨੂੰ 5 ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਉਣਗੇ। ਟਰਾਈ ਸਟੇਟ ਦੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ, ਸਿੰਘ ਕੇਸਰੀ ਦਸਤਾਰਾਂ ਸਜਾ ਕੇ ਸਮੇਤ ਪਰਿਵਾਰਾਂ ਦੇ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚ ਕੇ ਹੁਮ ਹੁਮਾ ਕੇ ਸ਼ਾਮਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਵਾਸ਼ਿੰਗਟਨ ਪੋਸਟ ਵੱਲੋਂ ਇੰਕਸ਼ਾਫ ਕੀਤਾ ਗਿਆ ਸੀ ਕਿ ਆਸਟ੍ਰੇਲੀਆ ਭਾਰਤੀ ਖੁਫੀਆ ਏਜੰਸੀਆਂ ਦਾ ਆਲਣਾ ਬਣਿਆ ਹੋਇਆ ਹੈ ਔਰ ਭਾਰਤੀ ਤੰਤਰ ਆਸਟ੍ਰੇਲੀਆ ਦੀ ਸੁਰੱਖਿਆ ਸੰਬੰਧੀ ਭੇਤ ਵੀ ਚੋਰੀ ਕਰ ਰਿਹਾ ਔਰ ਆਸਟ੍ਰੇਲੀਅਨ ਸਿੱਖਾਂ ਦੀ ਜਾਸੂਸੀ ਵੀ ਕਰ ਰਿਹਾ ਔਰ ਆਸਟ੍ਰੇਲੀਅਨ ਸਿਆਸਤਦਾਨਾਂ ਨੂੰ ਕਰਪਟ ਵੀ ਕਰ ਰਿਹਾ ਤਾਂ ਕਿ ਉਹ ਭਾਰਤ ਦੇ ਹੱਕ ਵਿੱਚ ਭੁਗਤੇ। ਲਗਭਗ 40 ਗੁਰਦੁਆਰਿਆਂ ਤੇ ਸੰਸਥਾਵਾਂ ਦੀ ਨੁਮਾਇੰਦਾ ਜਥੇਬੰਦੀ ਆਸਟ੍ਰੇਲੀਅਨ ਕੌਂਸਲ ਨੇ ਪ੍ਰੈਸ ਕਾਨਫਰੰਸ ਕਰਕੇ ਮੰਗ ਕੀਤੀ ਹੈ ਕਿ ਭਾਰਤੀ ਖੁਫੀਆ ਤੰਤਰ ਦੀ ਆਸਟ੍ਰੇਲੀਆ ਵਿੱਚ ਦਖਲ ਅੰਦਾਜ਼ੀ ਸੰਬੰਧੀ
ਆਸਟ੍ਰੇਲੀਅਨ ਪਾਰਲੀਮੈਂਟ ਪੂਰੀ ਤਰ੍ਹਾਂ ਜਾਂਚ ਪੜਤਾਲ ਕਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣੀ ਤੋਂ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿੱਥੇ ਖਾਲਿਸਤਾਨ ਦੀ ਮੂਵਮੈਂਟ ਦਾ ਬੇਸ ਵੀ ਇਹ 5 ਮੁਲਕ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਔਰ ਨਿਊਜ਼ੀਲੈਂਡ, ਵੱਡੀ ਆਬਾਦੀ ਵੀ ਸਾਡੀ ਹੈ ਔਰ ਉੱਥੇ ਇਹਨਾਂ ਚਾਰਾਂ 'ਚ ਐਟਲੀਸਟ ਨਿਊਜ਼ੀਲੈਂਡ ਦੀ ਐਕਟੀਵਿਟੀ ਤਾਂ ਕੋਈ ਬਹੁਤ ਸਾਹਮਣੇ ਨਹੀਂ ਆਉਂਦੀ। ਕੁਛ ਨਾ ਕੁਛ ਸ਼ੋ ਕਰਦੇ ਤਾਂ ਜ਼ਰੂਰ ਹੋਣਗੇ, ਪਰ ਜਾਂ ਤਾਂ ਬਾਹਰਲੇ ਮੀਡੀਆ 'ਚੋਂ ਨਿਕਲਦਾ ਨਹੀਂ ਹੈ ਜਾਂ ਉਹਨਾਂ ਦਾ ਇੰਟਰਨਲ ਦਾਇਰਾ ਕਾਰ 'ਚ ਹੀ ਹੈ। ਲੇਕਿਨ ਜਿਵੇਂ ਕੈਨੇਡਾ ਦੇ ਵਿੱਚ ਗਵਰਨਮੈਂਟ ਖੁਦ ਕਿਉਂਕਿ ਐਗਰੈਸਿਵ ਸਟੈਂਸ ਦੇ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਸੀਰੀਅਸਲੀ ਲੈ ਰਹੀ ਹੈ ਔਰ 4 ਕਿਲਰ ਜਿਹੜੇ ਉਹਨਾਂ ਦੇ ਹੀ ਪਹਾੜੇ ਦੇ ਟੱਟੂ ਉਹ ਗ੍ਰਿਫਤਾਰ ਹੋਏ ਨੇ ਔਰ ਮੁਕੱਦਮਾ ਜਦੋਂ ਅੱਗੇ ਚੱਲੇਗਾ ਹੋਰ ਵੀ ਭੇਤ ਸਾਹਮਣੇ ਆਉਣਗੇ। ਸੋ ਅਮਰੀਕਾ ਕੈਰਟ ਐਂਡ ਸਟਿਕ ਪਾਲਿਸੀ ਦੇ ਥੱਲੇ ਨਿਖਿਲ ਗੁਪਤਾ ਦੀ ਐਕਸਟ੍ਰੈਡੀਸ਼ਨ ਨੂੰ ਲੈ ਕੇ ਵੀ ਔਰ ਅਦਰਵਾਈਜ਼ ਭਾਰਤ ਤੇ ਉਹਨਾਂ ਨੇ ਪ੍ਰੈਸ਼ਰ ਬਿਲਡ ਕੀਤਾ ਹੋਇਆ। UK ਵਾਲੇ ਉਹਨਾਂ ਨੇ ਅੰਦਰੂਨੀ ਕੀ ਚੱਲਦਾ ਲੇਕਿਨ ਰਿਸ਼ੀ ਸੁਨਕ ਦੀ ਕੋਈ ਆਵਾਜ਼ ਨਿਕਲਦੀ ਨਹੀਂ ਹੈ। ਲੇਕਿਨ ਲੇਬਰ ਗਵਰਨਮੈਂਟ ਕਿਉਂਕਿ ਹੁਣੇ ਹੀ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਨੇ ਬਹੁਤ ਸਾਰੇ ਚਾਂਸਸ ਨੇ, ਫਿਰ ਅਸੀਂ ਦੇਖਦੇ ਹਾਂ ਵੀ UK 'ਚ ਵੀ ਗੱਲ ਮਜ਼ਬੂਤੀ ਨਾਲ ਆਏਗੀ। ਪਰ ਜਿਹੜਾ ਆਸਟ੍ਰੇਲੀਅਨ ਉਸ ਖਿੱਤੇ ਦੇ ਵਿੱਚ ਖਾਸ ਤੌਰ ਤੇ ਆਸਟ੍ਰੇਲੀਆ ਮੁਲਕ ਜਿਸ ਹੱਦ ਤੱਕ ਇੰਡੀਅਨ ਰਾਹ ਦੇ ਸਪਾਈਜ਼ ਨੇ ਆਪਣਾ ਜਾਲ ਬੁਣਿਆ, ਉਹ 에ਅਰਪੋਰਟ ਸਿਕਿਉਰਿਟੀ ਹੋਏ, ਉਹ ਉਹਨਾਂ ਦਾ ਡਿਫੈਂਸ ਸਿਸਟਮ ਹੋਏ, ਉਹਨਾਂ ਦੇ ਪੋਲੀਟੀਸ਼ੀਅਨਸ ਦੀ ਗਰੂਮਿੰਗ ਹੋਏ ਜਾਂ ਸਿੱਖਾਂ ਦੇ ਉੱਤੇ ਰੱਖੀ ਜਾ ਰਹੀ ਨਜ਼ਰ ਹੋਏ। ਇਹ ਕੱਲਾ ਇਹੀ ਨੇ ਵੀ ਵਾਸ਼ਿੰਗਟਨ ਪੋਸਟ ਨੇ ਤਾਂ ਹਵਾਲਾ ਉਹਨਾਂ ਦੇ ਸਿਕਿਉਰਿਟੀ ਚੀਫ ਦਾ ਦਿੱਤਾ ਔਰ ਫਿਰ ਇਹ ਦੱਸਿਆ ਵੀ ਕਿਵੇਂ 2 ਈਵਨ ਰਾਹ ਦੇ ਜਿਹੜੇ ਸੀ ਬੰਦੇ ਉਹਨਾਂ ਨੂੰ ਕਿਕ ਆਊਟ ਕੀਤਾ ਗਿਆ ਸੀ 3-4 ਸਾਲ ਪਹਿਲਾਂ। ਸੋ ਇਸ ਸਾਰੇ ਦੇ ਚੱਲਦੇ ਆ ਜਿਸ ਅੰਦਾਜ਼ ਦੇ ਵਿੱਚ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਜਿਹੜੇ ਔਰ ਉਹਨਾਂ ਦੀ ਹਕੂਮਤ ਔਰ ਉਹਨਾਂ ਦਾ ਈਵਨ ਵਿਦਨ ਇੰਡੀਆ ਜਿਹੜਾ ਹਾਈ ਕਮਿਸ਼ਨਰ ਉਹਨਾਂ ਨੇ ਜਿਸ ਕਿਸਮ ਦੀ ਪੋਜੀਸ਼ਨ ਲਈ ਉਸ ਨੇ ਜ਼ਾਹਰ ਹੈ ਸਾਨੂੰ ਵੀ ਫਿਕਰਮੰਦ ਕੀਤਾ ਕਿ ਭਾਈ ਆਸਟ੍ਰੇਲੀਆ 'ਚ ਇੰਨਾ ਜਿਹੜਾ ਸਿੱਖ ਆਲਮੋਸਟ ਕਲੋਜ਼ ਟੂ 500,000 ਪਹੁੰਚ ਗਏ ਨੇ ਔਰ ਇੱਕ ਪਾਸੇ ਤਾਂ ਸਿੱਖਾਂ ਨੂੰ ਇਹ ਹਕੂਮਤ ਅਵਾਰਡ ਦਿੰਦੀ ਹੈ ਕਿ ਵੀ ਤੁਸੀਂ ਬੜੇ ਜ਼ਬਰਦਸਤ ਕੰਮ ਕੀਤੇ ਕੋਵਿਡ ਦੇ ਵੇਲੇ ਆ, ਬਾਕੀਆਂ ਨੂੰ ਵੀ ਤੁਸੀਂ ਕਹਿ ਰਹੇ ਹੋ ਉਵੇਂ ਬਣੋ। ਪੱਗ ਬੰਨ੍ਹ ਕੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਜਿਹੜਾ ਉਹ ਆਪਣੇ ਆਪ ਨੂੰ ਜਿਹੜਾ ਉਹ ਪ੍ਰੈਜ਼ੈਂਟ ਵੀ ਕਰਦਾ ਹੈ ਕਿ ਜਿਵੇਂ ਸਿੱਖਾਂ ਦਾ ਬਹੁਤ ਹਿਤੈਸ਼ੀ ਹੋਏ, ਪਰ ਜੇ ਇਸ ਕਿਸਮ ਦੇ ਏਜੰਡੇ ਦੇ ਉੱਤੇ ਇਹਨਾਂ ਦੀ ਕੋਈ ਲਾਈਨ ਨਹੀਂ। ਔਰ ਇਹ ਹਮੇਸ਼ਾ ਇਹ ਗੱਲ ਜਿਹੜੇ ਸਾਡੇ ਵੀਰ ਜਿੱਥੇ ਜਿੱਥੇ ਵੀ ਲੌਬੀ ਕਰਦੇ ਨੇ ਉਹਨਾਂ ਨੂੰ ਸਮਝਣੀ ਚਾਹੀਦੀ ਹੈ। ਸਾਡੇ 'ਚੋਂ ਬਹੁਤ ਸਾਰੇ ਸਾਊਥ ਏਸ਼ੀਅਨ ਮਾਈਂਡ ਸੈਟ ਦੇ ਨਾਲ ਹੀ ਸਮਝਦੇ ਨੇ ਉਹ ਨਾਰਾਜ਼ ਹੋ ਜਾਏਗਾ ਜੇ ਅਸੀਂ ਕਿਹਾ ਅਸੀਂ ਅੰਦਰ ਵੜ ਕੇ ਨਹੀਂ। ਇੱਥੇ ਜੇ ਤੁਸੀਂ ਕਿਸੇ ਨੂੰ ਔਨ ਦਾ ਸਪੌਟ ਪੁੱਟ ਕਰਦੇ ਹੋ ਪਬਲਿਕਲੀ, ਉਹ ਤੁਹਾਡੀ ਪ੍ਰੈਸ ਰਿਲੀਜ਼ ਹੈ ਜਾਂ ਈਵਨ ਡੈਮੋ ਹੈ ਜਾਂ ਦੂਜਾ, ਇਹ ਨਹੀਂ ਹੈ ਵੀ ਤੁਸੀਂ ਗੱਲਬਾਤ ਤੋਂ ਦੌੜੋ। ਕਿਤੇ ਵੀ ਭਾਵੇਂ ਉਹ ਤੁਹਾਡੇ ਨਾਲ ਨਾ ਸਹਿਮਤੀ ਵਾਲੇ ਸਿਆਸਤਦਾਨ MP ਜਾਂ ਮਿਨਿਸਟਰ ਪ੍ਰਾਈਮ ਮਿਨਿਸਟਰ ਹੋਣ, ਜੇ ਤੁਹਾਨੂੰ ਉਹ ਗੱਲਬਾਤ ਦਾ ਸੱਦਾ ਦਿੰਦੇ ਨੇ ਆਓ ਉਹ ਵੀ ਬੈਠੋ, ਲੇਕਿਨ ਉਹਦੇ 'ਚ ਵੀ ਗੱਲ ਠੋਕ ਕੇ ਕਰੋ। ਅਦਰਵਾਈਜ਼ ਜਿੱਥੇ ਪ੍ਰੋਟੈਸਟ ਹੈ ਉੱਥੇ ਪ੍ਰੋਟੈਸਟ ਵੀ ਕਰੋ। ਇਹਨਾਂ ਮੁਲਕਾਂ ਦਾ ਹਾਲ ਔਰ ਬ੍ਰਿਟਿਸ਼ ਓਬੀਡੀਐਂਸ ਜਿਹੜੀ ਮੰਨ ਕੇ ਗੁਲਾਮੀ ਜਿਨ੍ਹਾਂ ਨੇ ਕਬੂਲ, ਇਹਦੇ 'ਚ ਫਰਕ ਹੈ। ਇੱਥੇ ਜਦੋਂ ਤੁਸੀਂ ਚੈਲੰਜ ਕਰਦੇ ਹੋ ਤੁਹਾਡੀ ਗੱਲ ਸੁਣੀ ਜਾਂਦੀ ਹੈ, ਉਹ ਨੋਟਿਸ ਕੀਤੀ ਜਾਂਦੀ ਹੈ। ਜੇ ਇੱਕ ਅਣਸੁਣਿਆ ਵੀ ਕਰੇਗਾ ਦੂਸਰੀ ਧਿਰ ਉਹਨੂੰ ਸੁਣ ਲੈਂਦੀ ਹੈ, ਨਾ ਹੋਏ ਉਹਨਾਂ ਦੀਆਂ ਏਜੰਸੀਆਂ ਸੁਣ ਲੈਂਦੀਆਂ, ਉਹ ਤੁਹਾਡੇ ਨਾਲ ਰਾਬਤਾ ਕਰਨਗੇ ਕਿ ਜੀ ਦੱਸੋ ਤੁਹਾਡੀ ਕੀ ਗ੍ਰੀਵੈਂਸ ਹੈ। ਔਰ ਅਸੀਂ ਸਮਝਦੇ ਹਾਂ ਵੀ ਆਸਟ੍ਰੇਲੀਅਨ ਸਿੱਖ ਕੌਂਸਲ ਜਿਹੜੀ 3 ਦਰਜਨ ਤੋਂ ਜ਼ਿਆਦਾ ਸਿੱਖ ਗੁਰਦੁਆਰਿਆਂ ਸੰਸਥਾਵਾਂ ਦੀ ਨੁਮਾਇੰਦਾ ਜਮਾਤ ਹੈ, ਉਹਨਾਂ ਨੇ ਬੜੀ ਕਲੀਅਰ ਆਵਾਜ਼ ਦੇ ਵਿੱਚ ਆਸਟ੍ਰੇਲੀਅਨ ਗਵਰਨਮੈਂਟ ਨੂੰ ਵੀ ਔਨ ਦਾ ਸਪੌਟ ਪੁੱਟ ਕੀਤਾ ਹੈ। ਜੋ ਸਾਹਮਣੇ ਆਲਰੇਡੀ ਤੱਥ ਆਏ ਨੇ ਉਹਨਾਂ ਤੇ ਆਧਾਰਿਤ ਮੰਗ ਵੀ ਕੀਤੀ ਹੈ ਕਿ ਵੀ ਵਾਈਟ ਪੇਪਰ ਜਾਰੀ ਕਰੋ, ਪ੍ਰੋਬ ਕਰੋ ਕਿਹੜੇ ਆਸਟ੍ਰੇਲੀਅਨ ਪੋਲੀਟੀਸ਼ੀਅਨ ਗਰੂਮ ਹੋਏ, ਉਹਨਾਂ ਨੇ ਕਿਵੇਂ ਇਨਫਲੂਐਂਸ ਕੀਤਾ ਡਿਸੀਜਨ ਮੇਕਿੰਗ ਨੂੰ, ਕੀ ਕੀਤਾ, ਸਿਕਿਉਰਿਟੀ ਨੂੰ ਪੁਖਤਾ ਕਰੋ। ਔਰ ਅਸੀਂ ਤਾਂ ਐਜ਼ ਏ ਆਸਟ੍ਰੇਲੀਅਨ ਸਿੱਖ ਅਸੀਂ ਤਾਂ ਫਸਟ ਵਰਲਡ ਵਾਰ 'ਚ ਵੀ ਲੜੇ ਹਾਂ ਤੁਹਾਡੇ ਮੁਲਕ ਦੇ ਲਈ ਔਰ ਤੁਸੀਂ ਸਾਡੀ ਪੱਗ ਨੂੰ ਰੈਕਗਨਾਈਜ਼ ਕੀਤਾ ਹੋਇਆ ਆਪਣੀਆਂ ਆਰਮਡ ਫੋਰਸਿਸ ਦੇ ਵਿੱਚ ਵੀ। ਸਮਾਗਮ ਵੀ ਤੁਸੀਂ ਕਰਦੇ ਹੋ ਹਰ ਸਾਲ ਕਿ ਜੀ ਕਿਵੇਂ ਆਸਟ੍ਰੇਲੀਅਨਸ ਔਰ ਸਿੱਖ ਉਹਨਾਂ ਦਾ ਖੂਨ ਸਾਂਝਾ ਡੁੱਲਿਆ ਜਿਹੜੇ ਵਰਲਡ ਆਰਡਰ ਨਵਾਂ ਬਣਾਉਣ ਦੇ ਲਈ। ਫਸਟ ਵਰਲਡ ਵਾਰ ਤੋਂ ਬਾਅਦ ਹੋਏ ਸੈਕੰਡ, ਪਰ ਇਸ ਦੇ ਬਾਵਜੂਦ ਤੁਸੀਂ ਇੱਕ ਨਾਜ਼ੀ ਲਾਈਕ ਰਜੀਮ ਦੇ ਨਾਲ ਅੰਦਰ ਖਾਤੇ ਗੁਣ ਤੁਪ ਕਰਕੇ ਕਿਤੇ ਅਡਾਨੀ ਵਿੱਚ ਵਾੜ ਰਹੇ ਹੋ, ਕਿਤੇ
ਉਹਨਾਂ ਦੇ ਉੱਤੇ ਸਰਵੇਲੈਂਸ ਹੋ ਰਿਹਾ ਜਾਂ ਦੂਜਾ। ਸੋ ਲੰਬੀ ਪ੍ਰੈਸ ਰਿਲੀਜ਼ ਹੈ, ਮੈਂ ਸਾਰੀ ਤਾਂ ਨਹੀਂ ਪੜਾਂਗਾ। ਪਹਿਲਾਂ ਤਾਂ ਮੈਂ ਮੁਬਾਰਕਬਾਦ ਦਿੰਦਾ ਆਸਟ੍ਰੇਲੀਅਨ ਸਿੱਖ ਕੌਂਸਲ ਔਰ ਉਹਨਾਂ ਦੇ ਜਿੰਨੇ ਕਨਸਟੀਟਿਊਐਂਟ ਜਿਹੜੇ ਉਹਨਾਂ ਦੇ ਮੈਂਬਰ ਸੰਸਥਾਵਾਂ ਨੇ, ਗੁਰਦੁਆਰਾ ਸਾਹਿਬਾਨ ਨੇ, ਕਿ ਭਾਈ ਇਹ ਟਾਈਮਲੀ ਹੈ ਔਰ ਜੇ ਇਹਨਾਂ ਨੂੰ ਮੌਕਾ ਮਿਲਦਾ ਹੈ, ਕਿਉਂਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਆਸਟ੍ਰੇਲੀਅਨ ਗਵਰਨਮੈਂਟ ਆਉਣ ਵਾਲੇ ਪੀਰੀਅਡ 'ਚ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਉਹਨਾਂ ਦੇ ਆਲਾ ਜਿਹੜੇ ਡਿਸੀਜਨ ਮੇਕਰ ਨੇ ਉਹ ਸਿੱਖਾਂ ਦੇ ਨਾਲ ਰਾਬਤਾ ਕਰਨਾ ਚਾਹਣ, ਉਹਨਾਂ ਨੂੰ ਸੱਦਾ ਦੇਣ, ਭਾਵੇਂ ਕਿਸੇ ਆਨੇ ਬਹਾਨੇ ਨਾਲ ਕਿ ਜੀ ਅਸੀਂ ਜਾਣਨਾ ਚਾਹੁੰਦੇ ਹਾਂ, ਗੁਫ਼ਤਗੂ ਜਾਂ ਉਦਘਾਟਨ ਜਾਂ ਕੋਈ ਵੀ, ਸੋ ਉਹਨੂੰ ਵੀ ਸੀਜ਼ ਕਰੋ ਉਸ ਓਪਰਚੁਨਿਟੀ ਨੂੰ। ਔਰ ਇਹਦੇ 'ਚ ਉਹਨਾਂ ਨੇ ਜਿਹੜੀ ਪ੍ਰੈਸ ਰਿਲੀਜ਼ ਦਾ ਟਾਈਟਲ ਹੀ ਹੈ, The Australian Federal Parliament must urgently probe into insidious interference of Indian funded grooming of Australian politicians। ਹੁਣ ਗੱਲ ਕੱਲੀ ਜਿਹੜੀ ਇਨਕੁਆਇਰੀ ਮੰਗੀ ਹੈ ਆਸਟ੍ਰੇਲੀਅਨ ਪਾਰਲੀਮੈਂਟ ਤੋਂ ਮੰਗੀ ਹੈ। ਜਿਵੇਂ ਹੁਣ ਇੱਥੇ ਵੀ ਹੁੰਦਾ ਹੈ ਕਿ ਜੇ ਕੋਈ ਡੈਮੋਕ੍ਰੈਟ ਜਾਂ ਰਿਪਬਲਿਕਨ ਕੋਈ ਐਥਿਕਸ ਦੇ ਵਿੱਚ ਕੋਈ ਦੂਜਾ, ਪਹਿਲਾਂ ਐਥਿਕਸ ਕਮੇਟੀ ਉਹਨੂੰ ਵਿਚਾਰਦੀ ਹੈ, ਫਿਰ ਫੁੱਲ ਫਲੈਜ ਜਿਹੜਾ ਪਾਰਲੀਮੈਂਟਰੀ ਪ੍ਰੋਬ ਹੁੰਦਾ ਹੈ ਉਹ ਆਲਮੋਸਟ ਨਾਨ ਪਾਰਟੀਸਨ ਹੁੰਦਾ। ਉਹਦੇ 'ਚ ਇਹ ਨਹੀਂ ਹੁੰਦਾ ਜੀ ਲੇਬਰ ਨੇ ਲਿਬਰਲ ਦਾ ਥੱਲਾ ਲਾਣਾ ਹੈ ਜਾਂ ਉਹਨੇ ਉਹਦਾ ਥੱਲਾ ਲਾਣਾ ਹੈ। ਸੋ ਉਹਨਾਂ ਨੇ ਜਿਹੜਾ ਇਹ ਮੰਗ ਕੀਤੀ ਹੈ ਕਿ ਭਾਈ ਇਹ ਜਿਹੜੀ ਹੁਣ ਤਾਂ ਮੰਨਿਆ ਗਿਆ, ਜੇ ਤੁਹਾਡੀਆਂ ਇੰਟੈਲੀਜੈਂਸ ਏਜੰਸੀ ਰਿਪੋਰਟਾਂ ਕਹਿੰਦੀਆਂ ਨੇ ਕਿ ਗਰੂਮਿੰਗ ਆਸਟ੍ਰੇਲੀਅਨ ਪੋਲੀਟੀਸ਼ੀਅਨਸ ਦੀ ਹੋਈ ਹੈ, ਤੇ ਉਹਦੀ ਪ੍ਰੋਬ ਕਰੋ ਵੀ ਕਿਹੜੇ ਪੋਲੀਟੀਸ਼ੀਅਨ ਨੇ ਕਿੱਥੇ ਕਿੱਥੇ ਬੈਠੇ ਨੇ, ਕਦੋਂ ਗਰੂਮਿੰਗ ਸ਼ੁਰੂ ਹੋਈ, ਅੱਜ ਕਿਹੜੀ ਪੋਜੀਸ਼ਨ ਤੇ ਬੈਠੇ ਨੇ। ਔਰ ਉਹਨਾਂ ਨੇ ਇਸ ਸਾਰੇ 'ਚ ਕਿਹਾ ਕਿ ਵੀ ਇਹ ਜਿਹੜਾ ਹੁਣ ਸਾਹਮਣੇ ਆਇਆ ਕਿ ਵੀ ਚਿਲਿੰਗ ਐਕਸਟੈਂਟ ਕਿਸ ਹੱਦ ਤੱਕ ਫਾਸ਼ਿਸਟ ਭਾਰਤੀ ਗਵਰਨਮੈਂਟ ਜਿਹੜੀ ਉਹਨੇ ਇੰਟਰੂਡ ਕੀਤਾ, ਐਸਪੈਨੇਜ ਕੀਤੀ ਕ੍ਰਿਟੀਕਲ ਆਸਟ੍ਰੇਲੀਆ ਦੇ ਇਨਫਰਾਸਟਰਕਚਰ ਦੀ, ਜਿਸ ਦੇ ਵਿੱਚ 에ਅਰਪੋਰਟ ਸਿਕਿਉਰਿਟੀ, ਡਿਫੈਂਸ ਪ੍ਰੋਜੈਕਟ ਔਰ ਈਵਨ ਟ੍ਰੇਡ ਸੈਂਸਿਟਿਵ ਟ੍ਰੇਡ ਰਿਲੇਸ਼ਨਸ਼ਿਪ ਵੀ ਸ਼ਾਮਲ ਹੈ। ਫਿਰ ਉਹਨਾਂ ਨੇ ASIO ਦੇ ਡਾਇਰੈਕਟਰ ਜਨਰਲ ਮਾਈਕ ਬਰਗੈਸ, ਜਿਹਨੇ ਸਾਰੇ ਪਹਿਲਾਂ ਇੰਕਸ਼ਾਫ ਕੀਤੇ ਸੀ ਲੇਕਿਨ ਉਹਨੇ ਮੁਲਕ ਦਾ ਨਾਂ ਨਹੀਂ, ਉਹਦਾ ਹਵਾਲਾ ਦਿੱਤਾ ਹੈ ਕਿ ਉਹਨਾਂ ਨੇ ਜਿਹੜਾ ਡਿਸਟਰਬਿੰਗ ਇੰਡੀਅਨ ਨੈਸਟ ਆਫ ਸਪਾਈਜ਼, ਇਹ ਲਫ਼ਜ਼ ਉਹਨਾਂ ਦੇ ਸਿਕਿਉਰਿਟੀ ਚੀਫ ਨੇ ਆਸਟ੍ਰੇਲੀਆ ਦੇ ਮਾਈਕ ਬਰਗੈਸ ਨੇ ਯੂਜ਼ ਕੀਤੇ ਨੇ ਕਿ ਵੀ ਇਹ ਤਾਂ 2020 ਦੇ ਵਿੱਚ ਇਸ ਕਿਸਮ ਦਾ ਇਹਨਾਂ ਦਾ ਨੈਸਟ ਆਫ ਸਪਾਈ ਸੀ। ਫਿਰ ਉਹਦੇ 'ਚ ਹੀ ਉਹਨੇ ਮਾਈਕ ਬਰਗੈਸ ਨੇ ਕਿਹਾ ਕਿਵੇਂ 2 ਰਾਹ ਦੇ ਬੰਦੇ ਉੱਥੋਂ ਕੱਢੇ ਗਏ ਜਿਹੜੇ ਕਿ ਇਸ ਕਿਸਮ ਦੀ ਐਸਪੈਨੇਜ ਕਰ ਰਹੇ ਸੀ। ਔਰ ਇਹ ਪ੍ਰੈਸ ਰਿਲੀਜ਼ ਕਿਹਾ ਗਿਆ ਵੀ ਕਿਉਂਕਿ ਆਸਟ੍ਰੇਲੀਆ 5 ਆਈਜ਼ ਮੁਲਕਾਂ ਦਾ ਮੈਂਬਰ ਹੈ, ਉਹ ਆਪਣਾ ਜਿਹੜਾ ਇਸ ਗੱਲ ਨੂੰ ਆਇਡੈਂਟੀਫਾਈ ਕਰੇ ਜਿਨ੍ਹਾਂ ਨੂੰ ਜਿਹੜੇ ਕਿ ਇਸ ਜਦੋਂ ਸਰਵੇਲੈਂਸ ਚੱਲ ਰਹੀ ਸੀ ਔਰ ਜਿਹੜੇ ਅਲਟੀਮੇਟਲੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੱਕ ਲੈ ਕੇ ਜਾਂਦੀ ਹੈ ਉਸ ਦਾ ਹਿੱਸਾ ਸਨ। ਫਿਰ ਉਹਨਾਂ ਨੇ ਜਿਹੜਾ 7W ਨਾਈਟਲੀ ਦਾ ਅਸੀਂ ਜ਼ਿਕਰ ਵੀ ਕੀਤਾ ਸੀ, ਡਿਜੀਟਲ ਪਬਲੀਕੇਸ਼ਨ ਦਾ ਜਿਹੜਾ 30 ਅਪ੍ਰੈਲ 2024 ਦੇ ਵਿੱਚ ਪ੍ਰਿੰਟ ਸੀ ਉਹਨਾਂ ਦਾ, ਉਹਦਾ ਜ਼ਿਕਰ ਕੀਤਾ ਨੈਸਟ ਆਫ ਸਪਾਈਜ਼। ਉਹਨਾਂ ਨੇ ਕਿਹਾ ਵੀ ਇਹ ਸਿਰਫ ਉਹਨਾਂ ਦੀ ਪਹੁੰਚ ਸੈਂਸਿਟਿਵ 에ਅਰਪੋਰਟ ਇਨਫੋਰਮੇਸ਼ਨ ਤੱਕ ਨਹੀਂ ਸੀ, ਲੇਕਿਨ ਆਸਟ੍ਰੇਲੀਅਨ ਪੋਲੀਟੀਸ਼ੀਅਨਸ ਨੂੰ ਵੀ ਗਰੂਮ ਉਹਨਾਂ ਨੇ ਕੀਤਾ। ਉਹਨਾਂ ਨੇ ਕਿਹਾ ਵੀ ਇਹ ਨਾ ਸਾਰੀਆਂ ਜਿਹੜੀਆਂ ਬਿਲਕੁਲ ਐਨ ਲੂੰ ਕੰਡੇ ਖੜੇ ਕਰ ਦੇਣ ਵਾਲੀਆਂ ਹਕੀਕਤਾਂ ਨੇ, ਇਸ ਦੇ ਬਾਵਜੂਦ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਐਲਬਨੀਜ਼ ਨੇ ਜਿਹੜਾ ਉਹ ਬਿਲਕੁਲ ਇਸ ਦੇ ਉਲਟ ਜਾ ਕੇ ਉਸ ਨੇ ਜਿਹੜਾ 21ਵੀਂ ਸਦੀ ਦਾ ਹਿਟਲਰ ਹੈ ਮੋਦੀ, ਉਸ ਨੂੰ ਬੜਾ ਖੁੱਲੀਆਂ ਬਾਹਾਂ ਦੇ ਨਾਲ ਸਵਾਗਤ ਕੀਤਾ, ਰੈੱਡ ਕਾਰਪੇਟ ਵੈਲਕਮਿੰਗ ਕੀਤੀ ਔਰ ਉਹਦੇ ਲਈ ਲਫ਼ਜ਼ ਵੀ ਦਾ ਬੌਸ ਇਸਤੇਮਾਲ ਕੀਤਾ ਕਿ ਮੋਦੀ ਮੇਰਾ ਬੌਸ। ਔਰ ਜਦੋਂ ਉਹਨੂੰ ਪੁੱਛਿਆ ਗਿਆ ਕਿ ਵੀ ਇਹ ਜਿਹੜੀ ਇੰਡੀਅਨ ਇੰਟਰਫੇਰੈਂਸ ਹੈ ਆਸਟ੍ਰੇਲੀਆ 'ਚ, ਫਿਰ ਇਹ ਪੈਨੀ ਵੋਂਗ ਜਿਹੜੀ ਫੋਰਨ ਮਿਨਿਸਟਰ ਹੈ ਉਹਨੇ ਮਈ 1 2024 ਨੂੰ ਜੋ ਰਿਸਪੌਂਸ ਕੀਤਾ ਦੈਟ ਲੈਕਡ ਦਾ ਨੈਸੈਸਿਟੀ, ਗ੍ਰੈਵਿਟੀ ਐਂਡ ਅਰਜੈਂਸੀ, ਕਿ ਇਵੇਂ ਹੀ ਸੀ ਵੀ ਜਿਵੇਂ ਬਿਲਕੁਲ ਗੋਂਗਲੂਆਂ ਤੋਂ ਮਿੱਟੀ ਲਾਣਾ ਜਿਸ ਲੈਵਲ ਦਾ ਇਸ਼ੂ ਸੀ। ਔਰ ਜਦੋਂ ਉਹਨੂੰ ਇਹ ਕਨਫਰੰਟ ਕੀਤਾ ਗਿਆ, ਉਹਨਾਂ ਨੇ ਉਹੀ ਜਿਹੜਾ ਐਵੇਸਿਵ ਟੈਕਟਿਕ ਹੁੰਦਾ ਪੋਲੀਟੀਸ਼ੀਅਨਸ ਦਾ ਕਿ ਜੀ ਅਸੀਂ ਇੰਟੈਲੀਜੈਂਸ ਮੈਟਰਸ 'ਤੇ ਕਾਮੈਂਟ ਨਹੀਂ ਕਰਦੇ, ਕਹਿ ਕੇ ਉਹਨੇ ਪੱਲਾ ਝਾੜਿਆ। ਫਿਰ ਜਿਹੜੀ ਡਿਪਲੋਮੈਟ ਨੂੰ ਉਹਨਾਂ ਨੇ ਕੋਟ ਕੀਤਾ ਮਈ 2 ਦੀ ਪਬਲੀਕੇਸ਼ਨ, ਉਹਨਾਂ ਨੇ ਫਿਰ ASIO ਦੇ ਕ੍ਰੈਕਡਾਊਨ ਦੀ ਗੱਲ ਕੀਤੀ ਕਿ ਕਿਵੇਂ ਫਿਰ ਫੈਡਰਲ ਟ੍ਰੇਜਰ ਜਿਮ ਚਾਰਮਸ ਨੇ ਇਹ ਅਨਇਕੁਇਵਕਲੀ ਐਮਫਸਾਈਜ਼ ਕੀਤਾ, I don't want to get into those kind of operational issues and in any way showing a lack of urgency। ਹੁਣ ਇਹੀ ਐਲਬਨੀਜ਼ ਦਾ ਰਿਸਪੌਂਸ, ਇਹੀ ਉਹਨਾਂ ਦੀ ਜਿਹੜੀ ਹੈ ਫੋਰਨ ਮਿਨਿਸਟਰੀ ਦਾ ਰਿਸਪੌਂਸ, ਉਹਨਾਂ ਦੀ ਫੋਰਨ ਮਿਨਿਸਟਰ ਦਾ, ਔਰ ਇਹੀ 3rd ਜਿਹੜਾ ਉਹਨਾਂ ਦਾ ਫੈਡਰਲ ਟ੍ਰੇਜਰਰ ਉਸ ਦਾ ਰਿਸਪੌਂਸ।
ਹੁਣ ਇਹਨਾਂ ਸਾਰਿਆਂ ਨੇ ਇਹ ਕਿਹਾ, ਜਿਵੇਂ ਉਹਨੇ ਫੈਡਰਲ ਟ੍ਰੈਜਰਰ ਨੇ ਕਿਹਾ, ਜਿਮ ਨੇ, ਜੀ ਕਿ ਜੀ ਅਸੀਂ ਸਾਡੇ ਭਾਰਤ ਨਾਲ ਬਹੁਤ ਚੰਗੇ ਰਿਲੇਸ਼ਨਸ਼ਿਪ ਹੈ, ਇਕਨੋਮਿਕਲ ਰਿਲੇਸ਼ਨਸ਼ਿਪ ਹੈ, ਔਰ ਬਹੁਤ ਵਧੀਆ ਗੱਲ ਹੈ। ਔਰ ਇਹ ਦੱਸਦੀ ਹੈ ਕਿ ਵੀ ਕਿਵੇਂ ਇਹ ਜਿਹੜੀ ਆਸਟ੍ਰੇਲੀਅਨ ਪੋਲੀਟੀਸ਼ੀਅਨ ਨੇ, ਉਹਨਾਂ ਨੇ ਕਿਵੇਂ ਉਹ ਭਾਰਤੀ ਇੰਟਰਫੇਰੈਂਸ ਵਾਲਾ ਜਿਹੜਾ ਨੈਸਟ ਆਫ ਸਪਾਈਜ਼ ਹੈ, ਐਕਚੁਅਲੀ ਇਵੇਂ ਲੱਗਦਾ ਵੀ ਅਜੇ ਵੀ ਉਸ ਜਿਹੜਾ ਜਸੂਸਾਂ ਦੇ ਆਲਣੇ 'ਚ ਵੀ ਬੈਠੇ ਹੋਏ ਉਵੇਂ ਹੀ ਗੱਲ ਕਰ ਰਹੇ ਨੇ ਜੋ ਜਸੂਸ ਇਹਨਾਂ ਤੋਂ ਕਰਵਾਉਣਾ ਚਾਹੁੰਦੇ ਨੇ। ਜੀ ਫਿਰ ਉਹਨਾਂ ਨੇ ਕਿਹਾ ਕਿ ਬਈ ਗੱਲ ਇੱਥੇ ਨਹੀਂ ਮੁੱਕੀ। ਆਸਟ੍ਰੇਲੀਆ ਦਾ ਜਿਹੜਾ ਹਾਈ ਕਮਿਸ਼ਨਰ ਹੈ ਇੰਡੀਆ 'ਚ, ਫਿਲਿਪ ਗ੍ਰੀਨ, ਨਾ ਸਿਰਫ ਉਹ ਆਪਣੇ ਫੈਲੋ ਕੰਟਰੀਮੈਨ ਦੇ ਹੱਕਾਂ ਲਈ ਖਲੋਤਾ, ਪਰ ਉਹਨੇ ਸ਼ੇਮਫੁਲੀ ਜਦੋਂ ਉਹਨੇ ਕਿਹਾ ਕਿ ਜੀ ਇੰਡੀਆ ਜਿਹੜਾ ਇਨਡਿਸਪੈਂਸੇਬਲ ਸਟ੍ਰੈਟੇਜਿਕ ਪਾਰਟਨਰ, ਕਿ ਜੀ ਇਸ ਤੋਂ ਤਾਂ ਬਿਨਾਂ ਅਸੀਂ ਜੀ ਨਹੀਂ ਸਕਦੇ, ਇਹ ਸ਼ੇਮਫੁਲ ਸੀ। ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਇਹ ਸਾਰੇ ਦੇ ਨਾਲ ਅਸੀਂ ਇੱਕ ਨੇ ਇਸ ਨੂੰ ਜਿਹੜਾ ਇਸੇ ਐਂਬੈਸਡਰ ਨੇ ਜੋ ਰਿਲੇਸ਼ਨਸ਼ਿਪ ਬਿਟਰਨੈਸ, ਉਹਨੂੰ ਕਿਹਾ ਜੀ ਓਕੇਜਨਲ ਇਹ ਜਿਹੜੇ ਨੇ ਸਪੀਡ ਬੰਪ ਨੇ, ਵੀ ਜਦੋਂ ਤੁਸੀਂ ਸਪੀਡ 'ਚ ਫੜਦੇ ਹੋ ਬੰਪ ਹੁੰਦੇ ਨੇ। ਔਰ ਅਸੀਂ ਇਹ ਸਾਰਿਆਂ ਨੂੰ ਜਿਹੜਾ ਉਹਨਾਂ ਨੇ ਪ੍ਰੈਸ ਲਈ ਕਿਹਾ ਵੀ ਇਹ ਤੁਸੀਂ ਸਾਰੇ ਜਿਹੜੇ ਸਪਾਈਨਲੈਸ ਲੀਡਰਸ, ਔਰ ਜਿਸ ਕਿਸਮ ਦਾ ਇਹ ਰੋਗ ਇੰਡੀਅਨ ਸਟੇਟ ਦੇ ਨਾਲ ਇਸ ਕਿਸਮ ਦਾ ਇਹਨਾਂ ਦਾ ਵਰਤਾਰਾ ਹੈ, ਇਹ ਆਪਣੇ ਆਸਟ੍ਰੇਲੀਅਨ ਸ਼ਹਿਰੀਆਂ ਦੀ ਸੁਰੱਖਿਆ ਤੋਂ ਭਗੌੜਾ ਹੋਣਾ। ਔਰ ਇਸ ਸਾਰੇ ਦੇ ਥੱਲੇ ਉਹਨਾਂ ਨੇ ਕਿਹਾ ਕਿ ਵੀ ਇਹ ਕੌਣ ਜਿਹੜਾ ਉਹ ਫੀਅਰਸਲੀ ਜਿਹੜਾ ਉਹ ਡਿਫੈਂਡ ਕਰੇਗਾ ਆਸਟ੍ਰੇਲੀਅਨਸ ਦੇ ਰਾਈਟਸ ਨੂੰ। ਔਰ ਜਿਹੜਾ ਉਹਨਾਂ ਨੇ shouldn't Australians now perceive the glaring inadequacy of our political system as a dangerous signal for the terrorist Indian state to freely continue its nefarious agenda। ਕਿ ਵੀ ਇਹ ਜਿਹੜੇ ਜਿਨ੍ਹਾਂ ਨੂੰ ਸਪਾਈਨ ਦਿਖਾਣੀ ਚਾਹੀਦੀ ਸੀ ਉਹ ਭਗੌੜੇ ਨੇ, ਔਰ ਹੁਣ ਤੁਸੀਂ ਆਸਟ੍ਰੇਲੀਆ ਖੋਲ ਦਿੱਤਾ ਭਾਰਤ ਦੇ ਗੰਦੇ ਏਜੰਡੇ ਨੂੰ, ਜਿਹੜਾ ਕਿ ਉਹ ਆ ਕੇ ਇੱਥੇ ਆਪਣਾ ਗੰਦ ਫੈਲਾਣ। This betrayal demands not just outrage but a resolute demand for accountability and rectification। ਕਿ ਵੀ ਇਹ ਹਿਸਾਬ ਕਿਤਾਬ ਇਹਦਾ ਹੋਏ ਔਰ ਇਹਦਾ ਸੁਧਾਰ ਹੋਏ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਜਿਵੇਂ ਬਾਕੀ 5 ਆਈਜ਼ ਕੰਟਰੀਜ਼ ਨੇ ਰਿਸਪੌਂਸ ਕੀਤਾ, ਚਾਰਾਂ ਨੇ, ਆਸਟ੍ਰੇਲੀਆ ਉਹਨਾਂ ਦੀ ਕਿਤਾਬ 'ਚੋਂ ਹੀ ਪੇਜ ਲਏ ਔਰ ਉਹਦੇ 'ਚ ਉਹਨਾਂ ਨੇ ਫਿਰ ਕੈਨੇਡੀਅਨ ਗਵਰਨਮੈਂਟ ਦਾ ਜ਼ਿਕਰ ਕੀਤਾ ਕਿ ਕਿਵੇਂ ਕੈਨੇਡੀਅਨ ਇੰਟੈਲੀਜੈਂਸ ਏਜੰਸੀਆਂ ਨੇ 11 ਮਹੀਨੇ ਇਨਵੈਸਟੀਗੇਟਿਵ ਰਿਪੋਰਟ ਤੋਂ ਬਾਅਦ ਹਰਦੀਪ ਸਿੰਘ ਨਿੱਜਰ ਦੇ ਕਿਲਰਸ ਨੂੰ ਉਹਨਾਂ ਨੇ ਫੜਿਆ। ਫਿਰ ਉਹਨਾਂ ਨੇ ਕਿਹਾ ਵੀ ਕਿਵੇਂ ਉਹਨਾਂ ਨੇ ਟ੍ਰੇਡ ਟਾਈਜ਼ ਇੰਡੀਆ ਦੇ ਨਾਲ ਕੈਨੇਡਾ ਨੇ ਰੋਕੀਆਂ, ਔਰ ਨਾਲ ਦੀ ਨਾਲ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ, ਔਰ ਉਹਨਾਂ ਨੇ ਇੰਡੀਅਨ ਏਜੰਟਸ ਨੂੰ ਕੈਨੇਡੀਅਨ ਸੋਇਲ ਤੋਂ ਕੱਢਿਆ। ਫਿਰ ਉਹਨਾਂ ਨੇ US ਦੀ ਗੱਲ ਕੀਤੀ ਕਿ ਵੀ ਉਹਨਾਂ ਦੀਆਂ ਸਿਕਿਉਰਿਟੀ ਏਜੰਸੀਆਂ ਨੇ ਜਿਹੜਾ ਉਹ ਡਿਸਟ੍ਰਿਕਟ ਕੋਰਟ ਨਿਊਯਾਰਕ 'ਚ ਇੰਡੀਅਨ ਏਜੰਟ ਦੇ ਖਿਲਾਫ ਜਿਹੜਾ ਨਿਖਲ ਗੁਪਤਾ ਜਿਹੜਾ ਉਹ ਇੰਡਾਇਕਟਮੈਂਟ ਫਾਈਲ ਕੀਤੀ ਹੈ। ਔਰ ਇਹ ਜਿਹੜਾ ਉਸ ਦੀ ਐਕਸਟ੍ਰੈਡੀਸ਼ਨ ਜਿਹੜੀ ਆ ਅਮਰੀਕਾ ਦੇ ਵਿੱਚ ਮੰਗੀ ਜਾ ਰਹੀ ਹੈ। ਔਰ US ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜਾ ਉਹ ਇੰਡੀਆ ਦੇ ਨਾਲ ਟ੍ਰੇਡ ਨੈਗੋਸ਼ੀਏਸ਼ਨਸ ਵੀ ਹਾਰਡ ਕੀਤੀਆਂ ਨੇ ਔਰ ਸਿਕਿਉਰਿਟੀ ਡਿਸਕਸ਼ਨਸ ਵੀ, ਔਰ ਉਹ ਇੰਡੀਆ ਨੂੰ ਕੰਪੈਲ ਕਰ ਰਹੇ ਨੇ ਕਿ ਉਹ ਕਲੀਨ ਹੋ ਕੇ ਆਏ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਤੋਂ। ਹੁਣ ਇਹ ਉਹਨਾਂ ਨੇ ਕੇਸ ਬੜਾ ਅੱਛਾ ਬਿਲਡ ਕਰ, ਹੁਣ ਫਾਈਨਲੀ ਆ ਵੀ ਮੰਗ ਕੀ ਹੈ ਆਸਟ੍ਰੇਲੀਅਨ ਸਿੱਖ ਕੌਂਸਲ ਜਾਂ ਆਸਟ੍ਰੇਲੀਆ ਦੇ 500,000 ਸਿੱਖ ਕੀ ਚਾਹੁੰਦੇ ਨੇ। ਉਹਨਾਂ ਨੇ ਕਿਹਾ ਕਿ ਬਈ ਇਹ ਅਸੀਂ ਪਹਿਲਾਂ ਤਾਂ ਇਹ ਹੈ ਕਿ ਵਾਈਟ ਪੇਪਰ ਫੌਰਨ ਜਾਰੀ ਕਰੇ ਤਾਂ ਕਿ ਜਿਸ 'ਚ ਪਤਾ ਲੱਗੇ ਵੀ ਕਿਸ ਲੈਵਲ ਦੀ ਇੰਟਰਫੇਰੈਂਸ ਇੰਡੀਆ ਦੀ ਸੀ ਆਸਟ੍ਰੇਲੀਆ 'ਚ, ਔਰ ਉਹਦਾ ਕੀ ਡੈਮੇਜ ਹੋਇਆ, ਕਿੱਥੇ ਹੋਇਆ, ਜੇ ਸਿੱਖਾਂ ਦੇ ਉੱਤੇ ਸਰਵੇਲੈਂਸ ਸੀ, ਕੌਣ ਸੀ ਜਿਹੜੇ ਅੰਡਰ ਸਰਵੇਲੈਂਸ ਸੀ, ਉਹਨਾਂ ਦਾ ਪਿੱਛੇ ਕੀ ਨੁਕਸਾਨ ਹੋਇਆ, ਇੱਥੇ ਉਹਨਾਂ ਦੇ ਨਾਲ ਕਿਸ ਹੱਦ ਤੱਕ ਉਹ ਜਾਣ ਵਾਲੇ ਸੀ। ਔਰ ਫਿਰ ਪੋਲੀਟੀਕਲ ਸਿਸਟਮ ਦੇ ਵਿੱਚ ਜਿਹੜੀ ਗਰੂਮਿੰਗ ਆਫ ਆਸਟ੍ਰੇਲੀਅਨ ਪੋਲੀਟੀਸ਼ੀਅਨਸ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਜਿਸ ਕਿਸਮ ਦਾ ਇਹ ਰਿਸਪੌਂਸ ਆਸਟ੍ਰੇਲੀਅਨ ਪੋਲੀਟੀਸ਼ੀਅਨ, ਉਹਨਾਂ ਦਾ ਪ੍ਰਾਈਮ ਮਿਨਿਸਟਰ, ਫੋਰਨ ਮਿਨਿਸਟਰ ਔਰ ਟ੍ਰੇਜਰ ਸੈਕਟਰੀ ਦੇ ਰਿਹਾ, ਇਹ ਲੱਗਦਾ ਵੀ ਇਹਨਾਂ ਦੇ ਮੂੰਹ 'ਚ ਤਾਂ ਨਹੀਂ ਉਹ ਡਾਲਰ ਗਿਆ ਹੋਇਆ ਕਿ ਇਹ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ, ਇਹਨਾਂ ਦੇ ਮੂੰਹ 'ਚੋਂ ਗੱਲ ਨਹੀਂ ਨਿਕਲਦੀ ਹੈ। ਔਰ ਇਹ ਐਕਸਟੈਂਟ ਆਫ ਇੰਡੀਅਨ ਫੰਡਿੰਗ ਗਰੂਮਿੰਗ ਆਫ ਆਸਟ੍ਰੇਲੀਅਨ ਪੋਲੀਟੀਸ਼ੀਅਨਸ ਵਾਈਟ ਪੇਪਰ ਤੋਂ ਬਾਅਦ ਇਹ ਪਹਿਲਾ ਨੁਕਤਾ ਹੈ। ਗਲੇਰਿੰਗ ਲੈਕ ਆਫ ਸੋਫਿਸਟੀਕੇਸ਼ਨ ਐਂਡ ਅਵੇਅਰਨੈਸ ਵਿਦਨ ਦਾ ਆਸਟ੍ਰੇਲੀਅਨ ਪੋਲੀਟੀਕਲ ਸਿਸਟਮ concerning the multifaceted challenges posed by Indian foreign interference। ਕਿ ਵੀ ਕਿਸ ਲੈਵਲ ਦੀ ਉਹਨਾਂ ਦੇ ਇੰਟਰਫੇਰੈਂਸ ਹੈ, ਇੱਥੇ ਜਿਹੜੇ ਨੇ ਉਹ ਘੋਗੇ ਬਣੇ ਹੋਏ ਬੈਠੇ ਨੇ ਔਰ ਉਹ ਸੋਫਿਸਟੀਕੇਸ਼ਨ ਦੇ ਨਾਲ ਵੜ ਰਹੇ ਨੇ ਸਿਸਟਮ। The immediate removal of Australian envoys who fail to prioritize the safety and interest of Australian citizens। ਕਿ ਕੱਢੋ ਬਾਹਰ,
ਵੀ ਉਹ ਆਸਟ੍ਰੇਲੀਆ ਨੂੰ ਰਿਪਰੈਜ਼ੈਂਟ ਕਰਦੇ ਨੇ, ਉੱਥੇ ਬਹਿ ਕੇ ਉਹ ਕਹਿ ਰਹੇ ਜੀ ਕਿ ਵੀ ਇਨਡਿਸਪੈਂਸੇਬਲ ਪਾਰਟਨਰ ਹੈ, ਵੀ ਤੂੰ ਇੰਡੀਆ ਦਾ ਸਿਟੀਜ਼ਨ ਹੈ, ਆਸਟ੍ਰੇਲੀਆ ਦਾ ਔਰ ਇੰਡੀਆ ਦਾ ਐਂਬੈਸਡਰ ਹੈ ਕਿ ਆਸਟ੍ਰੇਲੀਆ ਦਾ। ਸੋ ਇਹਨਾਂ ਨੂੰ ਪਾਸੇ ਕਰੋ। ਦਾ ਇਮੀਡੀਏਟ ਸੈਸੇਸ਼ਨ ਆਫ Australian Indian trade ties, recognizing that such ties only serve to bolster the terrorist Indian state, ਜਿਵੇਂ ਕੈਨੇਡਾ ਨੇ ਕੀਤਾ ਹੈ, ਪਾਰਟੀ ਅਮਰੀਕਾ ਨੇ ਬੰਦ ਕਰੋ ਇਹਨਾਂ ਦੇ ਨਾਲ ਇਹ ਸਾਰਾ, ਔਰ ਅਖੀਰ ਚ ਉਹਨਾਂ ਨੇ ਕਿਹਾ ਦਾ immediate cessation ਔਰ ਇਹ ਜਿਹੜਾ this inquiry must be resolute, ਜਿਹੜੀ ਇਨਕੁਆਇਰੀ ਹੋਏ ਉਹ resolute, transparent and committed to safeguarding the integrity and security of our nation। ਵੀ ਤੁਸੀਂ ਆਸਟ੍ਰੇਲੀਅਨ ਹੋ, ਆਸਟ੍ਰੇਲੀਅਨ ਗਵਰਨਮੈਂਟ ਹੋ, ਆਸਟ੍ਰੇਲੀਆ ਦੇ ਹਿੱਤਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ, ਔਰ ਇਸ ਦੇ ਉੱਤੇ ਜਿਹੜਾ ਐਨੀਥਿੰਗ ਲੈਸ ਵੁੱਡ ਬੀ ਅ ਗ੍ਰੇਵ ਡਿਸਸਰਵਿਸ ਟੂ ਆਸਟ੍ਰੇਲੀਅਨ ਪੀਪਲ ਐਂਡ ਐਨ ਓਪਨ ਇਨਵੀਟੇਸ਼ਨ ਫॉर ਫਰਦਰ ਐਕਸਪਲੋਇਟੇਸ਼ਨ ਬਾਈ ਹੋਸਟਾਈਲ ਪੋਲੀਟੀਕਲ ਪਾਵਰ। ਹੁਣ ਬੇਸ਼ੱਕ ਇਹ ਬੜੀ ਢੁਕਵੀਂ ਸਟੇਟਮੈਂਟ ਹੈ, ਔਰ ਅਸੀਂ ਸਮਝਦੇ ਹਾਂ ਵੀ ਆਸਟ੍ਰੇਲੀਅਨ ਸਿੱਖ ਸੰਗਤਾਂ, ਗੁਰਦੁਆਰਾ ਕਮੇਟੀਆਂ ਔਰ ਖਾਸ ਤੌਰ ਤੇ ਆਸਟ੍ਰੇਲੀਅਨ ਸਿੱਖ ਕੌਂਸਲ ਵਧਾਈ ਦੀ ਹੱਕਦਾਰ ਹੈ। ਬੇਸ਼ੱਕ ਇਹ ਥੋੜਾ ਲੇਟ ਰਿਸਪੌਂਸ ਹੈ, ਲੇਕਿਨ ਉਹਨਾਂ ਨੇ ਆਪਣਿਆਂ ਦੇ ਨਾਲ ਸਾਰਾ ਵਿਚਾਰ ਕਰਕੇ ਵੈਲ ਡਰਾਫਟਡ ਹੈ, ਔਰ ਇਹ ਜਦੋਂ ਵੀ ਹੁਣ ਉਹ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਉਹਨਾਂ ਦੀ ਹੋਮ ਮਿਨਿਸਟਰੀ ਜਾਂ ਫੈਡਰਲ ਪੁਲਿਸ ਜਾਂ ਦੂਜੇ ਹੋਏ, ਉਹਨਾਂ ਨੂੰ ਇਹ ਦੇ ਦਿਓ ਜੀ ਆਹ ਸਿੱਖ ਚਾਹੁੰਦੇ ਨੇ। ਹੁਣ ਬੇਸ਼ੱਕ 6 ਮੰਗਾਂ ਹੋਣ, ਉਹਦੇ ਚੋਂ ਘੱਟੋ ਘੱਟ ਉਹਨਾਂ ਨੂੰ ਇਹ ਹੋਏ ਕਿ ਵੀ ਦੇ ਆਰ ਬੀਇੰਗ ਵਾਚਡ, ਔਰ ਸਿੱਖ ਇਸ ਵੇਲੇ ਇੱਕ ਪੋਲੀਟੀਕਲ ਬਲਾਕ ਦੇ ਤੌਰ ਦੇ ਉੱਤੇ ਵੀ ਉਹਨਾਂ ਦੀ ਅਹਿਮੀਅਤ ਬਣਦੀ ਜਾਂਦੀ ਹੈ। ਇਹ ਦੇਖਣ ਦੀ ਲੋੜ ਨਹੀਂ ਹੈ ਕਿ ਕੌਣ ਲੇਬਰ ਪਾਰਟੀ 'ਚ ਹੈ, ਕੌਣ ਲਿਬਰਲ 'ਚ ਹੈ। ਇਹ ਘੱਟ ਗਿਣਤੀਆਂ ਦੇ ਹੱਕ 'ਚ ਹੁੰਦਾ ਹੈ ਕਿ ਉਹ ਹਰ ਪਲੇਟਫਾਰਮ 'ਚ ਹੀ ਹੋਣ, ਹਰ ਥਾਂ ਤੇ ਬੈਠੇ ਹੋਣ, ਜਿੱਥੇ ਜਾਓ ਉੱਥੇ ਦਸਤਾਰ ਵਾਲਾ ਬੈਠਾ ਹੈ। ਔਰ ਇਹ ਹੈ ਵੀ ਹੈ, ਵੈਸੇ ਕਿਸੇ ਨੇ ਉਹ ਸੀਐਟਲ ਗੱਲ ਸੁਣਾਈ, ਕਹਿੰਦਾ ਜੀ ਜਦੋਂ ਨੀਲ ਆਰਮਸਟਰਾਂਗ ਅਮਰੀਕਾ ਦੇ 3 ਜਿਹੜੇ ਗਏ ਪੁਲਾੜ ਚੋਂ, ਨੀਲ ਆਰਮਸਟਰਾਂਗ ਉਤਰਿਆ ਕਹਿੰਦੇ ਚੰਦਰਮਾ ਤੇ ਅੱਗੇ ਕਹਿੰਦੇ ਇੱਕ ਸਿੰਘ ਸਾਹਿਬ ਬੈਠੇ ਸੀ, ਉਹਨਾਂ ਨੇ ਕਿਹਾ ਆ ਵੀ ਭਾਜੀ ਨੀਲ ਆ ਲੰਗਰ ਛਕ ਲਿਆ, ਕਹਿੰਦਾ ਉਹ ਕਹਿੰਦੇ ਸਿੱਖਾਂ ਨੇ ਉੱਥੇ ਵੀ ਲੰਗਰ ਲਾਇਆ ਹੋਇਆ ਸੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਸਾਡੀ ਪ੍ਰੈਜ਼ੈਂਸ ਹਰ ਫੋਰਮ ਤੇ ਹੋਣੀ ਚਾਹੀਦੀ ਹੈ, ਕੋਈ ਫਿਕਰ ਕਰਨ ਦੀ ਲੋੜ ਨਹੀਂ ਜੀ ਕਿ ਇਹ ਸਾਰੇ ਦੇ ਸਾਰੇ। ਇੱਥੇ ਵੀ ਅਮਰੀਕਾ 'ਚ ਵੀ ਅਸੀਂ ਇਹੀ ਕਹਿੰਦੇ, ਕੋਈ ਗੱਲ ਨਹੀਂ, ਕੰਜ਼ਰਵੇਟਿਵ ਔਰ ਟਰੰਪ ਦੇ ਸਪੋਰਟਰ ਉਹ ਬਣ ਜਾਓ, ਬਾਈਡਨ ਦੇ ਉਹ ਬਣ ਜਾਓ, ਘੱਟ ਗਿਣਤੀਆਂ ਦੇ ਲਈ ਇਹੀ ਸੂਟ। ਹਾਂ, ਆਪਣੇ ਏਜੰਡੇ ਇਹ ਜ਼ਰੂਰ ਪਛਾਣੋ, ਉਹ ਵੀ ਪੱਗਾਂ ਵਾਲੇ ਵਾੜੇ ਹੋਏ ਨੇ ਸਾਡੇ 'ਚ ਲਿਆ ਕੇ ਉਹਨਾਂ ਨੇ, ਜਿਹੜੇ ਬੜੀਆਂ ਮਿੱਠੀਆਂ ਗੱਲਾਂ ਉਹ ਤਾਂ ਕਰਨਗੇ ਜੀ, ਟਰਬਨ ਡੇ ਬਣਾ ਲਿਆ, ਉਹ ਜਾ ਕੇ ਕੋਈ ਹੋਰ ਲੰਗਰ ਲਾਤਾ, ਕੋਈ ਮਾਲ ਪੂੜਿਆਂ ਦਾ ਲੰਗਰ ਲਾਤਾ, ਪਰ ਨਾਲ ਦੀ ਨਾਲ ਕਹਿਣਗੇ ਟੱਕਰ ਨਹੀਂ ਲੈਣੀ, ਅਸੀਂ ਮਿਲ ਜੁਲ ਕੇ ਰਵਾਂਗੇ, ਕੁਛ ਨਾ ਕੁਛ ਹਾਸਲ ਕਰਾਂ। ਇਹਨਾਂ ਤੋਂ ਵੀ ਖਬਰਦਾਰ ਹੋ ਜਿਹੜੇ ਵਿੱਚ ਵੜ ਕੇ, ਜਿਨ੍ਹਾਂ ਦੇ ਲਈ ਉਹ ਲਫ਼ਜ਼ ਸੀ ਆਸਤੀਨ ਕੇ ਸਾਂਪ, ਨਹੀਂ ਹੁਣ ਅਸੀਂ ਕਹਿੰਦੇ ਬੁੱਕਲ ਦੇ ਸੱਪ, ਆਸਤੀਨ ਕੱਚ ਕਹਿੰਦੇ ਨੇ, ਜਿਹੜੇ ਇਹਦੇ 'ਚ ਵੜੇ ਹੁੰਦੇ ਨੇ, ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ। ਹਾਂ, ਜੇ ਪੰਥਕ ਏਜੰਡੇ ਦੇ ਉੱਤੇ ਫੋਕਸ ਹੈ, ਫਿਰ ਤੁਸੀਂ ਕਿਸੇ ਵੀ ਪਲੇਟਫਾਰਮ ਤੇ ਬੈਠੇ ਹੋ, ਉਹ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰੋਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਿੰਘ ਸਭਾ ਕਾਟਰੇਟ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 18 ਮਈ ਦਿਨ ਸ਼ਨੀਚਰਵਾਰ ਨੂੰ ਸਿੱਖ ਡੇ ਪਰੇਡ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜੋ ਸਿਟੀ ਹਾਲ 11 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਚੱਲੇਗਾ ਅਤੇ ਕਾਟਰੇਟ ਪਾਰਕ ਤੱਕ ਪਹੁੰਚੇਗਾ। ਉਸੇ ਦਿਨ ਸ਼ਾਮ ਨੂੰ 5 ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਉਣਗੇ। ਟਰਾਈ ਸਟੇਟ ਦੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ, ਸਿੰਘ ਕੇਸਰੀ ਦਸਤਾਰਾਂ ਸਜਾ ਕੇ ਸਮੇਤ ਪਰਿਵਾਰਾਂ ਦੇ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚ ਕੇ ਹੁੰਮ ਹੁਮਾ ਕੇ ਸ਼ਾਮਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੀ ਸੈਕਸ਼ਨ ਦੇ ਵਿੱਚ ਕਿ ਭਾਰਤ ਵਿੱਚ ਚੋਣ ਦੰਗਲ ਜਿਹੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ, ਔਰ ਪਿਛਲੇ ਦਿਨੀ ਬਿਹਾਰ ਵਿੱਚ ਚੋਣ ਪ੍ਰਚਾਰ ਕਰ ਰਿਹਾ ਮੋਦੀ ਕੇਸਰੀ ਪੱਗ ਬੰਨ੍ਹ ਕੇ ਅਚਾਨਕ
ਤਖਤ ਸ਼੍ਰੀ ਪਟਨਾ ਸਾਹਿਬ ਪਹੁੰਚਿਆ ਅਤੇ ਲੰਗਰ ਵਿੱਚ ਸੇਵਾ ਕਰਦਿਆਂ ਦੀਆਂ ਜਿਹੜੀਆਂ ਪਿਕਚਰਸ ਨੇ ਉਹ ਵਾਇਰਲ ਹੋਈਆਂ ਨੇ। ਔਰ ਇੱਕ ਪਾਸੇ ਮੋਦੀ ਹਕੂਮਤ ਸਿੱਖਾਂ ਦੇ ਸਰਵਨਾਸ਼ ਦੀ ਨੀਤੀ ਤੇ ਅਸਲ ਦਰਾਮਦ ਕਰ ਰਹੇ ਨੇ, ਔਰ ਪਰ ਦੂਸਰੇ ਪਾਸੇ ਭੋਲੇ ਭਾਲੇ ਸਿੱਖਾਂ ਨੂੰ ਭਰਮਾਉਣ ਲਈ ਇਸ ਤਰ੍ਹਾਂ ਦੀ ਨੁਟੰਕੀ ਵੀ ਕੀਤੀ ਜਾ ਰਹੀ ਹੈ ਔਰ ਸਿੱਖਾਂ ਨੂੰ ਇਸ ਤੋਂ ਖਬਰਦਾਰ ਹੋਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਇਸ ਵੇਲੇ ਦੁਨੀਆ ਨੂੰ ਵੀ ਆਮ ਤੌਰ ਤੇ ਔਰ ਭਾਰਤ ਦੇ ਵਿੱਚ ਵੀ ਮੋਦੀ ਦੀ ਨੌਟੰਕੀ, ਇਹ ਇੱਕ ਲਫ਼ਜ਼ ਵੈਸੇ ਉਹਨਾਂ ਨੇ ਇਸ ਦਾ ਟ੍ਰੇਡਮਾਰਕ ਲੈ ਲੈਣਾ ਚਾਹੀਦਾ ਤਾਂ ਕਿ ਨੌਟੰਕੀ ਲਫ਼ਜ਼ ਮੋਦੀ ਤੋਂ ਬਿਨਾਂ ਕਿਸੇ ਹੋਰ ਨਾਂ ਨਾਲ ਨਾ ਲੱਗੇ। ਉਹ ਮਸ਼ਹੂਰ ਹੈ, ਕਦੇ ਉਹ ਕੇਦਾਰਨਾਥ ਦੀ ਗੁਫਾ 'ਚ ਵੜ ਕੇ ਬਹਿ ਜਾਂਦਾ, ਨਾਲ ਸਮਾਧੀ ਲਾਈ ਹੈ ਪਰ 4 ਕੈਮਰਿਆਂ ਵਾਲੇ ਅੰਦਰ ਹੁੰਦੇ ਨੇ, ਉੱਥੋਂ ਸਮਾਧੀ ਦੀ ਫੋਟੋ ਭੇਜ ਰਹੇ ਹੁੰਦੇ ਨੇ ਉਹ। ਔਰ ਅਸੀਂ ਡਰਾਮੇਬਾਜ਼ੀ ਦੀ ਰਾਮ ਮੰਦਿਰ ਪ੍ਰਤਿਸ਼ਠਾ ਦੇ ਨਾਂ ਥੱਲੇ ਵੀ ਦੇਖੀ ਕਿ ਕਿਵੇਂ ਉੱਥੇ ਕੋਈ ਪੁਜਾਰੀ ਜਾਂ ਦੂਜਾ ਤਾਂ ਨਜ਼ਰ ਨਹੀਂ ਆਇਆ, ਹਾਲਾਂਕਿ ਬ੍ਰਾਹਮਣ ਤੋਂ ਬਿਨਾਂ ਕਿਸੇ ਦੀ ਥਾਂ ਹੀ ਨਹੀਂ ਹੁੰਦੀ, ਤਾਂ ਕਿਵੇਂ ਇਹ ਤੇਲੀਆਂ ਦਾ ਮੁੰਡਾ ਜਿਹੜਾ ਇਸ ਦੇ ਅੱਡੀਆਂ ਨੂੰ ਥੁੱਕ ਲਾਈ ਹੋਈ ਸੀ ਔਰ ਕਦੇ ਕੁਛ ਕਰ ਰਿਹਾ, ਕਦੇ ਕੋਈ, ਐਂ ਲੱਗਦਾ ਸੀ ਵੀ ਭਗਵਾਨ ਰਾਮ ਵੀ ਕਿਤੇ ਨਜ਼ਰ ਨਹੀਂ ਆਏ ਵਿਚਾਰੇ, ਇਹ ਰਾਮ ਜੀ ਦੀ ਕੁਰਸੀ ਤੇ ਹੀ ਬੈਠਾ ਸੀ, ਇਵੇਂ ਹੀ ਬਿਹੇਵ ਕਰ ਰਿਹਾ ਜਿਵੇਂ ਖੁਦ ਹੀ ਰਾਮ ਹੈ। ਉਹ ਮੰਦਿਰ ਰਾਮ ਜੀ ਦਾ ਨਾ ਹੋਏ, ਭਗਵਾਨ ਜੀ ਦਾ, ਇਹਦਾ ਹੀ ਮੰਦਿਰ ਹੋਏ। ਫਿਰ ਇਹੋ ਜਿਹੇ ਡਰਾਮੇ ਜਿਹੜਾ ਉਹ ਸਿੱਖਾਂ ਦੇ ਲਈ ਖਾਸ ਤੌਰ ਤੇ, ਕਿਉਂਕਿ ਇਹ ਇੱਕ ਐਸਾ ਨਟੰਕੀ ਮਾਸਟਰ ਹੈ, ਸਿੱਖ ਸਾਈਕਿਊ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ, ਕਿਉਂਕਿ RSS ਦਾ ਪ੍ਰਚਾਰਕ ਹੋਣ ਦੇ ਨਾਤੇ ਪੰਜਾਬ 'ਚ ਰਿਹਾ, ਖੁਦ ਹੀ ਕਹਿੰਦਾ ਰਿਹਾ ਕਿ ਮੈਂ ਸਿੱਖਾਂ ਦੇ ਗੁਰਦੁਆਰੇ 'ਚ ਹੀ ਲੰਗਰ ਖਾਂਦਾ ਰਿਹਾ ਜਾਂ ਦੂਜਾ। ਸੋ ਉਹਨੂੰ ਬਿਲਕੁਲ ਇਸ ਗੱਲ ਦਾ ਪਤਾ ਹੈ ਵੀ ਕਿਹੜੀਆਂ ਸਾਡੀਆਂ ਕਮਜ਼ੋਰੀਆਂ ਨੇ, ਕਿੱਥੇ ਅਸੀਂ ਭਾਵਕ ਤੌਰ, ਤੁਸੀਂ ਦੇਖੋਗੇ ਵੀ ਪੱਗ ਵੀ ਹੈ ਬੰਨੀ ਹੁੰਦੀ ਹੈ ਜਿਵੇਂ ਜਥੇਦਾਰ ਦਸੌਂਦਾ ਸਿੰਘ ਹੋਏ, ਰੰਗ ਵੀ ਕੇਸਰੀ ਚੁਣਿਆ ਹੁੰਦਾ ਹੈ। ਫਿਰ ਜਿਵੇਂ ਜਦੋਂ ਇਹ ਮੱਥਾ ਟੇਕਦਾ, ਮੈਨੂੰ ਲੱਗਦਾ ਵੀ ਟੇਕਿਆ ਕਿਤੇ ਲੰਮਾ ਹੀ ਨਾ ਪਿਆ ਰਹਿ ਜਾਏ, ਤੁਸੀਂ ਉਹਦਾ ਇਹਦੇ 'ਚ ਵੀ ਤੁਸੀਂ ਦੇਖ ਸਕਦੇ ਹੋ। ਫਿਰ ਉਹ ਜਦੋਂ ਇਸ ਕਿਸਮ ਦਾ ਜਦੋਂ ਉਹ ਐਡਰੈਸ ਵੀ ਕਰਦਾ ਜਾਂ ਉਹਨੂੰ ਕਦੇ ਮੌਕਾ ਮਿਲਦਾ, ਉਹ ਸਿੱਖ ਸਿੰਬਲਸ ਨੂੰ, ਐਸੀ ਹੈ ਤਾਂ RSS ਦਾ ਪ੍ਰਚਾਰਕ ਹੈ ਔਰ ਇਹਨਾਂ ਦਾ ਹੈ ਹੀ ਉਹ ਜਿਹੜਾ RTA ਹੈ, ਪਰ ਜਿਵੇਂ ਇਹ ਉਹਨਾਂ ਨੂੰ ਜੜਦਾ ਹੈ ਆਪਣੇ ਉਹ ਸਾਰੇ 'ਚ ਬੜੇ ਬੜੇ ਜਿਹੜੇ ਬੈਲੈਂਸ ਰੱਖਣ ਵਾਲੇ ਲੋਕ ਨੇ ਉਹ ਵੀ ਕਈ ਵਾਰੀ ਪੈਰੋਂ ਨਿਕਲ ਜਾਂਦੇ ਨੇ। ਔਰ ਮੈਂ ਅੱਗੇ ਵੀ ਜ਼ਿਕਰ ਕਰਦਾ ਹਾਂ ਵੀ ਸਾਡੇ ਇੱਕ ਬੜੇ ਮਿਹਰਬਾਨ ਜਿਨ੍ਹਾਂ ਨੇ TV 84 ਨੂੰ ਮੁੱਢਲੇ ਵਰਿਆਂ 'ਚ ਬੜੀ ਮਦਦ ਕੀਤੀ ਹਰ ਪੱਖੋਂ, ਜਿਹੜੇ ਲਿਬਰਲ ਡੋਨਰ, ਉਹ ਸਾਡੇ ਨਾਲ ਬਿਲਕੁਲ ਰਿਸ਼ਤਾ ਹੀ ਤੋੜ ਲਿਆ ਉਹਨਾਂ ਨੇ। ਉਹ ਇੰਨੇ ਬਾਲ ਦਿਵਸ ਜਦੋਂ ਡਿਕਲੇਅਰ ਕੀਤਾ ਮੋਦੀ ਨੇ ਕਿ ਜੀ ਇਹ ਜਿਹੜਾ ਉਹ ਬਾਲ ਦਿਵਸ ਹੈ, ਔਰ ਉਹ ਇੰਨੇ ਕੁ ਭਾਵਕ ਹੋਏ, ਉਹ ਮੈਨੂੰ ਕਾਲ ਕਰਕੇ ਉਹਨਾਂ ਨੇ ਕਿਹਾ, ਮੈਂ ਕੈਨੇਡਾ ਉਹਨਾਂ ਸਰੀ 'ਚ ਗਿਆ ਸੀ, ਵੱਡਾ ਫੰਕਸ਼ਨ, ਕਹਿਣ ਲੱਗੇ ਜੀ ਇਹ ਮੌਕਾ ਹੈ, ਤੁਸੀਂ ਨਾ ਹੁਣ ਇਹ ਕਾਲ ਦਿਓ, ਮੋਦੀ ਇਸ ਵੇਲੇ ਸਿੱਖਾਂ ਲਈ ਜੋ ਸਿੱਖ ਕਹਿਣ ਉਹ ਕਰਨ ਨੂੰ ਤਿਆਰ ਹੋਏਗਾ, ਕਿ ਵੀ ਉਹਨੇ ਇਹ ਪਹਿਲਾਂ ਕਿਸੇ ਨੇ ਨਹੀਂ ਕੀਤਾ। ਮੈਂ ਉਹਨਾਂ ਨੂੰ ਬਥੇਰਾ ਕਿਹਾ, ਮੈਂ ਕਿਹਾ ਦੇਖੋ ਇਸ ਤਰ੍ਹਾਂ ਨਹੀਂ ਹੈ, ਪਹਿਲੀ ਗੱਲ ਤਾਂ ਇਹੀ, ਮੈਂ ਕਿਹਾ ਮੈਂ ਜਦੋਂ ਵਾਪਸ ਆਇਆ ਤੁਸੀਂ ਮੇਰਾ ਸੁਣ ਲੈਣਾ ਵੀ ਇਹ ਬਾਲ ਦਿਵਸ ਦੇ ਇਹੀ ਆਪਣੇ ਆਪ 'ਚ ਅਪਮਾਨਿਤ ਕਰਨ ਵਾਲਾ ਹੈ, ਇਹ ਇਹਨਾਂ ਦੀ ਡਰਾਮੇਬਾਜ਼ੀ ਹੈ, ਏਜੰਡਾ ਇਹਨਾਂ ਦਾ ਉਹੀ ਹੈ ਹਿੰਦੁਸਤਾਨ ਦਾ, ਡੈਥ ਕਿਸ ਨਾਲ ਮਾਰ ਰਹੇ ਨੇ ਅੰਦਰੋਂ ਅੰਦਰ, ਜੋ ਕੁਛ ਕਿਲਿੰਗ ਚੱਲ ਰਹੀ ਹੈ, ਜੋ ਖੇਤੀ ਕਾਨੂੰਨਾਂ ਦੇ ਵੇੜੇ ਕੀਤਾ, ਔਰ ਹੁਣ ਤਾਂ ਖੈਰ ਟਾਰਗੇਟ ਕਿਲਿੰਗ ਦੇ ਥੱਲੇ ਉਹਨਾਂ ਨੂੰ ਵੀ ਸਰਦਾਰ ਸਾਹਿਬ ਨੂੰ ਸਮਝ ਆ ਗਈ ਹੋਏਗੀ ਕਿ ਭਾਈ ਉਹ ਕਿੰਨੇ ਠੀਕ ਸੀ, ਪਰ ਬੰਦੇ ਕਈ ਵਾਰ ਜਿਹੜੇ ਜ਼ਿੱਦੀ ਹੁੰਦੇ ਨੇ, ਜਿਹੜੇ ਉਹ ਆਪਣੇ ਕਿਸਮ ਦੇ ਹੁੰਦੇ ਨੇ, ਸੋ ਉਹਨਾਂ ਨੇ ਸਾਡੇ ਨਾਲ ਉਹ ਸਾਰੇ ਨਾਤੇ ਵੀ ਤੋੜੇ ਔਰ ਬਿਲਕੁਲ ਉਹ ਹੌਸਟਾਈਲ ਦੁਸ਼ਮਣੀ ਵਾਲਾ ਵਰਤਾਰਾ ਲਿਆ। ਪਰ ਮੈਂ ਇਹ ਦੇਖ ਰਿਹਾ ਕਿ ਇਹਦੇ ਬਾਵਜੂਦ ਕਿ ਮੋਦੀ ਨੇ ਇੱਕ ਤੋਂ ਬਾਅਦ ਇੱਕ ਇਸ ਕਿਸਮ ਦੇ ਕਿੰਨੇ ਐਕਸ਼ਨ, ਹੁਣ ਜੇ ਅਮਰੀਕਾ ਦਾ ਜੋ ਵਾਸ਼ਿੰਗਟਨ ਪੋਸਟ ਤੋਂ ਲੈ ਕੇ ਜੋ ਉਹਨਾਂ ਦਾ ਇਨਵੈਸਟੀਗੇਟਿਵ ਸਿਸਟਮ ਹੈ, ਉਹ ਇਹ ਕਹਿੰਦਾ ਹੈ ਕਿ ਵੀ ਹੁਣ ਰਾਜ ਜਿਹੜੀ ਹੈ ਉਹ ਤਾਂ ਸਿੱਧੀ ਆਨਸਰੇਬਲ ਹੈ ਪ੍ਰਾਈਮ ਮਿਨਿਸਟਰ ਨੂੰ। ਹੁਣ ਇਹ ਜੇ ਸਿੱਖਾਂ ਨੂੰ ਬਾਹਰ ਕਿਲ ਕਰਨ ਦਾ ਇੰਨਾ ਵੱਡਾ ਏਜੰਡਾ ਇਹ ਲਾਗੂ ਕਰ ਰਹੇ ਨੇ ਔਰ ਬੇਕਿਰਕੀ ਬੇਦਰਦੀ ਦੇ ਨਾਲ, ਤੇ ਤੁਸੀਂ ਐਕਸਪੈਕਟ ਕਰੋ ਕਿ ਜੀ ਇਹ ਦੇਖੋ ਕਿੰਨੀ ਸ਼ਰਧਾ ਨਾਲ ਮੋਦੀ ਜੀ ਨੇ ਮੱਥਾ ਟੇਕਿਆ ਜੀ, ਦੇਖੋ ਉਹ ਪਤੀਲੇ ਦੇ ਵਿੱਚ ਕੜਛੀ ਮਾਰਦਿਆਂ ਵੀ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਕਰ ਰਹੇ ਜੀ, ਲੰਗਰ ਦੇ ਵਿੱਚ ਉਹ ਵਰਤਾਰਾ ਕਰ ਰਹੇ ਨੇ ਜੀ। ਔਰ ਇਹ ਗੱਲ ਕੱਲੀ ਇੱਕ ਤੱਕ ਮਹਿਦੂਦ ਨਹੀਂ ਹੈ, ਇੱਕ ਹੋਰ ਟੌਪ ਮੀਟਿੰਗ ਦੇ ਵਿੱਚ ਮੈਨੂੰ ਵੀਰ ਨੇ ਦੱਸਿਆ ਜਿਹੜੇ ਕਿ ਮਿਲ ਕੇ ਆਏ ਆਪਣੇ ਸਿੰਘਾਂ ਨੂੰ ਜਿਹੜੇ ਜੇਲ੍ਹ 'ਚ ਨੇ,
ਉਹਨਾਂ ਨੇ ਕਿਹਾ ਜੀ ਉਹਨਾਂ ਨਾਲ ਵੀ ਇਹਨਾਂ ਨੇ ਗੱਲਬਾਤ ਸ਼ੁਰੂ ਕੀਤੀ ਹੋਈ ਹੈ ਸਰਕਾਰੀ ਦਰਬਾਰੇ, ਤੇ ਉਹ ਭੋਲੇ ਭਾਲੇ ਸਿੱਖ ਸਮਝਦੇ ਨੇ ਜੀ ਦੇਖੋ ਜੇ ਸਰਕਾਰ ਕੋਈ ਨਿਤਾਰਾ ਕਰਨਾ ਚਾਹੁੰਦੀ ਹੈ ਤੇ ਸਾਨੂੰ ਗੱਲਬਾਤ ਤਾਂ ਟੇਬਲ ਟਾਕ ਨਾਲ ਹੀ ਹੋਣੀ ਹੈ। ਉਹ ਕਹਿੰਦੇ ਮੈਂ ਕਿਹਾ ਤੁਸੀਂ ਕਿਹੜੀ ਟੇਬਲ ਟਾਕ ਦੀ ਗੱਲ ਕਰਦੇ ਹੋ, ਵੀ ਉਹਨਾਂ ਨੇ ਤਾਂ ਕਿਲਿੰਗ ਦਸਤੇ ਭੇਜੇ ਹੋਏ ਨੇ, ਮਾਰਨ ਲਈ ਮਾਰ ਰਹੇ ਨੇ ਤੁਹਾਡੇ, ਜੋ ਲਾਹੌਰ 'ਚ ਕੀਤਾ ਹੈ, ਜੋ ਯੂਕੇ 'ਚ ਕੀਤਾ ਹੈ, ਜੋ ਕੈਨੇਡਾ 'ਚ ਕੀਤਾ ਹੈ, ਉਹ ਤੁਹਾਨੂੰ ਸਪੇਸ ਦੇਣਗੇ, ਕਿਉਂ ਏਡੇ ਭੋਲੇ ਬਣਦੇ ਹੋ, ਇਹ ਤਾਂ ਤੁਹਾਨੂੰ ਠੰਡਾ ਰੱਖਣ ਲਈ ਹੈ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਬਹੁਤ ਵਾਰ ਜਿਹੜੇ ਮੰਜੇ ਹੋਏ ਵੀ ਆਪਣੇ ਆਪ ਨੂੰ ਕਹਿੰਦੇ ਨੇ ਉਹ ਇਸ ਕਿਸਮ ਦੇ ਡਰਾਮੇਬਾਜ਼ੀ ਦਾ ਸ਼ਿਕਾਰ ਹੋ ਜਾਂਦੇ ਨੇ। ਔਰ ਹੁਣ ਉਹਨਾਂ ਨੇ ਯਕੀਨੀ ਬਣਾਇਆ ਕਿ ਪੀਟੀਆਈ ਰਾਹੀਂ ਇਹ ਖਬਰ ਕੱਲੀ ਵਾਇਰਲ ਹੀ ਨਹੀਂ, ਮਤਲਬ ਉਹ ਪਿਕਚਰਸ ਵੀ ਚਾਰ ਚੁਫੇਰੇ। ਹੁਣ ਇਹ ਪਹਿਲੀ ਵਾਰ ਇਹ ਮੋਦੀ ਉੱਥੇ ਇੰਨੀ ਦੇਰ ਰਿਹਾ, ਉਹਨੂੰ ਕਦੇ ਪਟਨਾ ਸਾਹਿਬ ਯਾਦ ਨਹੀਂ ਆਇਆ। ਔਰ ਕਿਉਂਕਿ ਇਸ ਵੇਲੇ ਈਵਨ ਜਿਹੜੀ ਬੀਜੇਪੀ ਦੀ ਪ੍ਰਚਾਰ ਮਸ਼ੀਨਰੀ ਹੈ ਉਹ ਵੀ ਘਬਰਾਈ ਹੋਈ ਹੈ ਕਿਤੇ ਨਾ ਕਿਤੇ ਕਿ ਵੀ ਬੇਸ਼ੱਕ ਸਿੱਖਾਂ ਦੀ ਕੰਸੈਂਟਰੇਸ਼ਨ ਤਾਂ ਪੰਜਾਬ, ਹਰਿਆਣਾ ਜਾਂ ਰਾਜਸਥਾਨ 'ਚ ਹੈ, ਪਰ ਯੂਪੀ, ਬਿਹਾਰ, ਮਹਾਰਾਸ਼ਟਰ 'ਚ, ਉੱਤਰਾਖੰਡ 'ਚ ਵੀ ਇੰਨਾ ਸਾਈਜ਼ੇਬਲ ਨੰਬਰ ਹੈ। ਇਸ ਵਾਰੀ ਕਲੋਜ਼ ਕੰਟੈਸਟ ਵੀ ਹੋ ਸਕਦੇ ਨੇ, ਥੋੜੀਆਂ ਵੋਟਾਂ ਤੇ ਵੀ ਹਾਰ ਜਿੱਤ ਦਾ ਫੈਸਲਾ ਹੋ ਸਕਦਾ ਹੈ। ਸੋ ਇਹ ਉਹਨਾਂ ਦਾ ਯੂਨੀਅਨ ਮਿਨਿਸਟਰ ਹੈ ਰਵੀ ਸ਼ੰਕਰ ਪ੍ਰਸਾਦ, ਪਹਿਲਾ ਉਹ ਪਟਨਾ ਸਾਹਿਬ ਤੋਂ ਉਮੀਦਵਾਰ ਹੈ ਬੀਜੇਪੀ ਦਾ। ਪਟਨਾ ਸਾਹਿਬ 'ਚ ਵੀ ਖਾਸੀ ਹੁਣ ਸਿੱਖ ਪੋਪੂਲੇਸ਼ਨ ਹੈਗੀ ਹੈ। ਸੋ ਉੱਥੇ ਮੋਦੀ ਪਹੁੰਚਿਆ ਔਰ ਉਹਨੇ ਰਵੀ ਸ਼ੰਕਰ ਕਹਿ ਰਿਹਾ ਇਟ ਇਜ਼ ਹਿਸਟੋਰਿਕ ਡੇ ਐਂਡ ਮੈਟਰ ਆਫ ਪ੍ਰਾਈਡ ਫॉर ਅਸ। ਮੋਦੀ ਜੀ ਇਜ਼ ਦਾ ਫਸਟ ਪ੍ਰਾਈਮ ਮਿਨਿਸਟਰ ਹੂ ਵਿਜ਼ਿਟਡ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ। ਉਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਜ਼ਾਕਿਰ ਹੁਸੈਨ ਵੀ ਗਿਆ ਹੋਇਆ ਹੈ, मेरा ख्याल है लाल बहादुर शास्त्री भी, पर कहना ही है तुसीं कहीं मोदी तो पहला कदे कोई गया ही नहीं है। फिर उन्हें कहा मोदी जी कुकड फूड एट द गुरुद्वारा, बेक्ड रोटीज एंड सर्व्ड द कम्युनिटी किचन लंगर टू पीपल विद हिज ओन हैंड्स। खूनी हत्थां दे नाल, पता नहीं ਇਹਦੇ ਹੱਥ ਦਾ ਚਾਹ ਨਹੀਂ ਬਣਾਈ। ਚਾਹ ਤਾਂ ਉਹ ਬਚਪਨ 'ਚ ਬਣਾਉਂਦਾ ਰਿਹਾ ਨਾ, ਕਹਿੰਦਾ ਉਦੋਂ ਬਣਾਉਂਦਾ ਰਿਹਾ ਉੱਥੇ ਸਟੇਸ਼ਨ ਹੀ ਨਹੀਂ ਸੀ। ਉਹ ਬਾਅਦ 'ਚ ਉਹਨਾਂ ਨੇ ਕਿਹਾ ਵੀ ਜਿੱਥੇ ਕਹਿੰਦਾ ਵੀ ਮੈਂ ਆਪਣੇ ਪਿਓ ਦੇ ਨਾਲ ਭਾਂਡੇ ਮਾਂਜਦਾ ਚਾਹ ਬਣਾਉਂਦਾ ਸੀ, 10 ਸਾਲ ਬਾਅਦ ਉੱਥੇ ਰੇਲਵੇ ਸਟੇਸ਼ਨ ਬਣਿਆ। ਉਹ ਕਹਿੰਦਾ ਵੀ ਮੋਦੀ ਕਿੱਥੇ, ਕਹਿੰਦਾ ਨਹੀਂ ਮੋਦੀ ਆਪਣੇ ਸੁਪਨਿਆਂ 'ਚ ਚਾਹ ਬਣਾ ਰਿਹਾ ਸੀਗਾ। ਫਿਰ ਉਹਨੇ ਕਿਹਾ ਜੀ ਕਿ ਵੀ ਇਹ ਬੜਾ ਪਵਿੱਤਰ ਤਖਤ ਹੈ ਔਰ ਇਹ ਸਾਰਾ। ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਸ ਵੇਲੇ ਚੋਣ ਦੰਗਲ ਵੀ ਜਾਰੀ ਹੈ ਪੰਜਾਬ ਦੇ ਵਿੱਚ ਵੀ। ਭਾਈ ਅੰਮ੍ਰਿਤਪਾਲ ਸਿੰਘ ਔਰ ਸਰ ਸਿਮਰਨਜੀਤ ਸਿੰਘ ਮਾਨ, ਇਹ ਦੋ ਜਿਹੜੀਆਂ ਸੀਟਾਂ ਨੇ ਜਿਨ੍ਹਾਂ ਦੇ ਉੱਤੇ ਪੰਥਕ ਪਿਆਰ ਵਾਲਿਆਂ ਨੇ ਜਿਹੜਾ ਉਹ ਆਪਣੀ ਇੱਕ ਮੁਹਿੰਮ ਵੀ ਵਿੱਢੀ ਹੋਈ ਹੈ। ਸਰਟਨਲੀ ਅਸੀਂ ਸਿੰਪਥੀ ਰੱਖਦੇ ਹਾਂ, ਸਪੋਰਟ ਵੀ ਕਰਦੇ ਹਾਂ ਔਰ ਕਾਫੀ ਕੁਝ ਐਸਾ ਚੱਲ ਰਿਹਾ ਹੈ ਜਿਸ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ ਕਿ ਕੀ ਡਾਇਰੈਕਸ਼ਨ ਹੈ। ਹਾਲਾਂ ਮੈਨੂੰ ਇਹ ਲੱਗਦਾ ਵੀ ਨੋ ਮੈਟਰ ਕੀ ਹੁੰਦਾ ਹੈ, ईवीएम जिंदाबाद और बाई हुक और बाई क्रुक इन्हां ने पावर हथियानी ही हथियानी है। पर असी तो यही कहना चाहते हैं कि बई ये जिहड़ी नटंकी है मोदी दी और RSS और ਜਿਹੜੀ ਹੈ ਇਸ ਤੋਂ ਖਬਰਦਾਰ ਹੋਣ ਦੀ ਲੋੜ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਗੁਰਜਾਰ ਸਿੰਘ ਜੀ 6 ਫॉर ਜਸਟਿਸ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਜਗਤਾਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਸਿੱਖਾਂ ਦਾ ਰੱਬ ਹੀ ਰੱਖਾ ਹੈ, ਪਟਨਾ ਸਾਹਿਬ ਦੇ ਤਾਂ ਸਿਰਸਾ ਉਹਨਾਂ ਨੇ ਕਬਜ਼ਾ ਕੀਤਾ। ਸੋ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਅਮੇਜ਼ਿੰਗ ਸ਼ੋ, ਗ੍ਰੇਟ ਵਰਕ। ਔਰ ਇਸੇ ਤਰ੍ਹਾਂ ਸਤਬਚਨ ਸਿੰਘ ਜੀ ਕਹਿੰਦੇ ਨੇ ਬਾਬਾ ਗੁਰੂ ਨਾਨਕ ਜੀ ਰਿਫਿਊਜ਼ਡ to tie the Janu threat to become Hindus and told to Brahmins, why my elder sister is not baptized by you because inequality exists in your God ways. Hate started towards Guru Nanak Ji. ਸਤਬਚਨ ਸਿੰਘ ਜੀ ਨੇ ਉਹ ਸੀਨ ਬਿਆਨਿਆ ਜਦੋਂ ਗੁਰੂ ਨਾਨਕ ਸਾਹਿਬ ਨੇ ਪਾਂਡੇ ਦਾ ਹੱਥ ਫੜ ਲਿਆ ਸੀ, ਮੈਂ ਜਨਾਊ ਨਹੀਂ ਪਾਉਣਾ। ਬਿਲਕੁਲ ਉਹਨਾਂ ਨੇ ਕਿਹਾ ਵੀ ਇਹ ਜਨਾਊ ਡਿਸਕ੍ਰਿਮੀਨੇਟਰੀ ਹੈ, ਵਤੀਰੇ ਜਿਹੜਾ ਵਿਤਕਰੇ ਵਾਲਾ ਹੈ, ਕਿਉਂਕਿ ਮੇਰੀ ਭੈਣ ਨੂੰ, ਔਰਤ ਨੂੰ ਮਨੂ ਸਮ੍ਰਿਤੀ ਨੇ ਰੋਕਿਆ ਹੋਇਆ ਹੈ, ਜਨਾਊ ਨਹੀਂ ਪਾਸ, ਸ਼ੂਦਰ ਨੂੰ ਹੱਕ ਨਹੀਂ ਹੈ। ਈਵਨ ਬ੍ਰਾਹਮਣ ਨੂੰ ਸਿਲਕ ਦਾ ਪੈਣਾ ਹੈ ਕਿ ਉਹਨੂੰ ਪਟਸਨ ਦਾ ਪੈਣਾ ਹੈ ਕਿ ਉਹਨੂੰ ਕਪਾਹ ਦਾ ਪੈਣਾ, ਇਹ ਵੀ ਡਿਸਾਈਡਡ ਹੈ। ਸੋ ਉਹਨਾਂ ਨੇ ਬਹੁਤ ਸ਼ੁਕਰੀਆ ਸਤਬਚਨ ਸਿੰਘ ਜੀ, ਤੁਸੀਂ ਇਹ ਪੁਆਇੰਟ ਆਊਟ ਕੀਤਾ ਕਿ ਈਵਨ ਜਨਾਊ ਨੂੰ ਨਕਾਰਨਾ ਇਹਦੇ ਪਿੱਛੇ ਕੀ ਫਿਲਾਸਫੀ ਜੀ। हाँ जी, एहसान फरामोश हिंदुस्तानी लिखते हैं, राज करेगा खालसा की रहे ना कोई, ख्वार हुए सब मिलेंगे बचे शरण जो होए, राज बिना न धर्म चले हैं, धर्म बिना सब दले मले हैं, चुंकार अज हमा हिलते
ਦਰ ਗੁਜਰਸ਼ਤ ਹਲਾਲ ਹਸਤ ਬੁਰਦਨ ਬਾ ਸ਼ਮਸ਼ੀਰ ਦਸਤਾ। ਬਿਲਕੁਲ ਬਿਲਕੁਲ ਜੀ ਬਲੈਕੀਆ ਗੇਮਿੰਗ ਜੀ ਉਹਨਾਂ ਨੇ ਚੰਗੀ ਆਈਡੀ ਬਣਾਈ ਹੋਈ ਹੈ, ਐਹਸਾਨ ਫਰਾਮੋਸ਼ ਹਿੰਦੁਸਤਾਨੀ, हिंदुस्तानी ਥੈਂਕਲੈਸ बिल्कुल ਅਕਿਰਤਕਣ। ਬਿਲਕੁਲ। ਔਰ ਇਸੇ ਤਰ੍ਹਾਂ ਬਲੈਕੀਆ ਗੇਮਿੰਗ ਜੀ ਵੀ ਸਾਨੂੰ ਰਾਜ ਕਰੇਗਾ ਖਾਲਸਾ ਕਹਿੰਦੇ ਨੇ। ਜੋਰਾਵਰ ਸੁੰਦਰ ਜੀ ਆਜ਼ਾਦੀ ਹਾਲ ਹੈ। ਰਣਜੀਤ ਕੌਰ ਜੀ ਲਿਖਦੇ ਨੇ ਕਿ ਡਾਕਟਰ ਸਾਹਿਬ ਜੀ ਇੰਡੀਆ ਵਿੱਚ ਸਿੱਖ ਗੁਲਾਮ ਨੇ ਸਾਨੂੰ ਕੁੱਟਣ ਮਾਰਨ ਪਰਵਾਹ ਨਹੀਂ, ਸਾਡੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਦੀ ਬੇਅਦਬੀ RSS ਜਿਹੜੇ ਕਰਵਾ ਰਹੀ ਆ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਕਹਿੰਦਾ ਉੱਥੇ ਹੈਗਾ। ਇਸ ਬਾਰੇ ਇਹਨਾਂ ਨੇ ਲਿਖਿਆ। ਬਿਲਕੁਲ ਠੀਕ ਹੈ। ਦੀਪ ਸਿੰਘ ਸਿੱਧੂ ਜੀ ਖਾਲਸਾ ਜ਼ਿੰਦਾਬਾਦ। ਜਗਦੀਸ਼ ਐਸ ਸਾਨੀ ਜੀ ਕਹਿੰਦੇ ਨੇ ਇਨ ਅਸੈਂਬਲੀ ਇਲੈਕਸ਼ਨਸ 3 ਸ਼ੇਡਸ ਆਰ ਡਿਮਾਂਡਿੰਗ ਹਿੰਦੂ ਰਾਸ਼ਟਰ। ਔਰ ਬਲਜੀਤ 3 ਸਾਥ ਹਾਂਜੀ। ਸੋ ਇਸੇ ਤਰ੍ਹਾਂ ਬਲਜੀਤ ਪ੍ਰਾਜ ਜੀ ਵੀ ਔਰ ਮਿਸਰਾ ਸਿੰਘ ਜੀ ਵੀ ਔਰ ਮਾਝੇ ਵਾਲੇ ਕਹਿੰਦੇ ਨੇ ਪੰਜਾਬ ਤੋਂ ਦੇਖ ਰਹੇ ਹਾਂ ਜੀ ਪ੍ਰੋਗਰਾਮ, ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਜੀ। ਸੋ ਨਾਈਸ, ਬਹੁਤ ਸ਼ੁਕਰੀਆ ਮਾਝੇ ਵਾਲਿਓ। ਐਤਕੀ ਜਿਵੇਂ ਪਿੰਡਾਂ ਵਾਲੇ ਵੀ ਕਹਿੰਦੇ ਨੇ, ਮਾਨੂ ਚੱਲ ਪਿੰਡ ਨੇ ਕਿਹਾ ਵੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਹਰਾਉਣ ਵਾਲਾ ਕਲੰਕ ਅਸੀਂ ਲਾ ਦੇਣਾ। ਸੋ ਭਾਈ ਸਾਰੇ ਰਲ ਮਿਲ ਕੇ ਪੰਥਕ ਏਜੰਡੇ ਦੇ ਉੱਤੇ ਆ ਕੇ ਖਲੋਵੋ। ਬਿਲਕੁਲ। ਕਮਲਜੀਤ ਸਿੰਘ ਜੀ ਕਹਿੰਦੇ ਨੇ ਕਿਸੇ ਦਿਨ KC ਸਿੰਘ ਨੇ ਜੋ ਕਿਤਾਬ ਖਾਲਿਸਤਾਨ ਤੇ ਲਿਖੀ ਹੈ ਉਸ ਦੀ ਵੀ ਚੀਰ ਫਾੜ ਕਰੋ, ਕਿਉਂਕਿ ਇਹ ਸਿੱਖਾਂ ਵਿੱਚ ਭੰਬਲ ਭੂਸਾ ਪੈਦਾ ਕਰਨ ਲਈ ਲਿਖਾਈ ਗਈ ਹੋਵੇਗੀ। ਦੇਖੋ ਕਿਤਾਬਾਂ ਤਾਂ ਇਸ ਵੇਲੇ ਧੜਾ ਧੜ ਲਿਖੀਆਂ ਵੀ ਗਈਆਂ, ਆ ਵੀ ਰਹੀਆਂ। ਅੱਜ ਵੀ ਮੈਂ ਕੋਈ ਪੁਰਾਣਾ ਸੀ ਵੀਡੀਓ ਇੰਟਰਵਿਊ ਰਮੇਸ਼ਿੰਦਰ ਸਿੰਘ ਜਿਹੜਾ DC ਅੰਮ੍ਰਿਤਸਰ ਦਾ ਲੱਗਾ ਜਦੋਂ ਗੁਰਦੇਵ ਬਰਾੜ ਨੂੰ ਛੁੱਟੀ ਭੇਜ ਦਿੱਤਾ ਉਹਨਾਂ ਨੇ 3 ਜੂਨ ਨੂੰ, ਉਹ ਆਪਣਾ ਜਿਹੜੀਆਂ ਐਕਸਪਲੇਨੇਸ਼ਨ ਤੇ ਦੂਜੇ ਤੀਜੇ ਦੇ ਰਿਹਾ ਸੀ, ਨਾਲ ਦੀ ਨਾਲ ਜਸਟੀਫਾਈ ਵੀ ਕਰ ਰਿਹਾ ਸੀ ਕਿ ਜੀ ਹੁਣ ਜਿਹੜੇ ਹੈ ਉਹ ਠੀਕ ਹੈ, ਉਦੋਂ ਪਾਠ ਕਰੋ, ਦੂਜਾ ਅਰਦਾਸ ਕਰੋ, ਕੌਮ ਨੂੰ ਨਾ ਭੜਕਾਓ, ਇਹ ਵੋ। ਸੋ ਇਹ ਕਿੰਨਿਆਂ ਕੁ ਦਾ ਇਹ ਸਾਰੇ ਸਰਕਾਰੀ ਸਟੂਜ ਨੇ ਇੱਕ ਪਾਸਿਓਂ ਜਾਂ ਦੂਜੇ ਪਾਸਿਓਂ। ਹਾਲਾਂ ਮੈਂ ਪੜ੍ਹੀ ਆ ਕਿਤਾਬ ਇਹਦੀ, ਉਹ ਵੀ ਮਿਸ ਇਨਫੋਰਮੇਸ਼ਨ ਹੈ ਜਿਵੇਂ ਬਾਕੀਆਂ ਦੀ ਹੈ। ਪਾਲ ਸਿੰਘ ਗਰੇਵਾਲ ਜੀ ਔਰ ਰਣਜੀਤ ਕੌਰ ਜੀ ਔਰ ਇਸੇ ਤਰ੍ਹਾਂ ਰਣਜੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਰਣਜੀਤ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਨੀਲਮ ਕੌਰ ਜੀ TV84 ਦੀ ਸਾਰੀ ਟੀਮ ਅਤੇ ਬਾਕੀ ਸਭ ਖਾਲਸਾਨੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਵੀਰ ਸਿੰਘ ਜੀ, ਫਿਰ ਇਸੇ ਤਰ੍ਹਾਂ ਸਿੰਘ ਗਰਚਾ ਜੀ, ਸਤਨਾਮ ਸਿੰਘ ਜੀ, ਫਿਰ ਇਸੇ ਤਰ੍ਹਾਂ ਲਖਵੀਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਇਕੱਲਾ ਇੰਡੀਆ ਹੀ ਨਹੀਂ, ਇਜ਼ਰਾਈਲ ਤੇ ਫਲਸਤੀਨ ਸਿੱਖਾਂ ਦੇ ਦੁਸ਼ਮਣ ਨੇ, ਕਿਉਂਕਿ ਦੋਨਾਂ ਨੇ ਅਕਾਲ ਤਖਤ ਸਾਹਿਬ ਤੇ ਅਟੈਕ ਕਰਨ ਦੀ ਜਿਹੜੀ ਹੈ ਵਧਾਈ ਦਿੱਤੀ ਸੀ ਇੰਦਰਾ ਨੂੰ। ਸੋ ਇਸੇ ਤਰ੍ਹਾਂ ਸੋਹਣ ਸਿੰਘ ਕੁਲੰਦਰ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਜਗਵਿੰਦਰ ਪੰਨੂ ਜੀ ਕਹਿੰਦੇ ਡਾਕਟਰ ਸਾਹਿਬ ਐਂਡ ਬੀਬੀ ਨੀਲਮ ਕੌਰ ਜੀ ਥੈਂਕਸ। ਫਿਰ ਇਸੇ ਤਰ੍ਹਾਂ ਬਲਦੇਵ ਸਰਾਨ ਜੀ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਔਰ ਇਸੇ ਤਰ੍ਹਾਂ ਜਸਵੀਰ ਬਰਾ ਜੀ, ਡਾਕਟਰ ਸਾਹਿਬ ਅਤੇ ਭੈਣ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਛੇਤੀ ਬਣਨ ਚੱਲਿਆ ਨਵਾਂ ਦੇਸ਼ ਖਾਲਿਸਤਾਨ। ਔਰ ਸਿੰਘ ਬਿੰਦੀ ਜੀ, ਫਿਰ ਇਸੇ ਤਰ੍ਹਾਂ ਜਸਵੀਰ ਸਿੰਘ ਜੀ ਦਾ ਹਿਲਟਰ ਆਫ ਆਵਰ ਟਾਈਮ bears the name of Netanyahu and Modi। ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ ਕਹਿੰਦੇ ਨੇ ਕਿ ਨਾਈਸ ਪ੍ਰੋਗਰਾਮ, ਸੱਚੋ ਸੱਚ ਔਰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ TV84 ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਪ੍ਰਸ਼ਾਂਤ ਸਿੰਘ ਜੀ ਵੀ ਨੇ ਔਰ ਪੰਜਾਬ 5 रिवर्स सारे जहां में अच्छा होगा खालिस्तान हमारा, चमकेगा आसमां में निशा केसरी हमारा, निशा झंडा। हाँ जी। फिर इस तरह बहुत शुक्रिया, नाइस, सो क्यूट। एंड सुरजीत कौर जी, फिर इस तरह जसबीर सिंह जी, जसकीरत सिंह जी, फिर इसी तरह पंजाब 5 रिवर्स फतेह बुलाते ने, गुरदेव सिंह जी भी फतेह बुलाते ने। शादी मंसूर जी खालसा जिंदाबाद कहते ने। अमरजीत सैनी, फिर इसी तरह आल अबाउट ट्रूथ एंड सिखिज्म कुलदीप कौर सिंह बिंदी, फिर इसी तरह गुरमिंदर सिंह जी, तरसेम जी, फिर इस तरह सुखजीवन बच्चू जी, फिर गुरदेव सिंह जी, परमिंदर जी, बलविंदर सिंह जी, दविंदर संधू, सोनमाल एंड इंद्रजीत संधू जी, सब का बहुत बहुत शुक्रिया। सो इत्थे आप अपने व्यूअर्स को लेने इजाजत। व्यूअर्स सारे प्रोग्राम का समा ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।